ਕਹਿੰਦਾ ਚੁੱਪ ਕਰ ਬਾਅਦ ਤੇਰਾ ਵੀਰਾ ਇੱਥੋਂ ਵੀ ਫੁੱਲ ਕਲੈਪਾਂ ਲੈ ਰਿਹਾ। ਕੋਈ ਉੱਥੇ ਕੁਛ ਵੀ ਨਹੀਂ, ਮੈਂ ਜਾ ਕੇ ਬਹਿ ਗਿਆ ਤੇ ਕਹਿੰਦਾ ਉਸਤਾਦ ਜੀ ਸੇਬ ਖਾ ਲਓ। ਮੈਂ ਕਿਹਾ ਕਿੱਥੇ ਆ? ਕਹਿੰਦਾ ਲਿਆਏ ਨਹੀਂ। ਮੈਂ ਕਿਹਾ ਨਹੀਂ। अस्सलाम वालेकुम नाज़रीन, टी टाइम में खुश हाँ नहीं होए, ताड़ियां तुड़ियां नहीं मारनियां। साडा यार हस्पताल है यार। नाज़रीन की हस्पताल च शुगर लग रहे ने, उस करैक्टर दियां एटमां वो मैं तुहानूं की दसां। भाई फैसल ओए होए होए उस्ताद जी, मैं उहदे कोल परसों राती बैठा, ਉਹਦੇ ਬੈੱਡ ਤੋਂ ਤੀਜੇ ਬੈੱਡ ਤੇ ਨਾ ਇੱਕ ਬਾਬਾ ਵਾ, ਬਾਬਾ ਇੱਕ ਖੰਗਾਰ, ਬਾਬਾ ਇੱਕ ਖੰਗਾਰ ਬਦਾਯੂਨੀ। ਮਤਲਬ ਕਿ ਬਾਬਾ ਪਤਾ ਨਹੀਂ ਕਿੰਨੀਆਂ ਕੁ ਸਿਗਰਟਾਂ ਪੀਂਦਾ ਹੋਏਗਾ ਤੇ ਹੁਣ ਬਿਮਾਰ ਹੋ ਗਿਆ ਤੇ ਹੁਣ ਉਹ ਬੈਠਾ ਤੇ ਉਹ ਤੇ ਪੀਂਦਾ 5-5 ਮਿੰਟ ਬਾਅਦ ਤੇ ਉੱਥੇ ਉਹਨਾਂ ਉਹਦਾ ਹਿਸਾਬ ਨਹੀਂ ਲੱਗ ਰਿਹਾ ਤੇ ਉੱਤੋਂ ਫੈਸਲ ਸਾਹਿਬ ਵੀ ਠੀਕ ਹੈ ਜੀ। ਹੁਣ ਫੈਸਲ ਸਾਹਿਬ ਨੇ ਹਿਸਾਬ ਲਾਇਆ ਵੀ ਬਾਬੇ ਨੂੰ ਮੈਂ ਸਿਗਰਟ ਨਹੀਂ ਪੀਣ ਦੇਣਾ, ਜੋ ਮਰਜ਼ੀ ਹੋ। ਠੀਕ ਹੈ ਨਾ, ਕਿਉਂਕਿ ਬੰਦਾ ਆਪਣਾ ਵੀ ਦਿਲ ਕਰਦਾ ਵਾ। ਉਹ ਜਨਾਬ ਬਾਬੇ ਨੇ ਸਿਗਰਟ ਲਾਇਆ, ਉਹੀ ਬਾਬੇ, ਉਸੇ ਬਾਬੇ ਨੇ। ਹੁਣ ਇਹ ਸਿਰਫ ਦੇਖ ਰਿਹਾ, ਇਹਦੇ ਤੱਕ ਹਾਲੇ ਨਾ ਧੂਆਂ ਪਹੁੰਚਿਆ ਨਾ ਬਾਬੇ ਦਾ ਸਿਗਰਟ ਸਹੀ ਪੂਰਾ ਲੱਗਾ। ਬਾਬੇ ਨੇ ਸਿਰਫ ਐਂ ਕਰਕੇ ਨਾ ਹਿਸਾਬ ਨਾਲ ਤੇ ਐ ਫੜ ਕੇ ਨਾ ਕਿਤੇ ਐ ਕੀਤਾ ਵਾ ਤੇ ਤੀਲੀ ਨਹੀਂ ਬਲੀ, ਤੀਲੀ ਬਲੀ ਨਹੀਂ ਤੇ ਇਧਰੋਂ ਆਵਾਜ਼ ਗਈ, ਐ ਸਿਗਰਟ ਕਿੰਨਾ ਲਾਇਆ, ਐ ਸਿਗਰਟ ਕਿੰਨਾ ਲਾਇਆ। ਉਹ ਬਾਬੇ ਨੇ ਕਿਹਾ, ਉਹ ਕੁੱਤੇ ਰਿਹਾ ਪੁੱਤਰਾ, ਮੈਂ ਤੇ ਮੇਰੀ ਤੇ ਤੀਲੀ ਨਹੀਂ ਬਲੀ। ਨਹੀਂ ਕਿਹਨੇ ਲਾਇਆ? ਤੇ ਉਹ ਬਾਬੇ ਨੂੰ ਉੱਥੋਂ ਹੀ ਨਾ ਸਿਗਰਟਾਂ ਹੱਥ 'ਚ ਨੱਪ ਲਿਆ। 5 ਮਿੰਟ ਲੰਘੇ ਨੇ, 7 ਮਿੰਟ ਬਾਬੇ ਉਹ ਕਿਤੇ ਨਾ ਮਾਚਿਸ ਦੀ ਆਵਾਜ਼ ਹੁੰਦੀ ਨਾ, ਸਨਾਟਾ ਵਾ ਵਾਰਡ 'ਚ ਤੇ ਛਿੱਕ ਕਰਕੇ ਤੇ ਹੁਣ ਇਹ ਕਰੈਕਟਰ ਸਿਗਰਟ ਪੀਂਦਾ, ਇਹਨੂੰ ਪਤਾ ਵਾ ਵੀ ਇਹ ਮਾਚਿਸ ਦੀ ਆਵਾਜ਼ ਆ। ਉਹ ਇਹਦਾ ਹੁਣ ਨਾ ਪੂਰਾ ਧਿਆਨ ਉੱਧਰ ਆ ਬਾਬੇ ਵੱਲ। ਬਾਬੇ ਨੇ ਕਿਤੇ ਫਿਰ ਥੱਲੇ ਨਾ ਇੰਜ ਹੋ ਕੇ ਨਾ ਮਾੜਾ ਜਿਹਾ, ਉਹਦਾ ਪੁੱਤਰ ਵੀ ਇੱਧਰ ਬੈਠਾ ਲੇਕਿਨ ਉਹਨੂੰ ਵੀ ਨਹੀਂ ਉਹ ਸਿਰ ਹੁੰਦੇ ਰਿਹਾ ਤੇ ਉਹਦੀ ਟੁੱਟ ਰਿਹਾ ਜਾਨ ਉਹਦੀ। ਤੇ ਬਾਬੇ ਨੇ ਕਿਤੇ ਇੰਜ ਕਰਕੇ ਨਾ ਇੰਜ ਲਾਇਆ ਸਿਗਰਟ ਤੇ ਬਲ ਪੀਤੀ ਦੀ, ਇਹਨੂੰ ਆਵਾਜ਼ ਆ ਗਈ। ਇਹਨੇ ਕਿਹਾ ਹੁਣ ਜ਼ਰਾ ਲਾ ਲਵੇ, ਇਹਨੇ ਸਿਗਰਟ ਲਾਇਆ ਬਾਬੇ ਨੇ ਇੰਜ ਕਰਕੇ ਨਾ ਤੇ ਧੂਆਂ ਬਾਬੇ ਨੇ ਕੱਢਿਆ ਹੀ ਨਹੀਂ ਬਾਹਰ। ਠੀਕ ਹੋ ਗਿਆ ਤੇ ਇੰਜ ਉਹਨੇ ਸਿਗਰਟ ਇੰਜ ਕੀਤਾ ਇੰਜ ਤੇ ਇਹਨੇ ਤੋਂ ਦੇਖਿਆ ਨਾ ਲੱਗ ਗਿਆ ਤੇ ਕਹਿੰਦਾ, ਇਹ ਕੌਣ ਸਿਗਰਟ ਪੀ ਰਿਹਾ ਬਾਰ-ਬਾਰ, ਇਹ ਬਾਰ-ਬਾਰ ਕੌਣ ਸਿਗਰਟ ਪੀ ਰਿਹਾ, ਬੰਦ ਕਰੋ, ਇਹ ਹਸਪਤਾਲ ਆ। ਬਾਬੇ ਨੇ ਚੱਲਦਾ ਸਿਗਰਟ ਹੱਥ 'ਚ ਇੰਜ ਕਰ ਲਿਆ ਕਸਵੇ ਵੀ ਤੇ ਮੂੰਹ 'ਚ ਧੂਆਂ, ਤੇ ਮੂੰਹ 'ਚ ਬਾਬੇ ਦੇ ਧੂਆਂ ਤੇ ਕੱਢ ਨਹੀਂ ਰਿਹਾ। ਤੇ ਉਹਨੂੰ ਕਹਿੰਦਾ, ਓਏ ਨਰਸ ਨੂੰ ਪਤਾ ਫਲਾ ਡਾਕਟਰ ਨੂੰ। ਉਹਨੇ ਕਿਹਾ ਇੱਧਰ ਕਿਸੇ ਨੇ ਸਿਗਰਟ ਲਾਇਆ, ਇੱਧਰ ਦੱਸ ਨਹੀਂ ਰਿਹਾ। ਉਹ ਤੇ ਬਾਬੇ ਦਾ ਮੈਂ ਹਿਸਾਬ ਲਾਇਆ ਕਿ ਬਾਬੇ ਦਾ ਵਸ ਨਹੀਂ ਚੱਲ ਰਿਹਾ। ਬਾਬਾ ਉੱਠ ਕੇ ਨਾ ਚੰਡ ਮਾਰੇ ਮੂੰਹ 'ਚ ਤੇ ਸਾਲਿਆ ਤੇਰੇ ਤੱਕ ਨਾ ਧੂਆਂ ਆਇਆ ਨਾ ਤੇਰੇ ਤੱਕ ਸਿਰਫ ਮਾਚਸ ਦੀ ਆਵਾਜ਼ ਆਉਂਦੀ ਤੇ ਤੂੰ ਖਾਪਾ ਦੇ। ਲੈ ਵੀ ਅੱਜ 3 ਦਿਨ ਹੋ ਗਏ ਤੇ ਬਾਬੇ ਨੂੰ ਸਿਗਰਟ ਨਹੀਂ ਪੀਣ ਦਿੰਦਾ। ਬਾਬਾ ਆਵਾਜ਼ਾਰ ਹੋਇਆ ਇਹਦੇ ਤੋਂ ਤੇ ਬਾਬਾ ਰੋਜ਼ ਡਾਕਟਰਾਂ ਨੂੰ ਪੁੱਛਦਾ, ਬੁਲਾ ਕੇ ਲੋਕੀ ਪੁੱਛਦੇ ਨੇ ਡਾਕਟਰਾਂ ਨੂੰ ਬੁਲਾ ਕੇ ਕਿ ਜੀ ਸਾਡੇ ਮਰੀਜ਼ ਆ, ਇਹ ਬਾਬਾ ਬੋਲ ਪੁੱਛਦਾ ਇੰਨੇ ਕਦੋਂ ਠੀਕ ਹੋ ਗਏ। ਦੂਜੇ ਨੂੰ ਪੁੱਛਦਾ ਵਾ, ਆਹੋ ਮਰੀਜ਼ਾਂ ਨੂੰ ਪੁੱਛਦਾ ਮੇਰੇ ਤੇ ਲਾਣ ਤੇ ਭੇਜੋ, ਉਹਨੂੰ ਠੀਕ ਕਰੋ ਤੇ ਉਹਨੂੰ ਭੇਜੋ ਇੱਥੋਂ ਜਲਦੀ। ਉੱਥੇ ਸ਼ੂਗਰ ਬਣਿਆ ਪਿਆ। ਆਹੋ ਉਹ ਸ਼ੂਗਰ ਲੱਗਾ ਯਾਰ। ਯਾਰ ਕੱਲ ਦੀ ਗੱਲ ਬੜੀ ਮਜ਼ੇ ਵਾਲੀ ਯਾਰ ਆ ਲੱਤ ਟੰਗੀ ਆ ਕਰੈਕਟਰ ਇੱਕ ਦੀ, ਉਹ ਮੁੰਡੇ ਦੀ ਨਾ ਲੱਤ ਟੰਗੀ ਆ ਤੇ ਆ ਪੂਰਾ ਉਹਦਾ ਨਾ ਉਹਨਾਂ ਨੇ ਕਿਹਾ ਜੀ 2 ਸਾਲ ਤੱਕ ਤੁਸੀਂ ਬੰਨੇ ਹੋ। ਤੇ ਉਹ ਕਰੈਕਟਰ ਕਰ ਰਿਹਾ, ਹਾਂ ਜਾਨੀ ਭਾਜੀ। ਮੈਂ ਕਿਹਾ ਕਿਆ ਹੁਆ? ਉਹ ਹੱਡੀ ਫ੍ਰੈਕਚਰ ਹੋ ਗਈ। ਭਾਣ ਮੈਂ ਤੁਹਾਡਾ ਬੜਾ ਫੈਨ ਆ। ਮੈਂ ਕਿਹਾ ਹੋਇਆ ਕੀ ਆ ਤੈਨੂੰ? ਭਾਣ ਬਸ ਮੈਂ ਡਿੱਗ ਪਿਆ ਤੇ ਨਾਲ ਉਹਦੇ ਫੈਸਲ ਦੋ, ਉਹਦੀ ਵੀ ਫੈਸਲ ਦਾ ਵੀ ਹੁਣ ਗੋਡੇ ਦਾ ਮਸਲਾ। ਮੈਂ ਉਹਨੂੰ ਕਿਹਾ ਫੈਸਲ ਇੱਧਰ ਦੇਖ ਯਾਰ, ਹੋਵੇ ਉਹ ਵਿਚਾਰਾ 16-17 ਸਾਲ ਦਾ ਮੁੰਡਾ ਕਿੱਡਾ ਜੀਦਾ ਰਸਨ ਦਿਆ, ਤੂੰ ਰਾੜ ਪਾਏ ਆ ਪੂਰੇ ਥੀਏਟਰ ਦੇ ਵਿੱਚ, ਉਹਦੇ 'ਚ ਕੋਈ ਚੱਕਰ ਨਹੀਂ, ਕੋਈ ਗੱਲਬਾਤ ਨਹੀਂ। ਡਾਕਟਰਾਂ ਨੂੰ ਵੀ ਭੱਜ ਦੌੜ ਪਾਈ ਆ। ਉਹਨਾਂ ਨੇ ਕਿਹਾ ਜੀ ਇਹਦੀ ਜਿਹੜੀ ਨਾ ਉਹਦਾ ਆਪਰੇਟ ਹੋਣਾ ਨਾ, ਇਹਦੀ ਸੂਜਨ ਘਟੇ ਤੇ ਆਪਰੇਟ ਹੋਣਾ। ਅੱਛਾ ਹੁਣ ਕਰਦਾ ਕੀ ਆ? ਉਹਨੇ ਜ਼ੇਨ ਬਣਾ, ਹੁਣ ਤੂੰ ਨਾ ਇੱਥੇ ਬਰਫ਼ ਰੱਖਣੀ ਹੈ ਤੇ ਤੂੰ ਫੈਸਲ ਦਾ ਮੂੰਹ ਵੇਖੀ ਕੀ ਹੁੰਦਾ। ਹਾਲੇ ਬਰਫ਼ ਨਾਲ ਨਹੀਂ ਲੱਗਣੀ, ਸਿਰਫ ਫੈਸਲ ਨੇ ਦੇਖਿਆ ਵੀ ਰੱਖਣ ਲੱਗੇ ਆ ਰੱਖੀ ਤਰ੍ਹਾਂ ਇੰਝ ਮਾੜੀ ਜੀ ਇੰਝ ਕਰਕੇ। ਉਹ ਫਿਰ ਰੱਖੀ ਨਹੀਂ ਹਲੇ, ਆਰਾਮ ਨਾਲ ਧਿਆਨ ਨਾਲ। ਉਹ ਬੰਦਾ ਕਹਿੰਦਾ ਯਾਰ ਹਾਲੇ ਤੇ ਬਰਫ਼ ਲੱਗੀ ਨਹੀਂ ਲੱਤ ਦੇ ਨਾਲ। ਮੈਂ ਕਿਹਾ ਯਾਰ ਕੀ ਓਏ 2 ਹਸਪਤਾਲ ਬਦਲੇ 3, ਉਹਦੀ
ਉਹ ਸੋਜ ਨਹੀਂ ਲੱਥਣ ਦਈ, ਆਹੋ ਉਸਤਾਦ ਉਹਨੂੰ ਕੋਈ ਸੋਜਾਂ ਦੀਆਂ ਦੇ ਗਿਆ ਸੁਗਾਤਾਂ, ਉਹਦੀਆਂ ਲੱਥ ਨਹੀਂ ਰਹੀਆਂ। ਲੱਗਦਾ ਵਾ ਕਿ ਉਹ ਹਿਲ ਜੁਲ ਬਹੁਤੀ ਕਰ ਰਿਹਾ। ਭਾਜੀ ਉਹ ਆਪੇ ਹੀ ਡਾਕਟਰ ਆ, ਹਟ ਨਹੀਂ ਰਿਹਾ। ਉਹ ਉੱਥੇ ਮਰੀਜ਼ ਦੋਸਤ ਬਣ ਗਏ, ਉਹਦੇ ਮਾਹੌਲ ਬਣਾਇਆ। ਜਿਹੜੇ ਮਰੀਜ਼ ਛੁੱਟੀ ਕਰਕੇ ਜਾ ਰਹੇ ਆ ਉਹ ਫਿਰ 3 ਘੰਟੇ ਬਾਅਦ ਆ ਕੇ ਉਹਦਾ ਪਤਾ ਲੈਣਾ ਰਿਹਾ ਕਿੱਦਾਂ ਫੈਸਲ। ਉਹਨੇ ਮਹੀਨੇ ਤੇ ਲੈ ਲਿਆ ਵਾ ਬੈੱਡ, ਰੋਜ਼ਾਂ ਲੱਗੀਆਂ। ਆਹੋ ਬਾਰ-ਬਾਰ ਮੈਨੂੰ ਕਹਿ ਰਿਹਾ ਵਾ, ਕਹਿੰਦਾ ਯਾਰ ਆਪਰੇਸ਼ਨ ਨਹੀਂ ਹੋਣਾ ਹੈਗਾ। ਇਧਰ ਤੁਸੀਂ ਉਹਦੀ ਗੱਲ ਸੁਣਨਾ ਫੈਸਲ ਦੀ, ਇਹ ਦੇਖਣਾ ਆਪਰੇਸ਼ਨ ਆ ਵੇਖੀ। ਇਹਨੂੰ ਮੈਂ ਇੰਨਾ ਕਹਿਣਾ ਵਾ ਕਿ ਯਾਰ ਮੈਨੂੰ ਪਤਾ ਲੱਗਾ ਫੈਸਲ, ਉਹ ਨਾ ਕਹਿੰਦੇ ਨੇ ਕਿ ਰਾੜ ਰੂੜ ਪੈਂਦੇ ਆ ਵਿੱਚ ਤੇ ਸ਼ੂਗਰ ਵੇਖਣਾ ਅੱਗੋਂ। ਜੇ ਗਾਲ ਕੱਢਣਾ ਸੀ ਉੱਤੇ ਬੀਪ ਲਾ ਦੇਾਂਗੇ। ਹੈਲੋ ਵਾਸਲਾਮ ਯਾਰ ਫੈਸਲ। ਹਾਂਜੀ ਉਹ ਯਾਰ ਇੱਕ ਡਾਕਟਰ ਸਾਹਿਬ ਜੀ ਰਜ਼ਾ ਨਹੀਂ ਆਪਣਾ ਯੂਕੇ ਵਾਲਾ, ਹਾਂ ਹਾਂ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਯਾਰ ਇਦਾਂ ਮਸਲਾ ਬਣਿਆ ਤੇ ਫੈਸਲ ਨੂੰ ਆਪ, ਤੇ ਉਹ ਕਹਿੰਦਾ ਯਾਰ ਇਹ ਤੇ ਰਾੜ ਰੂੜ ਪਾ ਦੇਣੇ ਇਹਨਾਂ ਨੇ, ਸੱਜਿਓਂ ਖੱਬੇ ਹੱਡੀ 'ਚ ਪਰੋ ਦਿੰਦੇ ਨੇ, ਉੱਤੋਂ ਥੱਲੇ ਪਰੋ ਦਿੰਦੇ ਨੇ। ਉਹ ਤਾਂ ਬਹੁਤ ਸਿਆਪਾ ਮੈਨੂੰ ਦੱਸ ਰਿਹਾ ਯਾਰ ਉਹ ਰਜ਼ਾ ਹੈ। ਹਾਂ ਤੇ ਫਿਰ ਹੁਣ ਕੀ ਕਰਨਾ? ਘਰਾਂ ਦੱਸੋ ਯਾਰ ਤੂੰ ਹੁਣ ਹੈਗਾ ਉੱਥੇ ਹਸਪਤਾਲ ਹੀ ਆ? ਹਾਂ ਹਸਪਤਾਲ ਹੀ ਹੁੰਦਾ। ਤੇ ਕੀ ਕਹਿੰਦਾ ਡਾਕਟਰ ਹੁਣ? ਡਾਕਟਰ ਨੇ ਤੇ ਸਵੇਰ ਦਾ ਕਹਿਤਾ, ਕਹਿੰਦਾ ਸੋਜਸ਼ ਬਹੁਤ ਘੱਟ ਗਈ ਆ ਹੁਣ। ਹਾਂ ਠੀਕ ਹੈ, ਤੇ ਸਵੇਰੇ ਕਹਿੰਦਾ ਪਹਿਲੇ ਟਾਈਮ ਇਨਸ਼ਾਅੱਲਾ ਤਾਲਾ ਕਹਿੰਦਾ ਅਸੀਂ ਆਪਰੇਟ ਕਰ ਦੇਣਾ। ਯਾਰ ਉਹ ਕਹਿੰਦਾ ਗੋਡੇ ਦਾ ਮਸਲਾ ਵਾ, ਤੇ ਗੋਡਾ ਜਿਹੜਾ ਨਾ ਰਜ਼ਾ ਕਹਿੰਦਾ ਵਾ ਕਿ ਇਹ ਉਸਤਾਦ ਜੀ ਇਹ ਜਿਹੜਾ ਹੈਗਾ ਤੁਹਾਡੇ, ਮੈਨੂੰ ਇੱਕ ਕਰੈਕਟਰ ਨੇ ਦੱਸਿਆ, ਡਾਕਟਰ ਦਿਲਬਰ ਮਦਨਪੁਰੇ। ਡਾਕਟਰ ਦਿਲਬਰ ਭਲਵਾਨ ਮਦਨਪੁਰੇ। ਦਿਲਬਰ ਉਹ ਯਾਰ ਇਹ ਭਲਵਾਨਾਂ ਦਾ ਕੰਮ ਨਹੀਂ ਹੈਗਾ ਫੈਸਲ ਬਾਦਸ਼ਾਹ। ਫਿਰ ਉਸਤਾਦ ਜੀ ਦਾ ਹੁਣ ਕੀ ਕਰਾਂ ਫਿਰ? ਇਹ ਕਿਸੇ ਮਾੜੇ ਬੰਦੇ ਦਾ ਕੰਮ ਆ। ਉਸਤਾਦ ਜੀ ਤੁਸੀਂ ਕੀ ਕਰਨ ਦੇ? ਮੈਨੂੰ ਨਾਲੇ ਡਬਲ ਮਾਈਂਡ ਕਰੀ ਜਾਂਦੇ, ਨਾਲੇ ਕਰੀ ਜਾਂਦੇ। ਮੈਂ ਕਹਿ ਰਿਹਾ ਸਾਂ ਕਿ ਪਰ ਤੂੰ ਜ਼ਰਾ ਹਿੰਮਤ ਨਹੀਂ ਛੱਡਣੀ ਵੀਰੇ। ਇਹ ਨਾ ਉਹ ਮੈਨੂੰ ਤੂੰ ਰਜ਼ਾ ਨੂੰ ਫੋਨ ਕਰ ਲਾ। ਉਹਨੇ ਕਿਹਾ ਕਿ ਇਹ ਨੰਬਰ ਨਹੀਂ ਹੈਗਾ ਉਹਨਾਂ ਦਾ। ਉਹਨੂੰ ਸਮਝ ਆ ਗਈ ਆ। ਜੋ ਮੈਂ ਦੱਸਿਆ, ਮੈਂ ਕਿਹਾ ਯਾਰ ਇਦਾਂ ਨਾ ਮੇਨ ਗੋਡਾ ਨੀਗਾ, ਉਹਦੇ ਨਾਲ ਹੱਡੀ ਹੁੰਦੀ, ਉਹ ਪਤਾ ਨਹੀਂ ਕੀ ਨਾਂ ਲੈ ਰਿਹਾ ਸੀ। ਉਹ ਕਹਿੰਦਾ ਉਹ ਹੱਡੀ ਐਕਸਰੇ ਦੀ ਫੋਟੋ ਹੈ ਨਾ WhatsApp ਤੇ? ਆਹੋ ਉਹਨੂੰ ਉਦਾਂ ਹੀ ਸਮਝ ਆ ਗਈ ਸੀ ਯਾਰ। ਮੈਂ ਉਹਨੂੰ ਦੱਸਿਆ ਨਾ, ਮੈਂ ਕਿਹਾ ਉਹਦੀਆਂ ਉਂਗਲੀਆਂ ਹਿਲ ਰਹੀਆਂ ਵਾ, ਪੈਰ ਵੀ ਹਿਲ ਰਿਹਾ। ਕਹਿੰਦਾ ਮੈਨੂੰ ਸਮਝ ਆ ਗਈ ਆ, ਲੇਕਿਨ ਉਹਦੀ ਹੱਡੀ ਹੁੰਦੀ ਨਾ ਸਾਈਡਾਂ 'ਤੇ ਛੋਟੀ, ਉਹ ਕਹਿੰਦਾ ਇਹਨਾਂ ਨੇ ਨਾ ਰਾੜ ਜਦੋਂ ਅੰਦਰ ਪਾਉਣਾ ਨਾ, ਤੇ ਅਕਸਰ ਜਿਵੇਂ ਤੁਸੀਂ ਲੱਕੜ ਦੇ ਵਿੱਚ ਨਹੀਂ ਕਿਲ ਠੋਕਦੇ ਤੇ ਲੱਕੜ ਪਾੜ ਜਾਂਦੀ ਹੈ। ਉਹ ਕਹਿੰਦਾ ਇਸ ਟਾਈਪ ਦੀ ਹੱਡੀ ਛੋਟੀ ਹੁੰਦੀ ਆ, ਅਕਸਰ ਕੇਸਾਂ 'ਚ ਇਹ ਹੁੰਦਾ ਵਾ ਕੋਈ ਰਾੜ ਪਾਉਂਦੇ ਆ ਤੇ ਹੱਡੀ ਇੰਜ ਵਿੱਚੋਂ ਮਤਲਬ ਦੋ ਟੁੱਟੇ ਹੋ ਜਾਂਦੇ। ਉਸਤਾਦ ਜੀ ਕੋਈ ਗੱਲ ਕਰਨ ਵਾਲੀ ਕਰਿਆ ਕਰੋ ਯਾਰ, ਕੀ ਕਰਦੇ ਹੋ ਯਾਰ? ਤੂੰ ਮੱਛ ਦੀ ਗੱਲ ਕਰਦੇ ਹੋ ਉਸਤਾਦ ਯਾਰ। ਤੂੰ ਜੀ ਮੇਰੀ ਗੱਲ ਸੁਣੋ, ਮੈਂ ਥੋੜਾ ਜਿਹਾ ਮੈਂ ਵੇਟ ਕਰ ਰਿਹਾ ਵਾਂ ਹਨੇਰੇ ਦਾ। ਮੈਂ ਇੱਥੋਂ ਵੇਖਣਾ ਨਿਕਲਦਾ ਕਿਸ ਤਰ੍ਹਾਂ ਹਸਪਤਾਲੋਂ ਇਨਸ਼ਾਅੱਲਾ ਦਾ ਉਸਤਾਦ ਜੀ। ਤੇ ਕਿੱਦਾਂ ਨਿਕਲੇਗਾ? ਲੱਤ ਤੇ ਤੇਰੀ ਲੱਗਦੀ ਨਹੀਂ ਜ਼ਮੀਨ ਤੇ। ਉਸਤਾਦ ਜੀ ਵੇਖਣਾ ਵੀ ਸਹੀ। ਹਾਂ ਜਿੱਥੇ ਕਈਆਂ ਦੇ ਪੈਰ ਜ਼ਮੀਨ ਤੇ ਨਹੀਂ ਲੱਗਣ ਦੇ। ਯਾਰ ਉਹ ਬਾਬੇ ਦਾ ਸੁਣਾ ਜਿਹੜਾ ਸਿਗਟਾਂ ਵਾਲਾ ਬਾਬਾ। ਪੀਣ ਦਿੱਤੀ ਉਹਨੂੰ ਸਿਗਰਟ ਕਿ ਨਹੀਂ ਮੁੜ ਕੇ? ਨਾ 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 ਉਸਤਾਦ ਜੀ। ਚਲੋ ਅੱਲਾ ਉਸਤਾਦ ਜੀ ਬੜੀ ਹੈ ਦਰਦ ਹੋ ਰਹੀ ਹੈ? ਹਾਂਜੀ ਉਸਤਾਦ ਜੀ ਦਰਦ ਹੁੰਦੀ। ਉਹਨਾਂ ਨੇ ਪਲਸਟਰ ਜਿਹੜਾ ਨਾ ਉਹ ਖੋਲ ਦਿੱਤਾ। ਠੀਕ ਹੈ, ਤੇ ਮੈਂ ਮੈਰ ਨੂੰ ਭੇਜਦਾ, ਮੈਂ ਪਲਸਤਰ ਹੋਰ ਕਰ ਜਾਂਦਾ। ਉਸਤਾਦ ਜੀ ਯਾਰ ਮੈਰ ਨੂੰ ਕਹਿੰਦਾ ਨਾ ਪਲਸਤਰ ਕਰ ਜਾਂਦਾ, ਨਾਲ ਫਰੀਦ ਦੇ ਘਰ ਵੀ ਬਣਦੇ ਆ, ਤੇਰਾ ਘਰ ਵੀ ਉੱਥੋਂ ਥੋੜਾ ਸੀਮੈਂਟ 1/4 ਦਾ ਪਲਸਤਰ ਕਰਾ ਦੇਣਾ ਤੈਨੂੰ। ਉਸਤਾਦ ਜੀ ਅੱਲਾ ਪਾਕ ਖੁਸ਼ ਰੱਖੇ ਸਾਰਿਆਂ। ਡਾਕਟਰ ਆਇਆ ਸੀਗਾ ਮੇਰੇ ਕੋਲ। ਦਿਲ ਨਾ ਛੱਡ ਓਏ, ਤੂੰ ਸ਼ੁਕਰ ਕਰ ਬੇਵਕੂਫਾ, ਤੇਰੀ ਲੱਤ ਤੇ ਸੱਟ ਲੱਗੀ ਹੈ ਨਾ, ਤੇ ਸ਼ੁਕਰ ਕਰ। ਕਿੰਨਾ ਕੁ ਫਰਕ ਹੁੰਦਾ? ਸ਼ੁਕਰ ਕਰ ਅੱਖ ਬਚ ਗਈ ਹੈ। ਉਸਤਾਦ ਜੀ ਮੇਰਾ ਦਿਲ ਪਤਾ ਕੀ ਕਰਦਾ, ਮੈਂ ਮੋਬਾਈਲ ਤੋੜ ਦਵਾਂ। ਅੱਲਾ ਦੇ ਬੰਦੇ ਅੱਗੇ ਗੋਡਾ ਤੜਾ ਲਿਆ ਹੁਣ ਮੋਬਾਈਲ। ਨਾਲੇ ਮੈਨੂੰ ਪਤਾ ਲੱਗਾ ਤੂੰ ਸਾਰਾ ਝੂਠ ਦੱਸਿਆ ਸਾਨੂੰ ਕਿ ਜੀ ਮੈਂ ਜਾ ਰਿਹਾ ਸਾਂ ਤਾਂ ਪਿੱਛੋਂ ਗੱਡੀ ਵਾਲਾ ਮਾਰ ਗਿਆ। ਬੇਟਾ ਤੂੰ ਬਾਰਿਸ਼ 'ਚ ਫੋਨ ਸੁਣ ਰਿਹਾ ਸਾਂ ਤੇ ਤੂੰ ਬਗੈਰ ਛਾੜਾ ਦੇਣ ਤੋਂ ਗੱਡੀ ਸੱਜੇ ਹੱਥ ਮੋੜੀ ਆ ਤੇ ਪਿੱਛੋਂ ਕਾਰ ਨੇ ਤੈਨੂੰ ਚੁੱਕਿਆ ਵਾ। ਨਹੀਂ ਉਸਤਾਦ ਜੀ ਗਲਤ ਕਿਹਾ ਜੀ। ਹਾਂ ਤੂੰ ਤੁਰਿਆ ਜਾਂਦਾ ਸੀ, ਪਿੱਛੋਂ ਕਾਰ ਵਾਲਾ ਆ ਕੇ ਸਿੱਧਾ ਹੀ ਤੈਨੂੰ ਠੋਕ ਗਿਆ ਹੈ ਬਗੈਰ ਵਜ੍ਹਾ ਤੋਂ ਹੀ। ਨਹੀਂ ਉਸਤਾਦ ਜੀ ਵਜ੍ਹਾ ਤੂੰ ਫੈਸਲ ਹਸਪਤਾਲ ਦੇ ਵਿੱਚ ਆ ਮਰਨ ਜੀਣ ਦੇ ਉੱਤੇ। ਮੇਰੀ ਗੱਲ ਸੁਣ ਲਾ। ਫੋਨ ਸੁਣ ਰਿਹਾ ਸੀ ਮੈਂ। ਹਾਂ ਫਰੀਦ ਨਾਲ ਤੂੰ ਗੱਲ ਕਰ ਰਿਹਾ ਸਾਂ? ਫਰੀਦ ਨਾਲ ਗੱਲ ਕਰਨ ਡਿਆ ਸੀ।
ਫਰੀਦ ਨਾਲ ਗੱਲ ਕਰਦੇ ਤੂੰ ਗੱਡੀ ਮੋੜੀ ਇੱਕ ਕਿਸੇ ਸਾਈਡ ਵੱਲ ਬਿਲਕੁਲ ਤੇ ਜਿੱਧਰ ਤੂੰ ਗੱਡੀ ਮੋੜੀ ਆ ਉਧਰੋਂ ਹੀ ਪਿੱਛੋਂ ਗੱਡੀ ਆਈ ਨਾ। ਆਹੋ ਤੇ ਇਹੀ ਮੈਂ ਬਕਵਾਸ ਕੀਤੀ 5 ਮਿੰਟ ਪਹਿਲੇ ਸਾਰੀ, ਜਿਹਨੂੰ ਤੂੰ ਐਡੇ ਵੱਡੇ ਐਕਸਪ੍ਰੈਸ਼ਨ ਨਾਲ ਡਿਨਾਈ ਕਰਤਾ। ਮੈਂ ਵੀ ਤੇ ਕਿਹਾ ਤੇ ਫਿਰ ਤੇਰੀ ਗਲਤੀ ਹੈ ਨਾ, ਗੱਡੀ ਵਾਲੇ ਦਾ ਤੂੰ ਮੁੜ ਕੇ ਕਹਿੰਦੇ ਆ ਉਹ ਕੰਜਰ ਉਹ ਫਲਾਣਾ ਉਹ ਰੁਕਿਆ ਹੀ ਨਹੀਂ, ਉਹ ਨਿਕਲ ਗਿਆ, ਉਹਨੇ ਤਾਂ ਨਿਕਲਣਾ ਹੀ ਸੀ। ਉਸਤਾਦ ਜੀ ਗੱਲ ਪਤਾ ਕੀ ਹੈ, ਮੇਰੀ ਗੱਡੀ ਵੱਜੀ ਐਂਡ ਤੋਂ, ਠੀਕ ਹੈ, ਐਂਡ ਨਹੀਂ ਹੁੰਦਾ ਜਿਹੜਾ ਕਿ ਐਂਡ ਤੋਂ। ਯਾਰ ਤੇਰੀ ਗੱਡੀ ਤੇ ਅਨਬੈਲੈਂਸ ਹੋਈ ਨਾ, ਡਿੱਗਾ ਨਾ ਤੂੰ। ਨਹੀਂ ਉਸਤਾਦ ਜੀ ਗੱਡੀ ਵੱਜੀ ਐਂਡ ਤੇ, ਐਂਡ ਨਹੀਂ ਜਿਹੜਾ ਕਹਿ ਲਓ ਕਿ ਐਂਡ ਤੇ ਜਿਵੇਂ ਕਿ ਤੁਸੀਂ ਉਹ ਪਾਇਦਾਨ ਹੁੰਦਾ ਜਿਹੜਾ, ਆਹੋ 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 ਓਕੇ। ਅਗਰ ਉਹ ਗੱਡੀ ਵੱਜਦੀ ਨਾ ਦਰਮਿਆਨ ਦੇ ਵਿੱਚ ਫਿਰ ਮੇਰੀ ਗਲਤੀ, ਠੀਕ ਹੈ, ਦਰਮਿਆਨ ਚ ਵੱਜਦੀ ਜਾਂ ਸਟਾਰਟ ਤੇ। ਅੱਛਾ ਤੈਨੂੰ ਸ਼ੱਕ ਕਿਹਦੇ ਤੇ ਆ? ਹਾਂ ਉਸਤਾਦ ਜੀ ਮੈਨੂੰ ਕਿਸੇ ਤੇ ਸ਼ੱਕ। ਯਾਰ ਦੱਸ ਨਾ, ਕੋਈ ਗੱਡੀ ਦਾ ਨੰਬਰ ਦੱਸ ਦੇ, ਲੱਭ ਲੈਨੇ ਆ ਉਹਨੂੰ, ਬੰਦੇ ਨੂੰ ਪਰਚਾ ਪੁਰਚਾ ਕਰਾਉਨੇ, ਉਹਦੀ ਗੱਡੀ ਜ਼ਬਤ ਕਰ ਲੈਣੇ। ਨਹੀਂ ਬੰਦਾ ਤਾਂ ਮੈਂ ਪਛਾਣਦਾ ਵਾ ਉਸਤਾਦ ਜੀ, ਰਿਬੌਨ ਸੀ ਬਲੈਕ ਕਲਰ ਦੀ, ਬੰਦਾ ਵਿੱਚ ਜਿਹੜਾ ਬੈਠਾ ਉਹਨੂੰ ਮੈਂ ਪਛਾਣਦਾ ਵਾ। ਅੱਛਾ ਉਹ ਪਿੱਛੋਂ ਆਇਆ ਤੇ ਤੂੰ ਇੰਨੀ ਤਫਸੀਲ ਨਾਲ ਉਹਨੂੰ ਵੇਖ ਲਿਆ? ਹਾਂਜੀ ਉਸਤਾਦ ਜੀ ਨਿਕਲਿਆ ਵੀ। ਅੱਛਾ ਖਿਲਾਰ ਕੇ ਨਿਕਲਿਆ ਵਾ? ਹਾਂ ਗੱਡੀ ਚ ਨਿਕਲਿਆ, ਮੈਨੂੰ ਉਹਨੇ ਸਾਈਡ ਤੇ ਕੀਤਾ, ਫਿਰ ਆ ਕੇ ਬਹਿ ਕੇ ਫਿਰ ਨੱਸ ਗਿਆ। ਯਾਨੀ ਉਹਨੇ ਗੱਡੀ 'ਚ ਉਤਰਿਆ, ਤੈਨੂੰ ਸਾਈਡ ਤੇ ਕੀਤਾ ਤੇ ਫਿਰ ਨਿਕਲ ਗਿਆ। ਆਹ ਚਲੋ ਯਾਰ ਇਹ ਵੀ ਅੱਜ ਕੱਲ ਕੋਈ ਨਹੀਂ ਕਰਦਾ ਭਾਈ, ਇਹ ਵੀ ਨੇਕੀ ਆ। ਦੇਖਣਾ ਉਤਰ ਕੇ ਤੇ ਆਇਆ ਨਾ ਅਗਲਾ, ਸਿੱਧਾ ਹੀ ਚੱਲ ਜਾਂਦਾ, ਤੂੰ ਕਰ ਲੈਣਾ ਸੀ ਉਹਦਾ। ਇਹ ਤੇਰੀ ਨਾ ਫੈਸਲ ਕੋਈ 100 ਸੱਜਣ 100 ਦੁਸ਼ਮਣ ਨੇ, ਤੇਰੀ ਕਿਸੇ ਨੇ ਸਪਾਰੀ ਦਿੱਤੀ ਆ। ਅੱਲਾਹ ਭਲਾ ਕਰੇ ਉਸਤਾਦ ਜੀ ਸਾਡੀ। ਕੋਈ ਨਹੀਂ, ਮੈਂ ਵੀ ਪੂਰਾ ਗੁਟਕਾ ਦੇ ਦੇਣਾ ਕਿਸੇ ਨੂੰ। ਉਹ ਯਾਰ ਇਹਨੂੰ ਠੀਕ ਕਰ, ਹੁਣ ਕੀ ਕਰਨਾ ਇਹਦਾ, ਅੱਗੋਂ ਈਦ ਆਉਣ ਡਈ ਆ। ਸਾਜੀ ਭਾਈ ਮੈਂ ਕਹਿੰਦਾ ਹੁਣ ਜੀ ਸਰਜਰੀ ਤੋਂ ਬਗੈਰ ਹੋ ਜਾਵੇ ਸਾਜੀ ਕਿਤੇ, ਤੇ ਮਿਹਰਬਾਨੀ ਹੋਵੇ। ਚੱਲ ਮੈਂ ਆ ਕੇ ਡਾਕਟਰ ਨਾਲ ਗੱਲ ਕਰਦਾ। ਮੈਨੂੰ ਸਾਜੀ ਨੂੰ ਪੁੱਛਿਆ ਜਦੋਂ ਉਹਨਾਂ ਨੇ ਕਿਹਾ ਸਾਈਨ ਕਰੋ ਇੱਥੇ, ਇਹਨੇ ਕੀ ਕਿਹਾ? ਅੱਛਾ ਉਦੋਂ ਕੀ ਹੋਇਆ ਸੀ ਜਦੋਂ ਉਹਨਾਂ ਨੇ ਕਿਹਾ ਇੱਥੇ ਸਾਈਨ ਕਰੋ? ਉਹ ਫਰੀਦ ਉਸਤਾਦ ਜੀ ਚਵਲਾ ਮਾਰਨ ਡਿਆ ਹੈਗਾ ਫਰੀਦ। ਕੀ ਹੋਇਆ? ਠੀਕ ਹੈ ਉਸਤਾਦ ਜੀ, ਉਹ ਨਾ ਇਹਨੀ ਕੋਈ ਪਲੈਨਿੰਗ ਪਲੂਨਿੰਗ ਫਰੀਦ। ਅੱਛਾ ਉਹ ਮੈਨੂੰ ਉਹ ਡਾਕਟਰ ਮੈਨੂੰ ਕਹਿਣ ਡਿਆ, ਕਹਿੰਦਾ ਯਾਰ ਅਗਰ ਤੂੰ ਉਸ ਤਰ੍ਹਾਂ ਹੀ ਕਰੇਗਾ ਤੇ ਰਿਕਵਰ ਹੋ ਜਾ। ਓਕੇ ਰਿਕਵਰ ਹੋ ਜਾਏਗਾ ਤੂੰ, ਅਗਰ ਵਿਦਆਊਟ ਆਪਰੇਸ਼ਨ 3 ਮਹੀਨੇ ਲੱਗਣਗੇ। ਓਕੇ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ ਕਾਹਦੀ ਟੈਨਸ਼ਨ, ਤੇ 3 ਮਹੀਨੇ ਦੀ ਕਿਹੜੀ ਗੱਲ ਹੈ, ਮੇਰਾ ਉਸਤਾਦ ਅੱਲਾ ਜ਼ਿੰਦਗੀ ਕਰੇ 6 ਮਹੀਨੇ ਵੀ ਬਹਿ ਕੇ ਮੈਨੂੰ ਕੋਈ ਟੈਨਸ਼ਨ ਪ੍ਰੋਬਲਮ ਵਾਲੀ ਗੱਲ। ਉਹ ਫਰੀਦ ਸਾਹਿਬ ਕਹਿੰਦੇ ਨਹੀਂ ਜੀ ਆਪਰੇਟ ਹੀ ਹੋਣਾ, ਆਪਰੇਟ ਹੀ ਹੋਣਾ। ਮੈਂ ਕਿਹਾ ਤੂੰ ਕਾਹਤੋਂ ਯਾਰ ਅਮੀ ਭਰਨ ਡਿਆ, ਡਾਕਟਰ ਮੈਨੂੰ ਕੁਛ ਕਹਿਣ ਡਿਆ। ਫਿਰ ਉੱਥੇ ਸਾਈਨ ਕਰਨ ਗਿਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰਾ ਕੁਛ ਨਹੀਂ ਲੱਗਦਾ। ਸਾਈਨ ਕਾਹਦੇ ਕਰਨ ਗਿਆ? ਉਹ ਸਾਈਨ ਕਰਾਉਂਦੇ ਨੇ ਨਾ ਪਹਿਲੇ ਕਿ ਅਸੀਂ ਆਪਰੇਟ ਕਰਨ ਲੱਗੇ ਆ। ਤੇ ਅਗਰ ਬੰਦਾ ਲਗਾ ਗਿਆ ਤਾਂ ਸਾਡਾ ਜ਼ੁਮਾ ਉਸ ਪੋਸ ਆ। ਲਗਾ ਨਹੀਂ ਗਿਆ, ਸਾਡੀ ਇਜਾਜ਼ਤ ਸਿਰਫ ਬੰਦ ਮੇਰੇ ਕੋਲ ਇਜਾਜ਼ਤ। ਭਾਈਜਾਨ ਇਜਾਜ਼ਤ ਨਹੀਂ ਹੁੰਦੀ, ਤੁਸੀਂ ਕਦੀ ਪੜ੍ਹਿਆ ਨਹੀਂ? ਉਹਦੇ ਤੇ ਸਾਰਾ ਲਿਖਿਆ ਹੁੰਦਾ ਵਾ। ਉਹ ਤੁਸੀਂ ਮਾੜਾ ਜਿਹਾ ਕੋਈ ਹਲਕਾ ਜਿਹਾ ਵੀ ਆਪਰੇਟ ਕਰਾਉਣਾ ਹੋਵੇ ਨਾ, ਥੋੜਾ ਜਿਹਾ ਵੀ, ਤਾਂ ਵੀ ਉਹ ਪੂਰਾ ਸਾਈਨ ਕਰਾਉਂਦੇ ਕਿ ਅਗਰ ਖੁਦਾ ਨਾ ਖਾਸਤਾ ਕਿਤੇ ਉਹ ਜਰਾਸੀਮ ਉਹਦੇ 'ਚ ਹੀ ਹੋਇਆ, ਕਿਤੇ ਇਨਫੈਕਸ਼ਨ ਕਰ ਗਿਆ, ਬੰਦਾ ਲਗਾ ਗਿਆ ਤੇ ਸਾਡੀ ਜ਼ੁਮਾ ਉਸ ਪੋਸ ਆ। ਇਹਦੇ ਤੇ ਪੂਰਾ ਤੂੰ ਪੜ੍ਹਿਆ ਨਹੀਂ, ਤੂੰ ਸਾਈਨ ਕਰਤੇ ਆ? ਮੈਂ ਨਹੀਂ ਕੀਤੇ, ਫਰੀਦ ਨੇ ਕੀਤੇ ਨਫਤਾਲ। ਬਸ ਇਹ ਲੈ ਦੇ ਗਿਆ ਤੈਨੂੰ, ਲੱਖ ਅੱਲਾ ਨਾ ਤੇਰੇ ਤੇ। ਤੂੰ ਫਰੀਦ ਕੋ ਕਾਤੋਂ ਕਰਾਏ ਆ? ਆਪਰੇਸ਼ਨ ਤੇਰਾ ਹੋਣਾ ਵਾ, ਬੁੱਢੀ ਤੇਰੀ ਉੱਥੇ, ਭਰਾ ਤੇਰੇ ਉੱਥੇ, ਮੁੰਡਾ ਤੇਰਾ ਉੱਥੇ, ਸਾਈਨ ਤੂੰ ਫਰੀਦ ਕੋ ਕਰਾਉਣੇ ਆ? ਉਹਨੂੰ ਮੈਂ ਕਿਹਾ ਵੀ ਸੀਗਾ ਫਿਲਹਾਲ ਨੂੰ, ਭੈਣ ਕਹਿੰਦੇ ਫਰੀਦ ਨੂੰ ਕਾਹਤੋਂ ਸਾਈਨ ਕਰਾਇਆ? ਹਾਂਜੀ ਭੈਣ ਕੀ ਹੋਇਆ ਸੀ, ਤੂੰ ਸਾਈਨ ਕਿਉਂ ਨਹੀਂ ਕੀਤੇ? ਭੈਣ ਮੈਂ ਕੀਤੇ ਸਾਈਨ, ਮੈਂ ਫਿਰ ਮਗਰੋਂ ਫੌਰਨ ਪਹੁੰਚਿਆ। ਮੈਂ ਜਾ ਕੇ ਉਹਨੂੰ ਕਿਹਾ, ਮੈਂ ਕਿਹਾ ਮੈਂ ਉਹਦਾ ਛੋਟਾ ਭਾਈ ਹਾਂ, ਤੇ ਉਹਨਾਂ ਨੇ ਕਿਹਾ ਇਹ ਕੌਣ? ਮੈਂ ਕਿਹਾ ਇਹਦੇ ਦੋਸਤ ਨੇ। ਤੇ ਫਿਰ ਉਹ ਮੈਂ ਜਾ ਕੇ ਥੱਲੇ ਸਾਈਨ ਕੀਤੇ। ਚਲੋ ਠੀਕ ਆ, ਓਕੇ, ਮੈਂ ਕਰਦਾ ਦੁਬਾਰਾ, ਜਾਨਾ ਹੁੰਦੀਆਂ ਕਰਦਾ। ਓਏ ਹੋਏ ਲੋ ਜੀ ਨਾਜ਼ਰੀਨ, ਉਸਤਾਦ ਜੀ ਅੱਛਾ ਤੂੰ ਸਾਈਨ ਕਿਸ ਚੱਕਰ 'ਚ ਕੀਤੇ ਜਦੋਂ ਉਹਦਾ ਭਰਾ ਉੱਥੇ ਆ? ਨਹੀਂ ਸੀ ਹੈ ਨਾ ਕੋਈ ਵੀ, ਤੇ ਇਹਨੇ ਰੋਕਿਆ ਨਹੀਂ ਤੈਨੂੰ? ਇਹਦੇ ਸਾਹਮਣੇ ਨਹੀਂ ਕੀਤੇ ਤੂੰ? ਉਸਤਾਦ ਜੀ ਕਿੱਦਾਂ ਰੋਕਿਆ ਤੁਹਾਨੂੰ ਮੈਂ ਦੱਸਣਾ। ਉਹ ਕਹਿੰਦੇ ਜੀ ਆ ਫਾਈਲ ਲਿਆਂਦੀ, ਉਹਨਾਂ ਫਾਈਲ ਬਣਵਾ ਕੇ ਸਾਰੀਆਂ ਪਰਚੀਆਂ ਮੈਂ ਬਣਵਾਈਆਂ, ਸਾਰਾ ਕੁਝ ਹੋ ਗਿਆ। ਤੇ ਹੁਣ ਮੈਂ ਉੱਥੇ ਸਾਈਨ, ਮੈਂ ਕਿਹਾ, ਉਹਨਾਂ ਨੇ ਕਿਹਾ ਜੀ ਪਲੀਜ਼ ਆਪ ਸਾਈਨ ਕਰ ਦੇ। ਤੇ ਮੈਂ ਕਿਹਾ ਸਾਈਨ ਮੈਂ ਕਰਦਾ? ਤੇ ਮੈਂ ਇਹਦੇ ਵੱਲ ਵੇਖਿਆ ਪਿੱਛੇ, ਮੈਂ ਕਿਹਾ ਫੌਰਨ ਆਪਰੇਸ਼ਨ ਕਰਾਈਏ, ਸਾਈਨ ਕਰ ਦਈਏ। ਤੇ ਮੈਂ ਇੰਜ ਨੂੰ ਕਰਕੇ ਨਾ ਮੂੰਹ ਤੇ ਐ ਸਾਈਨ ਕਰਨ, ਤੇ ਹੁਣ ਪਿੱਛੇ ਬੈਠਾ ਵੇਖਣ, ਕਹਿੰਦਾ ਪ੍ਰੀਤ ਕੀ ਕਰਨ ਡਿਆ? ਮੈਂ ਕਿਹਾ ਸਾਈਨ। ਕਹਿੰਦਾ ਉਹ ਇਹਦੇ ਕੋਲ ਸਾਈਨ ਨਾ ਕਰਾਓ, ਓਏ ਤੂੰ ਚਾਹੁੰਦਾ ਮੈਂ ਮਰ ਜਾਏ, ਹਿੱਟ ਹੋ ਜਾਵੇ।
ਉਹ ਸੈਨ ਨਾ ਕਰਾਇਆ ਇਹਦੇ ਕੋਲੋਂ। ਮੇਰਾ ਕੁਝ ਨਹੀਂ ਲੱਗਦਾ। ਆਹ ਉਦੋਂ ਮੇਰਾ ਸ਼ਹਿਜ਼ਾਦ ਆਇਆ, ਮੈਂ ਕਿਹਾ ਭਾਈ ਸਾਈਨ ਕਰ ਲੈ ਯਾਰ, ਤੇਰੀ ਮਿਹਰਬਾਨੀ। ਉਸਤਾਦ ਜੀ ਕੱਲ ਨਾ ਉਹਨੂੰ ਬੇਹੋਸ਼ੀ ਵਾਲੀ ਉਹਨਾਂ ਨੇ ਕਿਹਾ ਡਾਕਟਰ ਆਣਾ ਵਾ ਤੇ ਉਹਨਾਂ ਨੇ ਫਿਟਨੈਸ ਚੈੱਕ ਕਰਨੀ ਨਾ, ਤੇ ਉਸ ਤੋਂ ਬਾਅਦ ਉਹਨਾਂ ਨੇ ਬੇਹੋਸ਼ ਕਰਨਾ। ਤੇ ਹੁਣ ਨਾ ਉਹ ਇੰਨੀ ਗੱਲ ਇਹਦੇ ਸਾਹਮਣੇ ਹੋ ਗਈ ਵੀ ਉਹਨਾਂ ਬੇਹੋਸ਼ ਕਰਨਾ। ਡਾਕਟਰ ਕੀ ਮਤਲਬ ਹੈ ਕਿ ਇੰਨਾ ਡਰਿਆ ਵਾ ਕਿ ਇੰਜ ਦੇਖਣ ਦਿਆ ਤੇ ਸਿਰਫ ਆ ਕੇ ਬੰਦੇ ਨੇ ਕਿਹਾ ਬੇਹੋਸ਼ ਕਰਨ ਵਾਲਾ ਡਾਕਟਰ ਆ ਗਿਆ ਤੇ ਬੇਹੋਸ਼ ਹੋ ਗਿਆ। ਉਹੀ ਚੱਕਰ ਹੋਇਆ ਡਰ ਕੇ ਬੇਹੋਸ਼ ਹੋ ਗਿਆ। ਉਸਤਾਦ ਜੀ ਇਹਨੂੰ ਦੱਸਿਆ ਵੀ ਬੇਹੋਸ਼ ਕਰਨਾ ਵਾ ਉਹਨਾਂ ਨੇ। ਤੇ ਹੁਣ ਨਾ ਥੋੜੀ ਦੇਰ ਬਾਅਦ ਉਹ ਆਇਆ, ਜਿਹੜਾ ਬੰਦਾ ਉਹ ਹੁੰਦਾ ਲਾਉਂਦਾ ਨਾ ਟੀਕੇ ਟੂਕੇ ਕਹਿੰਦੇ ਵਾਰਡ ਬॉय ਟਾਈਪ, ਉਹ ਆਇਆ। ਤੇ ਹੁਣ ਨਾ ਫੈਸਲ ਤੇ ਬਰਨੌਲਾ ਲੱਗਾ, ਬੜੀ ਮੁਸ਼ਕਲ ਆਇਆ। ਤੇ ਹੁਣ ਨਾ ਉਹਨੇ ਲਿਆ ਕੇ ਟੀਕਾ ਇੰਜ ਖੋਲਿਆ ਤੇ ਉਹ ਆਪਣੇ ਹਿਸਾਬ ਨਾਲ ਐ ਕਰਕੇ ਨਾ ਤੇ ਉਹਨੇ ਹੱਥ ਫੜਿਆ ਤੇ ਫੈਸਲ ਕਰਦਾ, ਉਹ ਕੀ ਗੱਲ ਆ ਕੀ ਮਸਲਾ ਤੇਰੇ? ਉੱਥੇ ਬਹੁਤ ਡਰਾਮੇ ਹੋ ਰਹੇ ਨੇ ਨਾਜ਼ਰੀਨ। ਹੁਣ ਨਾ ਉਹਨੇ ਟੀਕਾ ਲਾਉਣ ਦਾ ਟੀਕਾ ਭਰਨ ਡਿਆ ਤੇ ਫੈਸਲ ਹੁਣ ਮੈਂ ਕਿਹਾ ਕੀ ਹੋਇਆ? ਇਹ ਅੱਖਾਂ ਕਿਤੇ ਰੌੜਿਆ। ਮੈਂ ਕਿਹਾ ਭਾਈ ਜਾਨ ਇਹ ਨਾ ਬੇਹੋਸ਼ੀ ਦਾ ਇੰਜੈਕਸ਼ਨ ਸੀ। ਕਹਿੰਦਾ ਨਹੀਂ ਐਂਟੀਬਾਇਓਟਿਕ। ਤੇ ਮੈਂ ਕਿਹਾ ਤੈਨੂੰ ਅੱਖਾਂ ਕਿਤੇ ਰਵੀ ਹੋਲਾ। ਮੈਂ ਉਹਦੇ ਵਾਲਾਂ ਤੋਂ ਫੜਿਆ, ਮੈਂ ਕਿਹਾ ਮੈਂ ਤੇਰੇ ਨੱਕ ਐਡਾ ਵੱਡਾ ਭੰਨ ਦੇਣਾ, ਹਲੇ ਬੇਹੋਸ਼ੀ ਵਾਲਾ ਇੰਜੈਕਸ਼ਨ। ਨਾਜ਼ਰੀਨ ਲੈ ਏਦਾਂ ਕਰਦੇ ਆ, ਕੱਲ ਨਾ ਸਵੇਰੇ ਕੱਲ ਦਿਨੇ ਨਾ ਹਸਪਤਾਲ ਜਾ ਕੇ ਨਾ ਵੀਡੀਓ ਬਣਾ ਕੇ ਲਿਆਉਣੇ, ਤੁਹਾਡੇ ਨਾਲ ਵੀ ਉਹਦੀ ਮੁਲਾਕਾਤ ਕਰਾਉਣੇ ਆ ਤੇ ਉਹਦੇ ਲਈ ਦੁਆ ਵੀ ਕਰਨਾ ਤੇ ਵੇਖਣਾ ਵੀ ਤੁਸੀਂ ਵੀ ਉੱਥੇ ਹੁੰਦਾ ਕੀ ਤੇ ਵੇਖਣਾ ਇੰਜ ਪਿਆ ਹੋਏਗਾ, ਇੰਜ ਨਾ ਅੱਖਾਂ ਦੇ ਅੱਗੇ ਹੀ ਵੱਡੇ ਪੈਂਚਰ ਲੱਗੇ ਉਹਦੇ ਇੱਥੇ ਤੇ ਇੰਜ ਹੋ ਜਾਏਗਾ ਨਾ ਤੇ ਵੇਖਣਾ ਤੇ ਇੰਜ ਕਰਦਾ, ਯਾਨੀ ਨਾ ਲਾੜਾ ਬਣਿਆ ਵਾ ਜਿਵੇਂ ਸਾਰਿਆਂ ਸਿਹਤਮੰਦਾਂ ਚੋਂ ਇੱਕ ਨੂੰ ਸੱਟ ਲੱਗ ਜਾਂਦੀ ਨਾ ਤੇ ਉਹ ਲਾੜਾ ਹੋ ਜਾਂਦਾ। ਆਹ ਫੜ ਕੇ ਲਿਆਓ, ਉਹ ਫੜ ਕੇ ਲਿਆਓ, ਉਸਤਾਦ ਆਹ ਲੱਤ ਥੋੜੀ ਉੱਤੇ ਕਰ, ਓਏ ਓਏ ਬੇਗਮ ਆਹ ਥੋੜਾ ਸਰਾਣਾ ਥੱਲੇ, ਇਹ ਟੈਪ ਹੋਇਆ ਪਿਆ। ਨਹੀਂ ਉਹਦਾ ਚੇਤਾ ਕਰਦਾ ਵਾ, ਲੱਤ ਕਹਿੰਦਾ ਥੋੜੀ ਜਿਹੀ ਉੱਪਰ ਰੱਖੇ, ਉਹ ਅਵਾਰਡ ਬॉय ਹੁੰਦਾ ਤੇ ਹੁਣ ਥੱਲੋਂ ਮਸ਼ੀਨ ਜੀ ਘੁਮਾ ਜਾਂਦਾ, ਲੱਤ ਤਾਂ ਹੋ ਜਾਂਦੀ ਹੈ। ਥੋੜੀ ਕਿ ਦੇਰ ਬਾਅਦ ਇੱਕ ਬੁੱਢੀ ਉਹਨੂੰ ਕਹਿੰਦਾ ਭਰਾ, ਕਹਿੰਦੇ ਇਹਨੂੰ ਲੱਤ ਥੱਲੇ ਕਰ, ਉਹ ਥੱਲੇ ਤੋਂ ਫੇਰ ਆ ਕੇ ਕਹਿੰਦਾ ਯਾਰ ਕਿਆ ਮਸਲਾ ਹੈ, ਇਸਕੋ ਉੱਪਰ ਕਰਕੇ ਰੱਖੇ। ਓਕੇ ਆ ਤੇ ਏਦਾਂ ਉਹਨੇ ਕੀ ਦੱਸਵਾ ਠੀਕ ਹੋਣਾ। ਕੱਲ ਪਤਾ ਕੀ ਹੋਇਆ, ਉਹ ਨਾਲ ਦੇ ਬੈੱਡ ਤੇ ਇਹਨੇ ਰੌਲਾ ਇੰਨਾ ਉਸਤਾਦ ਜੀ ਪਾਇਆ ਹੁੰਦਾ ਵਾ ਉਹ ਵਾਰਡ ਦੇ ਵਿੱਚ, ਉਹ ਹੁਣ ਨਾਲ ਦੇ ਬੈੱਡ ਤੇ ਬੁੱਢੀਆਂ 3-4 ਬੈਠੀਆਂ, ਉਹ ਨਾਲ ਯਾਦ ਲਈ ਆਈਆਂ ਨਾ, ਉਹ ਬਾਬਾ ਜੀ ਜਿਹੜੇ ਤੁਸੀਂ ਦੱਸ ਰਹੇ। ਤੇ ਹੁਣ ਨਾ ਫੈਸਲ ਦੀ ਉਹਨਾਂ ਨੇ ਕਿਹਾ ਲੱਤ ਉੱਪਰ ਕਰੇ, ਫੈਸਲ ਲੱਤ ਉੱਪਰ ਕਰੇ ਤੇ ਨਾਲੇ ਓਏ ਮੈਂ ਮਰ ਗਿਆ, ਓਏ ਮੈਂ ਮਰ ਗਿਆ। ਤੇ ਹੁਣ ਨਾ ਇੱਕ ਬੁੱਢੀ ਆਈ ਤੇ ਉਹਨਾਂ ਇਹਦੇ ਕੋਲ ਆ ਕੇ ਕਹਿੰਦੀ, ਹੈ ਵੇ ਭਾਈ ਕਿੱਦਾਂ ਸਾਰਾ ਤੂੰ ਜਣਾ ਜਵਾਨ ਆ ਵੀ ਤੈਨੂੰ ਅਕਲ ਨਹੀਂ ਆਉਂਦੀ, ਕਿੱਦੀਆਂ ਰਾਤਾਂ ਪਾਉਣ ਡਿਆ। ਤੇ ਹੁਣ ਨਾ ਫੈਸਲ ਕਰਦਾ ਤੇ ਤੂੰ ਵੀ ਤਾਂ ਆਪਣੇ ਸਹੁਰੇ ਦੇ ਖਿਲਾਫ ਗੱਲਾਂ ਕਰਨ ਡਈ ਸੀ। ਤੇ ਉਹੀ ਸਹੁਰਾ, ਉਹ ਸਹੁਰਾ ਹੀ ਸੀ, ਕਹਿੰਦਾ ਤੂੰ ਵੀ ਤੇਰੇ ਖਿਲਾਫ ਗੱਲਾਂ ਕਰਨੀ ਪਈ, ਉਹਨੇ ਤੇ ਆਜ ਲੜਾਤਾ ਉਹਨੇ ਦੱਬ ਗਿਆ। ਉੱਥੇ ਤਕਲੀਫ ਚ ਵੀ ਉਹਨਾਂ ਨੂੰ ਹਟ ਨਹੀਂ ਰਿਹਾ ਉੱਥੇ। ਲਓ ਜੀ ਸਵੇਰੇ ਨਾ ਕੋਈ ਘੰਟੇ 1.5 ਘੰਟੇ ਦੀ ਵੀਡੀਓ ਉੱਥੇ ਹੀ ਬਣੇਗੀ, ਕੱਲ ਦਾ ਟੀ ਟਾਈਮ ਉੱਥੇ ਹੀ ਹੋਏਗਾ ਸਾਡਾ। ਮੈਂ ਭਾਈ ਨੂੰ ਕਿਹਾ ਸੀ ਚੱਲੀਏ, ਭਾਈ ਨੇ ਕਹਿੰਦੇ ਨਹੀਂ ਅੱਛਾ ਨਹੀਂ ਲੱਗਦਾ ਯਾਰ, ਉਹ ਸੱਟ ਲੱਗੀ ਤੇ ਉਹ ਕੈਸੇ ਸ਼ੂਗਰ ਲਾ ਰਿਹਾ ਐਕਟ ਕਰਨ ਡਿਆ ਉੱਥੇ। ਮੈਂ ਗਿਆ ਮੈਂ ਉਦੋਂ ਅੱਧਾ ਕੁ ਘੰਟਾ ਪਤਾ ਲੈਣ ਲਈ, ਮੈਂ ਕਿਹਾ ਚਲੋ ਮੈਂ ਗਿਆ ਵਾ ਤੇ ਮਿਲ ਮੁਲ ਕੇ, ਮੈਂ ਕਿਹਾ ਤੁਸੀਂ ਤੇ ਮਾਸ਼ਾਅੱਲਾ ਹੈਪੀ ਹੋ, ਐਵੇਂ ਪੂਰੀ ਇੰਡਸਟਰੀ 'ਚ ਵਕਤ ਪਾਇਆ ਵੀ ਏਦਾਂ ਹੋ ਗਿਆ ਏਦਾਂ। ਕਹਿੰਦਾ ਚੁੱਪ ਕਰ, ਬਾਅਦ ਤੇਰਾ ਵੀਰਾ ਇੱਥੋਂ ਵੀ ਫੁੱਲ ਕਲੈਪਾਂ ਲੈ ਰਿਹਾ। ਐਮਰਜੈਂਸੀ ਵਾਰਡ 'ਚ ਵੀ ਕਲੈਪਾਂ ਲੈ ਰਿਹਾ ਤੇ ਜੈਨੂਅਨ ਲੈ ਰਿਹਾ ਵਾ ਭਾਈ। ਨਹੀਂ ਉਹ ਬਹੁਤ ਆਈਟਮ ਕਰ ਰਿਹਾ। ਅੱਛਾ ਉਹ ਹਸਪੀਟਲ ਏਦਾਂ ਦਾ ਵਾ, ਉਹ ਨਾ ਮਤਲਬ ਨਾ ਉਹਦੇ 'ਚ ਇੰਜ ਹਾਤਾ ਜਿਹਾ ਤੇ 3-4 ਇੰਚ ਬੈੱਡ ਆ ਤੇ 3-4 ਇੰਚ ਬੈੱਡ ਆ। ਆਰ ਮੈਂ ਅੰਦਰ ਵੜਿਆ ਉਦੋਂ ਤੇ ਉਹ ਨੁੱਕਰ ਤੇ ਇੱਕ ਪੇਸ਼ੈਂਟ ਆ ਤੇ ਉਹਦਾ ਸਿਰਫ ਮੈਨੂੰ ਮੂੰਹ ਨਜ਼ਰ ਆ ਰਿਹਾ ਤੇ ਸਾਡੀ ਉਹਨੂੰ ਆਵਾਜ਼ ਯਕੀਨਨ ਨਹੀਂ ਜਾ ਰਹੀ ਹੋਣੀ, ਉਹਦੀ ਸਾਨੇ ਆ ਰਹੀ। ਤੇ ਮੈਂ ਅੰਦਰ ਵੜਿਆ ਤੇ ਮੈਂ ਇੰਜ ਫੈਸਲ ਕੋਲ ਬਹਿ ਗਿਆ ਤੇ ਮੈਂ ਉਹਦਾ ਦੇਖਿਆ ਤੇ ਉਹ ਇਹਨੇ ਯਾਨੀ ਮੇਰਾ ਦੇਖ ਕੇ ਬਈ ਮੈਂ ਪੌਣਾ ਘੰਟਾ ਬੈਠਾ ਰਿਹਾ, ਉਹ ਇੰਝ ਹੀ ਰਿਹਾ। ਯਾਨੀ ਮੈਂ ਫੈਸਲ ਉਹ ਦੇਖ ਹੱਸੀ ਜਾ ਰਿਹਾ, ਜਿਹੜਾ ਉਹ ਨੁੱਕਰ ਤੇ ਸੀ ਪਰੇ। ਮੈਂ ਕਿਹਾ ਇਹ ਪਤਾ ਕੀ ਆ, ਇਹਨੂੰ ਆਵਾਜ਼ ਨਹੀਂ ਆ ਰਹੀ ਲੇਕਿਨ ਇਹ ਸਿਰਫ ਇਹ ਸੋਚ ਰਿਹਾ ਕਿ ਜਾਨੀ ਆ ਤੇ ਜਿਹੜੀਆਂ ਗੱਲਾਂ ਕਰ ਰਿਹਾ ਸਹਿ ਲਿਆਉਣੀਆਂ ਤੇ ਅਸੀਂ ਜੋ ਬਸ, ਉਹਨੂੰ ਆਵਾਜ਼ ਨਹੀਂ ਆ ਰਹੀ ਲੇਕਿਨ ਉਹ ਇਸ ਕੌਨਫੀਡੈਂਸ ਅਸੀਂ ਜਾ ਰਿਹਾ ਕਿ ਇਹ ਲਾਜ਼ਮੀ ਹੱਸਣ ਵਾਲੀਆਂ ਗੱਲਾਂ ਕਰ ਰਿਹਾ ਤੇ ਉੱਥੇ ਅਸੀਂ ਆ ਰਹੇ। ਮੈਂ ਕਿਹਾ ਯਾਰ ਇਹਨੂੰ ਕੀ ਆਈ ਮੈਂ ਲੜਿਆ ਵਾ ਨਾ ਉਹਦੇ ਨਾਲ, ਮੈਂ ਕਿਹਾ ਯਾਰ ਖੁਦਾ ਦੇ ਬੰਦੇ ਮੈਡੀਸਨ ਖਾਣੀ ਆ, ਟੈਬਲੇਟ ਜਿਹੜੀ ਉਹ ਰਿਐਕਟ ਕਰ ਦਿੰਦੀ, ਕੁਛ ਖਾ ਲੈ। ਯਾਰ ਫਰੀਦ ਭੁੱਖ ਨਹੀਂ ਯਾਰ ਕਿਸਮ ਦਾ ਮੇਰਾ ਆਪ ਇੱਥੋਂ ਫੜ ਕੇ ਉਹਨੇ ਕੋਣੀ ਨੱਪੀ। ਜਦੋਂ ਇੰਝ ਨਾ ਡਾਕਟਰ ਇੱਥੇ ਟੀਕਾ ਲਾਉਣ ਲੱਗਾ ਉਹਦੇ ਉਹ ਇੱਥੇ ਉਹ ਬਰਨੌਲਾ, ਡਾਕਟਰ ਨੇ ਇੰਝ ਕੀਤਾ, ਉਹਨੇ ਇਸ ਕਿਸਮ ਦਾ ਮੇਰਾ ਇੱਥੋਂ ਇੰਝ ਕੀਤਾ ਵਾ, ਮੇਰਾ ਉਹਨੇ ਖੂਨ ਸਰਕਲ ਹੀ ਰੋਕ ਦਿੱਤਾ। ਉਹ ਮੈਂ ਕਿਹਾ ਨਾ ਛੇਤੀ ਉਹ ਇੱਧਰੋਂ, ਇਹਨੇ ਮੇਰਾ ਹੱਥ ਸੁੰਨ ਕਰ ਦਿੱਤਾ।
ਉਹ ਮੈਂ ਕਿਹਾ ਕਿੱਥੇ ਹਾਲੇ, ਉਹ ਬਹੁਤ ਉਸਤਾਦ ਜੀ ਜਦੋਂ ਨਾ ਮੈਂ ਉਹਨੂੰ ਕਿਹਾ, ਮੈਂ ਕਿਹਾ ਰੋਟੀ ਜਿਹੜੀ ਥੋੜੀ ਖਾ ਲੈ, 2 ਬੁਰਕੀਆਂ। ਓਏ ਜਦੋਂ ਪਹਿਲਾਂ ਇਹਦਾ ਮੈਨੂੰ ਫੋਨ ਆਇਆ ਸੜਕ ਤੇ ਪਿਆ ਹਾਲੇ, ਤੇ ਕਹਿੰਦਾ ਉਹਨੂੰ ਸ਼ਦਾਰ ਨੂੰ ਕਹਿੰਦਾ ਤਾਹ ਤੁਹਾਨੂੰ ਫੋਨ ਕਰ। ਮੈਂ ਕਿਹਾ ਲੋ ਤਾਹ ਜੀ ਮੇਰਾ ਐਕਸੀਡੈਂਟ ਹੋ ਗਿਆ। ਮੈਂ ਕਿਹਾ ਕਿੱਦਾਂ? ਉਹ ਜਿੱਦਾਂ ਵੀ ਹੋਇਆ ਮੈਂ ਟੀਕਾ ਨਹੀਂ ਲਵਾਉਣਾ। ਉੱਥੇ ਹੀ ਸੜਕ ਤੇ ਪਿਆ ਗਈ ਮੈਂ ਟੀਕਾ ਲਵਾਉਣਾ, ਮੈਨੂੰ ਪਤਾ ਹੀ ਨਹੀਂ ਕੀ ਹੋਇਆ ਹਾਲੇ। ਉਹ ਮੈਂ ਕਿਹਾ ਨਾਲ ਵਾਈ ਹੋਇਆ ਕੀ ਆ? ਜਿਵੇਂ ਉਹ ਤੁਹਾਡੇ ਨਾਲ ਨਹੀਂ ਕਰਦਾ, ਬਰਨੌਲਾ ਲਾਉਣ ਲੱਗਾ ਕਰਦਾ, ਉਹਨੇ ਬਰਨੌਲਾ ਲਾ ਕੇ ਸੂਈ ਅੱਗੇ ਕੀਤੀ ਕਰਦਾ, ਡਾਕਟਰ ਨੂੰ ਕਹਿੰਦਾ, ਮੈਂ ਹੱਸ ਗਿਆ, ਹੱਸੀ ਜਾਵਾ ਕਰਦਾ। ਮੈਂ ਕਿਹਾ ਯਾਰ ਫੈਸਲ ਥੋੜੀ ਜਿਹੀ ਰੋਟੀ ਤੇ ਖਾ ਲੈ। ਨਹੀਂ ਯਾਰ ਭੁੱਖ ਨਹੀਂ ਹੈ। ਮੈਂ ਅੱਧਾ ਘੰਟਾ ਇਹਨੂੰ ਕਹਿ ਗਿਆ ਭੁੱਖ ਨਹੀਂ ਹੈ, ਭੁੱਖ ਨਹੀਂ ਹੈ। ਮੈਂ ਥੋੜਾ ਜਿਹਾ ਬਾਹਰ ਨੂੰ ਗਿਆ, ਵਾਸ਼ਰੂਮ ਗਿਆ, ਵਾਪਸ ਆਇਆ ਤੇ ਬੈੱਡ ਥੱਲੇ ਐਡਾ ਸੋਹਣਾ ਡੱਬਾ ਕੱਢ ਕੇ ਮੈਨੂੰ ਖਾਣ ਡਿਆ। ਮੇਰੇ ਬੋਲਾ 4 ਦਿਨ ਪਹਿਲੇ ਉਹ ਪੁਰਾਣੇ ਹਸਪਤਾਲ ਮੈਂ ਗਿਆ ਤੇ ਮੈਂ ਕੋਈ ਉੱਥੇ ਕੁਛ ਵੀ ਨਹੀਂ, ਮੈਂ ਜਾ ਕੇ ਬਹਿ ਗਿਆ ਤੇ ਕਹਿੰਦਾ ਉਸਤਾਦ ਜੀ ਸੇਬ ਖਾ ਲਓ। ਮੈਂ ਕਿਹਾ ਕਿੱਥੇ ਆ? ਕਹਿੰਦਾ ਲਿਆਏ ਨਹੀਂ। ਮੈਂ ਕਿਹਾ ਨਹੀਂ। ਮੈਂ ਕਿਹਾ ਸੌਰੀ ਯਾਰ ਮੈਨੂੰ ਯਾਦ ਭੁੱਲ ਗਿਆ। ਕੋਈ ਨਹੀਂ ਕਹਿੰਦਾ ਖੈਰ। ਐਡਾ ਚਵਲਾ ਉਹਨਾਂ ਨੇ ਨਾ ਕਿਹਾ ਵਾਸ਼ਰੂਮ ਕਰਵਾ ਲਓ। ਲੋ ਉਸਤਾਦ ਜੀ ਪਤਾ ਕੀ ਕਰੋ, ਆਪਾਂ 5 6 7 ਚੱਲਾਂਗੇ ਤੇ ਚੀਜ਼ੇ ਵਾਲੀਆਂ ਚੀਜ਼ਾਂ ਲੈ ਕੇ ਜਾਣੀਆਂ ਉਹਦੇ ਵਾਸਤੇ ਕਿ ਵੀ ਫੈਸਲ ਮੈਂ ਤੇਰੇ ਵਾਸਤੇ ਆ ਲੈ ਕੇ, ਸਹੀ, ਜਿਹਦਾ ਨਾ ਬਿਮਾਰੀ ਨਾਲ ਤਲਕ ਹੋਵੇ, ਨਾ ਲੱਤ ਟੁੱਟੀ ਨਾ ਹੋਵੇ, ਨਾ ਹਸਪਤਾਲ ਨਾ ਹੋਵੇ, ਨਾ ਮਰੀਜ਼ ਨਾਲ ਤਲਕ ਹੋਵੇ, ਐਸੀ ਚੀਜ਼ ਲੈ ਕੇ ਜਾਣੀ। ਮੈਂ ਚਿੜੀ ਛਿੱਕਾ ਲੈ ਜਾਗਾ। ਕੱਲ ਜਾਣੇ, ਕੱਲ ਸਾਰੀ ਦਿਹਾੜੀ ਉੱਥੇ ਹੀ ਬਣਾਵਾਂਗੇ, ਬਲਕਿ ਬਾਕੀ ਮਰੀਜ਼ਾਂ ਨੂੰ ਵੀ ਜ਼ਰਾ ਸ਼ੁਗਲ ਮਿਲਾ ਲਾਂਗੇ ਉਸਤਾਦ ਜੀ ਉਹ ਕਹਿੰਦੇ ਸੀ, ਕਹਿੰਦੇ ਯਾਰ ਤੁਹਾਡੀ ਵਜ੍ਹਾ ਤੋਂ ਨਾ ਸਾਰੇ ਹਸਪਤਾਲ ਪਏ ਨਾ, ਸਾਰੇ ਹੱਸ ਰਹੇ ਸੀ ਯਾਰ। ਅਸੀਂ ਸਿਰਫ ਬੈਠੇ, ਉਹਨਾਂ ਨੂੰ ਸਾਡੀ ਆਵਾਜ਼ ਵੀ ਨਹੀਂ ਆ ਰਹੀ ਤੇ ਇੰਜੋਏ ਤੇ ਕਰ। ਜਿੱਧਰ ਵੇਖਿਆ ਹਰ ਪੇਸ਼ੈਂਟ ਹੱਸ ਰਿਹਾ। ਸਹੀ ਗੱਲ ਉਹ ਯਾਰ ਇਹ ਦੱਸਣ ਹੈ ਕੋ ਚਿਹਰਾ ਦੇਖ ਕੇ ਤੁਹਾਡਾ ਹਾਂ ਚਿਹਰਾ ਦੇਖ ਕੇ ਹੱਸੀ ਜਾ ਰਹੇ ਆ ਭਾਜੀ। ਉਹ ਫਿਕਰਾਂ ਵਾਲੀ ਜਗ੍ਹਾ ਵਾ, ਉੱਥੇ ਚਲੋ ਬਣ ਵਿਚਾਰੇ। ਪਤਾ ਨਹੀਂ ਯਾਰ ਭਾਵੇਂ ਸਿਹਤਮੰਦ ਬੰਦਾ ਜਦੋਂ ਸੌਂਦਾ ਨਾ ਤੇ ਉਹਦੀ ਨੀਂਦ ਪੂਰੀ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਨੂੰ 2 ਘੰਟੇ ਨਾ ਉੱਠੇ, ਉਹਨੂੰ ਆਵਾਜ਼ਾਰੀ ਸ਼ੁਰੂ ਹੋ ਜਾਂਦੀ ਸਿਹਤਮੰਦ ਬੰਦੇ ਨੂੰ। ਤੇ ਜਿਹੜਾ ਬਿਮਾਰ ਲੰਮੇ ਹੀ ਪਿਆ ਵਿਚਾਰਾ, ਉਹਦੀ ਕੀ ਆਵਾਜ਼ਾਰੀ ਹੋਏਗੀ? ਉਹਨੂੰ ਚਲੋ ਯਾਰ ਕੋਈ ਥੋੜੀ ਦੇਰ ਰਿਲੀਫ ਹੋ ਜਾਏਗਾ। ਸਹੀ ਰਿਲੀਫ ਦੇ ਦਾਂਗੇ, ਕੁਝ ਹੋ ਸਕਦਾ ਕੋਈ 150 ਦੇ ਦੇਵੇ ਸਾਨੂੰ ਵਿੱਚੋਂ। ਆਓਗੇ ਉਹਨਾਂ ਦੇ ਘਰਦਿਆਂ ਨੂੰ ਕਹਾਂਗੇ ਭਾਈ ਅਸੀਂ ਏਡੀ ਦੂਰੋਂ ਆਏ ਆ, ਉਹ 2 ਵੱਡੇ ਸਟਾਰ 150 ਤੇ ਮੰਗੋ। ਹੋ ਸਕਦਾ ਕਿ ਕਨਫਰਮ ਪਹਿਲੋਂ ਗੱਲ ਕਰੋ। ਕਿਸੇ ਨੇ 200 ਹੀ ਤਾਂ ਸਾਡੇ ਕੋਲ 50 ਕਿਤੇ ਜਾਂ 100 ਰੱਖ ਜਾਂ 200 ਰੱਖ। ਹਾਂ ਰਾਉਂਡ ਫਿਗਰ ਭਾਜੀ ਹੋ ਸਕਦਾ ਵਾਲੀ ਨਹੀਂ, ਉੱਥੇ ਪਹਿਲੋਂ ਮੁੱਕ ਕੇ ਕਰਾਂਗੇ ਨਾ ਆਪਾਂ ਗੱਲ। ਆਪਾਂ ਜੀ ਤੁਹਾਡੇ ਮਰੀਜ਼ ਨੂੰ ਸਹਾਣਾ ਕਿੰਨੇ ਪੈਸੇ ਦੇਵਾਂਗੇ? ਮੁੱਕ ਕੇ ਜਿਹੜੀ ਗੱਲ ਜੀ ਉਹਨਾਂ ਅਸੀਂ ਬਾਹਰ ਫਟਾ ਲਾ ਲਈ ਲੋਕਾਂ ਨੂੰ, ਯਾਰ ਸਾਡੇ ਮਰੀਜ਼ ਨੂੰ ਤੇ ਮਰੀਜ਼ ਨੂੰ ਹਸਤਾ ਦੀ ਜਰਾ ਕੀ ਰੇਟ ਚੱਲ ਰਿਹਾ। ਉਹ ਮਰੀਜ਼ ਬੱਚਾ ਵਾ ਜਾਂ ਸਿਆਣਾ ਵਾ? ਉਹ ਭਾਜੀ 40 ਕੁ ਸਾਲ ਦਾ ਵਾ, 500 ਰੁਪਏ ਲੱਗੇਗਾ ਕਿਉਂਕਿ ਉਹ ਬਹੁਤ ਖੜੂਸ ਹੁੰਦੇ, ਛੇਤੀ ਨਹੀਂ ਹੱਸਦੇ। ਸੀਰੀਅਸ ਮਰੀਜ਼ ਦੇ ਕਿੰਨੇ ਲੈਣੇ? ਨਾਲ ਇੱਕ ਬੈੱਡ ਤੇ ਨਾ ਤੇ ਕਰੈਕਟਰ ਮੈਂ ਬੰਦੇ ਰੱਖੇ ਫਰੀਦ ਸਾਹਿਬ ਦੀ, ਇੱਕ ਚੋਣ ਜੀ ਛੋਟਾ ਬੱਚਾ 6 ਮਹੀਨੇ ਦਾ, ਉਹਨੂੰ ਸੋਨਾ 50 ਰੁਪਏ ਤੇ ਫਰੀਦ ਜਾ ਕੇ ਉਹਨੂੰ ਕਰੇ यानी इस बार दुकान पाई है मरीज साढ़े को मरीज हंसवा लो, यहाँ पे मरीज हंसाए जाते हैं। ਬਾਬਿਆਂ ਦੇ ਮੋਤੇ ਮੰਗਿਓ ਫਿਰ ਉਹ ਨਹੀਂ ਹੱਸਦੇ, ਬਾਬੇ ਨਹੀਂ ਹੱਸਦੇ। आहो सही गल ਤੇ है। ਜੇ ਮਰੀਜ਼ ਸੀਰੀਅਸ ਹੋਵੇ ਫਿਰ आ कई सीरियस मरीज ਉਹਦੇ होंदे ਪੈਸੇ ਬਹੁਤੇ ਸਰ ਇਹ ਦੂਸਰੇ दिल ਮੁਲਕਾਂ करे 'ਚ ला माफी देवे किसी ਦਾ ਬੜਾ ਐਕਸੀਡੈਂਟ ਏਡਾ ਬੁਰਾ ਹੋਇਆ ਹੋਵੇ ਤੇ ਤੁਸੀਂ ਜਾ ਕੇ ਉਹਨੂੰ ਸਹਾਈ ਜਦੋਂ ਉਹਦੇ ਘਰ ਦੇ ਕੁੱਟਦੇ ਤਾਂ ਸਾਲਿਆ ਅਸੀਂ ਦੁਆਵਾਂ ਕਰਨੇ ਅੱਲਾ। ਨਹੀਂ ਤਾਜੀ ਪੂਰੀ ਦੁਨੀਆ 'ਚ ਲਾਫਟਰ ਥੈਰੇਪੀ ਤੁਸੀਂ ਹਾਂ, ਦੱਸਦੇ ਹਾਂ, ਹੁੰਦੇ, ਇਹ ਲਾਫਟਰ ਥੈਰੇਪੀ ਐਸੀ ਚੀਜ਼ ਹੈ ਇਹਦੇ ਨਾਲ ਅੱਧਾ ਦੁੱਖ ਭੁੱਲ ਜਾਂਦਾ ਬੰਦਾ। ਤਾਜੀ ਨਾਲ ਦੇ ਬੈੱਡ ਤੇ ਕਰੈਕਟਰ ਪਿਆ ਤੇ ਉਹਨਾਂ ਹੁਣ ਉਹਦੀਆਂ ਅੱਖਾਂ ਇੰਜ ਤੇ ਉਹਦੇ ਨਾਲ ਨਾਲੀ ਲੱਗੀ ਖਰਾਬ ਤੇ ਉਹਨਾਂ ਫੈਸਲ ਦੇ ਨਾਲ ਬੈੱਡ ਤੇ ਫੈਸਲ ਨਾਲ ਮਿੰਟ ਬਾਅਦ ਆਉਂਦੇ ਨਾ ਕੋਈ ਚੇਤਾ ਕਰੇ, ਕਦੀ ਉਹਦੇ ਸ਼ਾਪਰ ਨੂੰ ਹੱਥ ਮਾਰਦੇ, ਕਦੀ ਕੁਛ। ਤੇ ਸ਼ਹਜ਼ਾਦ ਆਇਆ ਤੇ ਕਹਿੰਦਾ, ਸ਼ਹਜ਼ਾਦ ਕਹਿੰਦਾ ਇਹ ਕੱਲ ਹੀ ਆਏ ਮਰੀਜ਼, ਕਹਿੰਦਾ ਤੇ ਫੌਜੀ ਨੇ। ਤੇ ਫੈਸਲ ਕਹਿੰਦਾ ਡਰ ਗਿਆ। ਪਹਿਲੇ ਨੂੰ ਛੇੜਦਾ ਰਿਹਾ ਬਾਅਦ ਕਰਦਾ ਹੈ ਬਾਜੀ ਓਏ ਹੋਏ ਰਿਐਕਟਰ ਦਾ ਬਗੈਰ ਉੱਥੇ ਵੀ ਮੰਜੇ ਤੇ ਵੀ ਐਕਟ ਕਰੀ ਜਾ ਰਿਹਾ। ਕਰ ਰਿਹਾ ਉਹ ਤੈਨੂੰ ਕਹਿ ਨਹੀਂ ਰਿਹਾ, ਕਹਿੰਦੇ ਤੇਰਾ ਭਰਾ ਇੱਥੇ ਵੀ ਲਾਫਟਰ ਲੈ ਰਿਹਾ। ਉਹਨਾਂ ਨੇ ਉਹ ਲਾਈ ਨਾ ਵੀ ਉਹ ਪਰਦਾ ਜਿਹਾ ਲਾ ਕੇ ਕਹਿੰਦੇ ਨੇ ਵੀ ਕੱਪੜੇ ਚੇਂਜ ਕਰ ਲਓ, ਤੇ ਇਹਦੇ ਕੱਪੜੇ ਚੇਂਜ ਕਰਾਉਣ ਲੱਗੇ ਤੇ ਹੁਣ ਪਰਦਾ ਜਿਹੜਾ ਟੋਟਲ ਨਹੀਂ ਲੱਗਦਾ, ਉਹ ਇੰਜ ਕਰਕੇ ਹੁੰਦਾ। ਤੇ ਉਹ ਕਹਿੰਦੀ, ਉਹ ਵਾਰਡ ਬॉय ਕਹਿੰਦਾ ਚੇਂਜ ਕਰ ਲਓ, ਕਹਿੰਦਾ ਇਹਨਾਂ ਵੇਖਣਾ ਇਹਨਾਂ ਨੂੰ ਲਾਜ਼ਮੀ ਦੇਖਣਾ, ਇਹ ਪੂਰੀ ਕਰੋ ਕਹਿੰਦਾ। ਦੇ ਨਹੀਂ ਉਹ ਭਾਈ ਅੱਲਾ ਮਾਫੀ ਦੇਵੇ, ਅੱਲਾ ਤਾਲਾ ਨੂੰ ਸਿਹਤ ਤੰਦਰੁਸਤੀ ਦੇਵੇ, ਲੇਕਿਨ ਉਹਦੀ ਤਬੀਅਤ ਇਦਾਂ ਦੀ ਆ ਵੀ ਜੇ ਮੇਰੇ ਸੱਟ ਲੱਗੀ ਨਾ ਤੇ ਹਸਪਤਾਲ ਮੇਰੀ ਮਰਜ਼ੀ ਦਾ ਬਣਾਓ। ਹਾਏ ਹਾਏ ਡਾਕਟਰ ਵੀ ਮੇਰੇ ਹਿਸਾਬ ਦੇ ਹਾਂ ਮੇਰੇ ਹਿਸਾਬ ਦੇ ਹੋਣ। ਹਸਪਤਾਲ ਪ੍ਰਾਈਵੇਟ ਆ? ਨਹੀਂ ਪ੍ਰਾਈਵੇਟ ਵਰਗਾ ਵਾ। ਨਹੀਂ ਜੇ ਤੁਸੀਂ ਕਹਿਣ ਦਾ ਜਾਣਦਾ ਤੂੰ ਰਸ਼ ਤੁਹਾਨੂੰ ਵੈਸੇ ਦੇਖ ਕੇ ਉੱਥੇ ਰਸ਼ ਬਹੁਤ ਪੈ ਜਾਣਾ। ਨਹੀਂ ਦਿਨੇ ਤੇ ਰਸ਼ ਪੈਣਾ, ਲੇਕਿਨ ਇੰਨਾ ਨਹੀਂ ਨਾ ਹੁੰਦਾ ਰਸ਼, ਅਸੀਂ ਬੰਦੇ ਖਿਲਾਰ ਲਾਂਗੇ। ਲੇਕਿਨ ਇਹ ਹੁੰਦਾ ਵਾ ਕਿ ਦੇਖੋ ਯਾਰ ਤੁਸੀਂ ਵੈਸੇ ਕਿਤੇ ਜਾਓ ਨਾ ਹਸਪੀਟਲ 'ਚ, ਇਹ ਸਾਡੇ ਲੋਕ ਨਾ ਤਾਈ ਇਹਨਾਂ ਨੂੰ ਸਮਝ ਨਹੀਂ ਲੱਗਦੀ। ਮੈਨੂੰ ਇੱਕ ਫੋਨ ਆਇਆ ਕਿ ਹਸਪੀਟਲ 'ਚੋਂ ਡਾਕਟਰ ਸਾਹਿਬ ਪਤਾ ਨਹੀਂ ਕਿਹੜੇ ਸ਼ਹਿਰ 'ਚੋਂ, ਕਹਿੰਦਾ ਜੀ ਮੈਂ ਇੱਥੇ ਦਾ ਡਾਕਟਰ ਹਾਂ, ਤਾਂ ਬੜਾ ਬਰੀਕ ਆਦਮੀ ਸੀ। 2 ਮੈਨੂੰ ਫੋਨ ਐਸੇ ਆਏ ਜਿਹੜੇ ਮੈਂ ਹੈਰਾਨ ਹੋ ਗਿਆ।
ਇੱਕ ਮੈਨੂੰ ਵਿਹਾੜੀ ਸੈਂਟਰ ਜੇਲ੍ਹ 'ਚੋਂ ਫੋਨ ਆਇਆ, ਜਿਹੜੇ ਉੱਥੇ ਦੇ ਜੇਲਰ ਸੀ ਮੇਨ ਵੱਡੇ, ਉਹਨਾਂ ਦਾ ਮੈਨੂੰ ਫੋਨ ਆਇਆ ਸੀ। ਉਹਨਾਂ ਨੇ ਕਿਹਾ ਜੀ ਬੇਟਾ ਮੈਂ ਵਿਹਾੜੀ ਜੇਲ੍ਹ ਦਾ ਨਾ ਸੁਪਰੀਡੈਂਟ ਆ, ਅਤੇ ਮੇਰੀ ਨਾ ਇੱਥੇ ਥੋੜ੍ਹੀ ਜਿਹੀ ਹੈਗੀ ਆ ਉਹ ਡਿਊਟੀ ਰਹਿ ਗਈ ਹੈ, ਮਤਲਬ ਮੈਂ ਟ੍ਰਾਂਸਫਰ ਹੋ ਜਾਣਾ, ਅਤੇ ਮੈਂ ਚਾਹ ਰਿਹਾ ਤੂੰ ਆ ਕੇ ਨਾ ਮੇਰੇ ਕੈਦੀਆਂ ਨੂੰ ਇਹ ਉਹ ਇੱਥੇ ਅਤੇ ਉਹਨਾਂ ਦੇ ਨਾਲ, ਅਤੇ ਵਿਹਾੜੀ ਸੈਂਟਰ ਜੇਲ੍ਹ 'ਚ ਬੜੀਆਂ ਬਲਾਵਾਂ ਨੇ, ਅਤੇ ਉੱਥੇ ਜਾ ਕੇ ਕਹਿੰਦੇ ਇਹਨਾਂ ਨੂੰ ਸਾਹ। ਤੇ ਸਹੀ ਗੱਲ ਆ, ਗਨ ਪੁਆਇੰਟ ਤੇ ਸੌਣਾ ਕੋਈ ਸੌਖੀ ਗੱਲ। ਅਤੇ ਉਹ ਮੈਨੂੰ ਸਾਹ ਦੇਣ ਅੱਗੋਂ ਤੁਹਾਨੂੰ ਸੌਣਾ ਥੋੜੀ ਸਵਾਉਣਾ ਸੀ। ਕੌਣ ਜ਼ਿੰਮੇਦਾਰ ਆ? ਅੱਛਾ ਇੱਕ ਉਹ ਮੈਨੂੰ ਬੜੀ ਹੈਰਾਨਗੀ ਹੋਈ, ਅਤੇ ਬੜਾ ਮੈਂ ਕਿਹਾ ਯਾਰ ਜਾਣਾ ਚਾਹੀਦਾ, ਬੜਾ ਨਵਾਬ ਗੱਲਬਾਤ, ਠੀਕ ਹੈ ਨਾ। ਅਤੇ ਬੰਦਾ ਹਸਾ ਕਿੱਦਾਂ ਮਾਰਿਆ ਬੰਦਾ, ਕਿੱਦਾਂ ਮਾਰਿਆ, ਉਹ ਕਹੋ ਜੌਨੀ ਬਾਦਸ਼ਾਹ ਮੈਂ ਸਿੱਧਾ ਇਹ ਸ਼ੋਅ ਰਿਕਾਰਡ ਹੋ ਰਿਹਾ ਹੈ, ਸਾਹਮਣੇ ਆਇਆ ਮੈਂ ਸਿੱਧਾ ਹੋ ਸ਼ੁਗਰ ਲੱਗਾ ਯਾਰ, ਉੱਥੇ ਇਦਾਂ ਦਾ ਹੀ ਪ੍ਰੋਗਰਾਮ ਹੋਣਾ ਸੀ। ਓਏ ਉਰੇ ਆ ਜਾਨੀ, ਤੈਨੂੰ ਮੈਂ ਦੱਸਦਾ ਇਹ ਤਾਂ ਕੁਛ ਵੀ ਨਹੀਂ, ਇਹਨੇ ਤਾਂ ਸਿੱਧਾ ਫੈਰ ਮਾਰਿਆ, ਮੈਂ ਪੌਣਾ ਘੰਟਾ ਖੰਜਰ ਮਾਰੇ। ਓਏ ਹੋ ਜਿਹੜਾ ਸ਼ੁਗਰ ਲੱਗਾ, ਤੇ ਮੈਂ ਉੱਥੇ ਤੇ ਦਿਲ ਕਰੇ ਭਾਜੀ ਮੈਨੂੰ ਆਪਣੇ ਆਰ ਪਾਰ ਫੀਲ ਹੋਣ ਲੱਗ ਪੈਣਾ। ਉਹਨਾਂ ਨੂੰ ਕੋਈ ਪੁੱਛਣਾ ਭੁੱਲ ਜਾਵੇ, ਉਹ ਨਹੀਂ ਉਹ ਐਵੇਂ ਯਾਰ ਬਣ ਜਾਣ। ਸਹੀ ਗੱਲ ਉਸਤਾਦ ਜੀ। ਜਿਹੜੀ ਬਾਹਰ ਆ ਕੇ ਮੈਨੂੰ ਫੋਨ ਕਰਨ ਕਿੱਥੇ ਆ ਅਸੀਂ ਮਿਲਣ ਆਉਣਾ। ਨਹੀਂ ਯਾਰ ਉਹ ਵੀ ਬੇਸਿਕਲੀ ਪਤਾ ਕੀ ਗੱਲ ਸੀ, ਉਹਨਾਂ ਦਾ ਆਏ ਸੀ ਉਹ ਬੜੇ ਬਰੀਕ ਸੁਪਰੀਡੈਂਟ ਸੀ। ਉਹਨਾਂ ਨੇ ਕਿਹਾ ਸੀ ਇਹਨਾਂ ਨੂੰ ਇਹ ਵਿਚਾਰੇ ਜੋ ਵੀ ਇਹਨਾਂ ਨੇ ਕੀਤਾ ਯਾਰ ਜਿੱਦਾਂ ਵੀ ਆ, ਲੇਕਿਨ ਆ ਕੇ ਇਹਨਾਂ ਨਾਲ ਸ਼ੁਗਰ ਮੇਲਾ ਕਰੋ, ਤੇ ਹਾਂ ਤੂੰ ਨਾਲੇ ਹੋ ਸਕਦਾ ਇਹ ਤੇਰੀਆਂ ਗੱਲਾਂ ਸੁਣ ਕੇ ਤੈਨੂੰ ਕਰਕੇ ਇੱਕ ਲਾਈਫ ਨੂੰ ਈਜ਼ੀਲੀ ਲੈਣ ਲੱਗ ਪੈਣਗੇ, ਯਾਰ ਨਹੀਂ ਅਸੀਂ ਇਹ ਕੰਮ ਨਹੀਂ ਕਰਨਾ ਯਾਰ, ਅਸੀਂ ਨੈਕਸਟ। ਅੱਛਾ ਜ਼ਰੂਰੀ ਨਹੀਂ ਹੁੰਦਾ ਕਿ ਜਿੰਨੇ ਜੇਲ੍ਹ ਦੇ ਵਿੱਚ ਕੈਦੀ ਨੇ ਸਾਰੇ ਹੀ ਇਰਾਦਤਨ ਕੁਛ ਨਾ ਕੁਛ ਕਰਕੇ ਗਏ ਨੇ। ਕੋਈ ਵਿਚਾਰੇ ਹਾਦਸਾਤੀ ਤੌਰ 'ਤੇ ਲੜਾਈ 'ਚ ਵਾਧਾ ਘਾਟਾ ਹੋ ਗਿਆ, ਕਿਸੇ ਦਾ ਕੋਈ ਇੱਦਾਂ ਹੋ ਗਿਆ, ਇਸ ਤਰ੍ਹਾਂ ਮੁਖਤਲਿਫ ਚੀਜ਼ਾਂ ਹੁੰਦੀਆਂ। ਤੇ ਇੱਕ ਹਸਪੀਟਲ 'ਚੋਂ ਆਇਆ ਸੀ ਮੈਨੂੰ ਦੂਸਰਾ ਜਿਹੜਾ, ਕਿ ਉਹਨਾਂ ਨੇ ਕਿਹਾ ਜੀ ਪੇਸ਼ੈਂਟ ਨੂੰ ਇਸ ਤਰ੍ਹਾਂ ਨਾ ਤੁਸੀਂ ਆ ਕੇ ਦਰਾਨਾ ਨਾ ਕਰੋ, ਅਤੇ ਮੈਂ ਉਹ ਵੀ ਡਰ ਗਿਆ। ਮੈਂ ਕਿਹਾ ਯਾਰ ਲੇਕਿਨ ਤੁਸੀਂ ਆਮ ਚੱਲ ਜਾਓ ਨਾ, ਤੁਸੀਂ ਜਾ ਕੇ ਪੇਸ਼ੈਂਟ ਹੱਸ ਵੀ ਰਿਹਾ, ਡਾਕਟਰ ਕਹਿਣਗੇ ਓਏ ਸਰ ਡਿਸਟਰਬ ਨਾ ਕरें ਜਾਏ ਬਾਹਰ, ਯਾਨੀ ਉਹਨਾਂ ਨੇ ਧੱਕੇ ਇਹਨਾਂ ਨੂੰ ਸੀਰੀਅਸ ਕੀਤਾ। ਉਹ ਅਗਲਾ ਹੱਸਣਾ ਚਾਹ ਰਿਹਾ, ਮਤਲਬ ਉਹਦੀ ਲੱਤ ਨੂੰ ਪ੍ਰੋਬਲਮ ਆ, ਦਿਮਾਗ ਉਹਦਾ ਠੀਕ ਆ, ਉਹ ਹੱਸਣਾ ਵੀ ਚਾਹ ਰਿਹਾ, ਲੇਕਿਨ ਨਹੀਂ ਜਾਏ ਜੀ ਬਾਹਰ ਜਾਏ ਆਪ। ਇਸ ਤਰ੍ਹਾਂ ਹੀ ਉਸਤਾਦ ਜੀ ਉੱਥੇ ਇੱਕ ਡਾਕਟਰ ਸਾਜਦ ਸਾਹਿਬ ਸੀ, ਮੈਂ ਉਹਨਾਂ ਨੂੰ ਗੱਲ ਕੀਤੀ, ਉਹਨਾਂ ਕਿਹਾ ਯਾਰ ਲਾਫਟਰ ਏਡੀ ਕੁ ਜ਼ਰੂਰੀ ਚੀਜ਼ ਹੈ ਨਾ, ਤੁਸੀਂ ਇੱਥੇ ਬੈਠੇ ਹੋ। ਤੇ ਮੈਂ ਉਹਨੂੰ ਨਾ ਜਾਂਦਿਆਂ ਮਿਲ ਕੇ ਮੈਂ ਕਿਹਾ ਡਾਕਟਰ ਸਾਹਿਬ ਕੀ ਨਾਮ ਤੁਹਾਡਾ? ਕਹਿੰਦਾ ਸਾਜਦ। ਮੈਂ ਕਿਹਾ ਸਾਜੀ ਖਾਂ। ਉਹਨੇ ਸ਼ੋਅ ਵੇਖੇ ਸੀ ਨਾ, ਕਹਿੰਦਾ ਯਾਰ ਆਪਕਾ ਉਹ ਖਾਨ ਸਾਹਿਬ। ਮੈਂ ਕਿਹਾ ਹੋਰ ਸਾਜੀ ਖਾਂ। ਕਹਿੰਦਾ ਯਾਰ ਇੰਨਾ ਕੁ ਜ਼ਰੂਰੀ ਹੋ ਗਿਆ ਨਾ, ਅਸੀਂ ਇੱਕ ਚਾਹੁੰਦੇ ਹਰ ਵਾਰਡ 'ਚ ਨਾ ਇੱਕ ਐਸਾ ਤੁਹਾਡਾ ਇਵੈਂਟ ਹੋਵੇ, ਜਾਨੀ ਟੀਮ ਜਾਂ ਜਾਨੀ ਸਾਹਿਬ ਆਪ ਆ ਕੇ ਸਿਰਫ ਹਰ ਮਰੀਜ਼ ਨਾਲ ਥੋੜੀ ਚਿਟ ਚੈਟ ਕਰਨ। ਕਹਿੰਦਾ ਮੈਂ ਕਿਹਾ ਯਾਰ ਜਿੱਦਾਂ ਵੀ ਉਹ ਬੇਟਾ ਮੇਰੀ ਗੱਲ ਸੁਣ ਲਾ, ਇਹ ਪੈ ਵੀ ਜਾਣੇ ਆ ਵੀ ਇੱਕ ਮਰੀਜ਼ ਚੰਗਾ ਭਲਾ ਵਾ, ਤੁਸੀਂ ਉਹਦੇ ਨਾਲ ਗੱਲਬਾਤ ਕਰੋ, ਤੁਸੀਂ ਐਨੂੰ ਉਹ ਵਿਚਾਰਾ ਫੌਤ ਹੋ ਜੇ, ਉਹਨਾਂ ਨੇ ਕਹਿਣਾ ਕੀ ਕਿਹਾ ਇਹਨੂੰ, ਪਰਚਾ ਹੋ ਜੇ। ਸਹੀ ਗੱਲ ਆ, ਨਹੀਂ ਤੇ ਉਹ ਦਿਲ ਕਰੇ ਕਿਸੇ ਦਾ ਪਿਓ ਹੋਵੇ ਕਿਸੇ ਦਾ ਭਰਾ ਹੋਵੇ, ਉਹ ਕਹਿਣ ਭਾਈ 7 ਦਿਨ ਹੋ ਗਏ ਚੰਗਾ ਭਲਾ ਸੀ, ਜਾਨੀ ਦੋ ਗੱਲਾਂ ਕਰਕੇ ਗਿਆ, ਸਾਡੇ ਅੱਬਾ ਜੀ ਲੱਗੇ ਕੇ ਫੜੋ ਇਹਨੂੰ, ਪਤਾ ਨਹੀਂ ਕੀ ਭਾਈ ਉਹ ਤੇ ਜ਼ਾਬ ਦਿਲ ਰਹਿਣ ਦੇ। ਕਿੰਨੇ ਟੀਕੇ ਗਲਤ ਲਾ ਦਿੰਦੇ ਨੇ ਡਾਕਟਰ, ਕਿੰਨੇ ਓਏ ਉਹ ਲਿਖਵਾ, ਉਹ ਪਹਿਲੇ ਲਿਖਵਾ ਵੀ ਤੇ ਲੈਂਦੇ ਨਾ ਸੈਂਡ, ਜਦੋਂ ਤੁਸੀਂ ਵੀ ਲਿਖਵਾ ਲਿਓ ਵੀ ਮੈਂ ਹਾਸਾ ਕੇ ਨੂੰ ਸੌਣ ਲੱਗਾ ਵਾ, ਤੇ ਜੇ ਮਰ ਗਿਆ ਤਾਂ ਸਾਡਾ ਨਹੀਂ ਭਾਜੀ ਅੱਲਾ ਮਾਫੀ ਦੇਵੇ। ਨਹੀਂ ਉਸਤਾਦ ਜੀ ਇਦਾਂ ਹੋਣਾ ਚਾਹੀਦਾ ਵਾ ਵਾਰਡਾਂ ਦੇ ਵਿੱਚ। ਤੁਸੀਂ ਹਾਲਾਂਕਿ ਉਹਨਾਂ ਨੇ ਸੋਚਣਾ ਚਾਹੀਦਾ ਚਲੋ ਯਾਰ ਹੱਸਦੇ ਲੱਗੇ ਗਏ ਨੇ। ਹਾਂ ਸਹੀ ਗੱਲ ਆ, ਤੁਸੀਂ ਜਾ ਕੇ ਨਾ ਸਿਰਫ ਉੱਥੇ 2-3 ਆਈਟਮਾਂ ਕਰਕੇ ਹਰ ਮਰੀਜ਼ ਨੂੰ ਹਸਾਇਆ। ਬੁੱਧਨ ਤੇ ਕਰ ਜਾ ਕੇ ਉਹਦੇ ਢਿੱਡ ਤੇ ਉਹ ਦਿਮਕਾ ਚਕਾ ਖੇਡਣਾ, ਉਹਦਾ ਦਿਲ ਕਰੇ ਇੱਥੇ ਪੱਟੀ ਹੋਈ ਹੋਵੇ, ਉਹ ਅੱਜ ਕਰ ਰਹੇ ਹੋ ਡਿੰਕਾ ਚਿੱਕਾ ਐਟਮਾਂ ਕੀ ਕਰਨ ਵਾਰਡਾਂ 'ਚ ਜਾ ਕੇ ਯਾਰ। ਨਹੀਂ ਸਹੀ ਗੱਲ ਉਸਤਾਦ ਜੀ, ਜਾ ਕੇ ਵਾਰਡ 'ਚ ਜਾ ਕੇ ਹੁਣ ਮੈਂ ਮਤਲਬ ਕਿ ਕਲਾਬਾਜ਼ੀ ਮਾਰ ਕੇ ਮਰੀਜ਼ ਦੇ ਉੱਤੋਂ ਟੱਪਿਆ ਕਰਾ ਜਾ ਕੇ, ਕਰਾਟੇ ਵਾਲੀ ਵਰਦੀ ਪਾ ਜਾਣ ਯਾਰ। ਨਹੀਂ ਇਹ ਤੇ ਖੂਬਸੂਰਤ ਪਰਸਨੈਲਿਟੀ ਨੇ, ਜਾਣਗੇ ਲੋਕਾਂ ਨੇ ਹੱਸਣ ਲੱਗ ਪੈਣਾ ਕਸਮ। ਤਾਂ ਜੀ ਇਹ ਵੈਸੇ ਹਕੀਕਤ ਆ, ਤੁਸੀਂ ਡਾਕਟਰ ਨੂੰ ਮੈਂ ਚੀਜ਼ਾਂ ਕਰਾਉਣਾ ਫੈਸਲਾ ਡਿਫਰੈਂਟ ਸ਼ੋਅ ਹੋ ਜਾਣਾ ਜੀ, ਵੱਡਾ ਟੀਕਾ ਲੈ ਕੇ ਜਾਣਾ ਇੱਥੋਂ ਬਾਹਰੋਂ, ਆਪਾਂ ਟੀਕਾ ਵੱਡਾ ਲੈ ਜਾਾਂਗੇ, ਡਾਕਟਰ ਨੂੰ ਕਹਾਂਗੇ ਨਾ ਕਿ ਤੁਸੀਂ ਇਹ ਲੈ ਕੇ ਆਉਣਾ, ਤੇ ਲੈ ਕੇ ਨਾ ਉਹਦੇ ਸਾਹਮਣੇ ਇੰਜ ਭਰਨਾ ਵੱਡਾ, ਤੇ ਅਸੀਂ ਕਹਾਂਗੇ ਚੱਲ ਫੈਸਲ, ਤੇ ਫੈਸਲ ਦਾ ਸ਼ੁਗਰ ਵੇਖਣਾ। ਸਹੀ ਗੱਲ, ਉੱਥੇ ਮਜ਼ੇ ਬੰਦੇ ਸ਼ੁਗਰ ਪਹਿਲੇ ਹੀ ਬਹੁਤ ਡਰਿਆ ਭਾਈ, ਮੈਂ ਲਾਗੇ ਬੈਠਾ, ਉਹਨੂੰ ਕਹਿਣਾ ਸਭ ਤੋਂ ਵੱਡੇ 2.5 ਲੀਟਰ ਵਾਲਾ ਨਾ ਉਹ ਵੱਡਾ ਟੀਕਾ, 2.5 ਲੀਟਰ ਵਾਲਾ ਟੀਕਾ ਲੈ ਕੇ ਫੈਸਲ ਦੇ ਸਾਹਮਣੇ ਵੱਡੇ ਬੋਤਲ ਚੋਂ ਭਰ ਕੇ ਲੈ ਵੀ ਫੈਸਲ ਆ ਜੀ ਸਿੱਧਾ ਕਰੋ ਜੀ, ਤੇ ਫੈਸਲ ਸਾਹਿਬ ਮੈਂ ਨਾਲ ਬੈਠਾ ਬੈੱਡ ਦੇ ਭਾਈ ਫੈਸਲ ਦੇ, ਡਾਕਟਰ ਸਾਹਿਬ ਆ ਗਏ, ਉਹਨਾਂ ਨੇ ਕਿਤੇ ਮੈਨੂੰ ਪਛਾਣ ਲਿਆ, ਬਾਸ ਭਾਈ, ਮੈਂ ਕਿਹਾ ਹਾਂਜੀ ਮਿਲੇ ਮੂਲੇ, ਕਹਿੰਦੇ ਯਾਰ ਅਸੀਂ ਤੁਹਾਨੂੰ ਦੇਖਦੇ, ਮੈਂ ਕਿਹਾ ਇਹਨਾਂ ਦਾ ਖਿਆਲ ਰੱਖਣਾ ਸਾਡੇ ਵੱਡੇ, ਤੇ ਭਾਈ ਫੈਸਲ ਨਾ 2 ਮਿੰਟਾਂ ਬਾਅਦ ਮੇਰੇ ਕੰਨ, ਉਹ ਇਹਨੂੰ ਭੇਜ, ਇਹਨੇ 2 ਮਿੰਟ ਤੋਂ ਇਹਨੂੰ ਹੋਰ ਬਹਾ ਨਾ, ਇਹਨੇ ਕੋਈ ਨਾ ਕੋਈ ਟੀਕਾ ਲਾ ਦੇਣਾ, ਕਹਿੰਦਾ ਇਹਨੂੰ ਠਾਂ ਕੋਈ ਨਾ ਕੋਈ ਟੀਕਾ ਲਾ। ਸਹੀ ਗੱਲ, ਉਹਨੂੰ ਯਾਦ ਆ ਕੱਲ ਨਾ ਐਡਾ ਵੱਡਾ ਕੋਈ ਰਾਵਲ ਬੋਲਡ ਉੱਤੋਂ 4 ਨੱਟ, ਤੈਨੂੰ ਕਹੀਏ ਡਾਕਟਰ ਨੇ ਮੰਗਾਏ,
ਪੈਰਾਂ ਵਾਲੀ ਸਾਈਡ ਟਪਾ ਇਹਦੇ ਗੋਡੇ 'ਚ ਪਾਉਣੇ। ਕਿਉਂਕਿ ਫਰੀਦ ਉਹ ਡਾਕਟਰ ਨੇ ਜਿਹੜਾ ਕਿਹਾ ਉਹ ਲਿਆ ਆ, ਤੇ ਫਰੀਦ ਬਾਹਰੋਂ ਸਾਈਕਲਾਂ ਦੇ ਅੰਦਰ ਨਹੀਂ ਜਿਹੜਾ ਦਾ ਟਾਇਰ ਰਾੜ ਐਡਾ ਰਾੜ, ਅੱਗੋਂ 4 ਨੱਟ ਪੇਜ ਨਾਲ ਗਲੀਸ ਦਾ ਪੈਕਟ ਨਾਲ ਪਲੇਟਾਂ ਵੀ ਲੈ ਆਉਂਦੇ। ਨਾਲ ਛੋਟੀ ਵਾਚਲਾਂ ਲਿਆ ਕੇ, ਠੀਕ ਹੈ, ਤੇ ਉਹਦੇ ਗੋਡੇ ਦਾ ਨਾਪ ਲੈ ਕੇ ਤੇ ਕਹਿੰਦਾ ਇੰਨਾ ਲੈ 6 ਇੰਚ ਦਾ ਕਾਬਲਾ ਲੈ ਤੇ ਉਸ ਤੋਂ ਬਾਅਦ ਡਾਕਟਰ ਆਵੇ ਤੇ ਵੱਡਾ ਟੀਕਾ ਇੰਜ ਕਰੇ ਤੇ ਕਹੇ ਲਾਓ ਵੀ ਫੜ ਗੋਡਾ ਸਿੱਧਾ ਕਰੋ। ਬਸ ਸ਼ੁਗਲ ਵੇਖਣਾ ਤੁਸੀਂ। ਸਹੀ ਗੱਲ। ਲੈਦਾ ਐਟਮਾ ਮੈਂ ਨਾ ਜੀ ਉਹਨੇ ਵਾਰਡ ਬॉय ਨੂੰ ਡਰਾਇਆ, ਉਹਨੇ ਟੀਕਾ ਐਨ ਲਾਣ ਲੱਗਾ, ਕਹਿੰਦਾ ਅੱਛਾ ਨਹੀਂ ਕਹਿੰਦੇ ਡਾਕਟਰ ਟੀਕਾ ਲਗਾ ਖੁਸ਼ ਹੋਸ਼ ਬਹੁਤ ਕਹਿੰਦਾ ਯਾਰ ਕੀ ਬਾਤ ਹੈ। ਆਏ ਕੈਸਾ ਯਾਰ ਮਜ਼ੇਦਾਰ। 3 ਦਿਨ ਹੋ ਗਏ ਉਸਤਾਦ ਜੀ, ਉਹਨੇ ਜਿਹੜਾ ਡਰਾਮਾ ਉੱਥੇ ਲਾਇਆ ਨਾ, ਮੈਂ ਸੋਚਣਿਆ ਇੱਥੋਂ ਕਿਸੇ ਟਾਈਮ ਵੀ ਆ ਜਾਣਾ ਉਹਨੇ। ਏਦਾਂ ਲੱਗਦਾ ਜਿਵੇਂ ਨਾ ਉਹਨੇ ਸਿਗਰਟ ਪੀਂਦਾ ਬਾਹਰੋਂ ਆ ਜਾਣਾ ਉਹਨੇ। ਰੌਣਕੀ ਬੰਦਾ ਨਾ। ਬਾਬੇ ਦੀ ਪਰ ਕਹੀਰ ਕਰ ਗਿਆ। ਆਹੋ ਨਹੀਂ ਕੱਲ ਚੱਲਦੇ ਆ ਨਾਦਰੇ, ਠੀਕ। ਕੱਲ ਜਾ ਕੇ ਨਾ ਦਿਨੇ, ਕਿਉਂਕਿ ਰਾਤ ਨੂੰ ਨਾ ਲਾਈਟ ਲਾਉਣੀ ਪੈਣੀ ਆ ਤੇ ਉਹ ਫਿਰ ਬਾਕੀ ਮਰੀਜ਼ ਨਾ ਡਿਸਟਰਬ ਹੋਣ, ਤੇ ਦਿਨੇ ਇਹ ਆ ਕਿ ਸਨਲਾਈਟ ਹੁੰਦੀ, ਦਰਵਾਜ਼ਾ ਖੋਲਾਂਗੇ ਤੇ ਮੋਬਾਈਲ ਦੇ ਨਾਲ ਬਣਾ ਲਾਂਗੇ ਵੀਡੀਓ। ਉਹ ਮੈਰ ਨਹੀਂ ਆਪਣਾ ਜਿਹੜਾ ਮਕਾਨ ਬਣਾਉਂਦਾ, ਉਹਨੇ ਕਿਤੇ ਵਾਵਾ ਜੂਸ ਤੇ ਇਹ ਉਹ ਲਿਆਂਦਾ ਨਾ, ਤੇ ਉਹਨੇ ਲਿਆ ਕੇ ਨਾ ਤੇ ਕਹਿੰਦਾ ਫੈਸਲ ਭਾਈ ਕੀ ਹਾਲ ਚਾਲ। ਉਹ ਯਾਰ ਇਹ ਕੀ ਕੀਤਾ ਤੁਸੀਂ, ਕਾਹਦਾ ਮੈਨੂੰ ਨਹੀਂ ਸਮਝ ਆਉਂਦੀ, ਫਰੈਸ਼ ਨਹੀਂ ਹੈ। ਆਹੋ ਫਰੈਸ਼ ਜੂਸ ਨਹੀਂ ਹੈਗਾ ਯਾਰ। ਇਹ ਕੈਸੀ ਗੱਲ, ਕਹਿੰਦਾ ਸੇਬ ਖਾ ਲਓ ਉਸਤਾਦ ਜੀ, ਕਹਿੰਦਾ ਕਿੱਥੇ ਲਿਆਉਂਦੇ ਨਹੀਂ ਕਿਤੇ। ਕਹਿੰਦਾ ਲੈ ਕੇ ਨਹੀਂ ਆਏ। ਮੈਂ ਕਿਹਾ ਨਹੀਂ। ਉਹ ਹੈ ਬਾਹਰ ਨਾਦਰੇ ਨੇ ਆ ਕਿ ਸਾਰੇ ਉਹਦੇ ਲਈ ਦੁਆ ਕਰੋ ਤੇ ਅੱਲਾ ਨੂੰ ਜਲਦੀ ਜਲਦੀ ਸਿਹਤ ਯਾਬ ਕਰੇ। ਤੇ ਕੱਲ ਅਸੀਂ ਤੁਹਾਡੇ ਨਾਲ ਉਹਦੀ ਲਾਈਵ ਮੁਲਾਕਾਤ ਵੀ ਕਰਾ ਦਾਂਗੇ, ਠੀਕ ਹੈ ਜੀ। ਤੇ ਦੂਸਰੀ ਗੱਲ ਇਹ ਆ ਕਿ ਉਹਨੂੰ ਸਮਝਾਇਓ ਵੀ ਥੱਲੇ ਕਮੈਂਟਸ ਪੜ੍ਹਦਾ ਵਾ, ਕਮੈਂਟ ਇਸ ਸ਼ੋਅ 'ਚ ਵੀ ਉਹਨੇ ਪੜ੍ਹਨੇ, ਕੱਲ੍ਹ ਵਾਲੇ ਸ਼ੋਅ 'ਚ ਵੀ ਜਿਹੜਾ ਤੁਸੀਂ ਦੇਖਿਆ ਨਾ ਉਹ 'ਚ ਵੀ ਅਸੀਂ ਦੱਸਿਆ ਜੀ, ਉਹ 'ਚ ਵੀ ਉਹਨੇ ਪੜ੍ਹੇ ਆ। ਲੇਕਿਨ ਮੈਂ ਇਹ ਸੀ ਕਿ ਯਾਰ ਚਲੋ ਨਾ ਹੀ ਦਿਖਾਵਾਂ ਐਵੇਂ, ਜੋ ਬਹੁਤ ਸਾਰੇ ਲੋਕ ਨਾਲ ਪਿਆਰ ਕਰਦੇ ਐਵੇਂ ਦਿਲ ਪਰੇਸ਼ਾਨ ਹੋਏਗਾ। ਲੇਕਿਨ ਉਹਦੀਆਂ ਜਿਹੜੀਆਂ ਹਰਕਤਾਂ ਨੇ ਉਹ ਕੱਲ ਤੁਹਾਨੂੰ ਮੈਂ ਲਾਜ਼ਮੀ ਦਿਖਾਉਣੀਆਂ, ਦੱਸਣ ਵਾਲੀਆਂ, ਉਹ ਦੱਸਣਾ, ਉਹ ਦਿਖਾਉਣ ਵਾਲੀਆਂ ਨੇ। ਤੁਸੀਂ ਵੇਖਣਾ ਉਹਦੀਆਂ ਐਟਮਾਂ ਚੈੱਕ ਕਰਨੀਆਂ ਤੁਸੀਂ। ਕਿ ਜਿੱਥੇ ਬੰਦਾ ਸੀਰੀਅਸ ਰਹਿੰਦਾ ਉੱਥੇ ਆਵਾਮ ਨੂੰ ਹਸਾ ਰਿਹਾ। ਆਹੋ ਤੇ ਮੈਂ ਨਾਲ ਬਾਕੀ ਮਰੀਜ਼ਾਂ ਦਾ ਵੀ ਇੰਟਰਵਿਊ ਕਰਾਂਗੇ। ਅੱਛਾ ਰਾਤ ਨੂੰ ਇੱਕ ਵਾਧਾ ਹੁੰਦਾ, ਰਾਤ ਨੂੰ ਜਦੋਂ ਆਪਾਂ ਗਏ ਆ ਉਦੋਂ 1:30 2 ਵਜੇ 3 ਵਜੇ, ਉਦੋਂ ਨਾ ਕੋਈ ਬੰਦਾ ਨਹੀਂ ਹੁੰਦਾ, ਉਦੋਂ ਹੀ ਫਿਰ ਚੱਲੀਏ ਰਾਤ ਨੂੰ। ਲੈ ਥੋੜੀ ਇਜਾਜ਼ਤ ਲੈ ਲਾਂਗੇ ਕਿ ਯਾਰ ਸਾਨੂੰ ਹਲਕੀ ਜੀ ਲਾਈਟ ਕਰਕੇ ਨਾ, ਹਾਂ ਸਾਜੇ ਸਾਰੇ ਉੱਤੇ ਮੋਬਾਈਲ ਦੀ ਲਾਈਟ ਹੀ ਬਾਲ ਲਾਂਗੇ। ਨਹੀਂ ਤੁਹਾਨੂੰ ਕਹਿ ਰਹੇ ਸੀ ਰੇ ਕਿ ਤੁਸੀਂ ਸਰ ਸਾਡੇ ਪੇਸ਼ੈਂਟਸ ਨਾਲ ਦੇਖ ਲਾਂਗੇ ਨਾ ਕਰਦੇ ਸਾਰੇ ਜਾਗਦੇ ਹੋਏ ਤਾਂ ਉਹਨਾਂ ਨੇ ਕਹਾਂਗੇ ਭਾਈ ਅਸੀਂ ਇਹ ਲਾਈਟ ਬਾਲਣੀ, ਕੋਈ ਪ੍ਰੋਬਲਮ। ਜੇ ਕਿਸੇ ਨੇ ਕਿਹਾ ਸਾਰੇ ਹੀ ਤਾਂ ਉਦੋਂ ਵਾਕਫ ਸੀ, ਲਾਈਟ ਬਾਲ ਕੇ ਰਾਤ ਨੂੰ ਕਰ ਲਾਂਗੇ। ਉਹ ਆਪਣੀ ਬੇਬੀ ਲਾਈਟ ਲੈ ਜਾਾਂਗੇ ਨਾ ਛੋਟੀ। ਉਹ ਭਾਈ ਉਦੋਂ ਜਿਹੜਾ ਸ਼ੁਗਲ ਲੱਗਾ ਉਸ ਹਸਪਤਾਲ ਦੇ ਨਾਲ ਮਸਜਿਦ ਆ। ਹਾਂਜੀ ਅੱਛਾ ਠੀਕ ਹੋ ਗਿਆ। ਨਾਲ ਜਨਾਜ਼ਗਾ ਵੀ ਕੀ ਇੰਤਜ਼ਾਮ ਕਰਕੇ ਬੈਠੇ ਹੋਏ ਸਾਰੇ। ਫਿਰ ਅਸੀਂ ਉੱਥੇ ਨਾ ਇੱਕ ਗੱਲ ਸ਼ੁਰੂ ਹੋ ਗਈ ਸਾਡੀ ਕਿ ਮੈਂ ਕਿਹਾ ਫਰੀਦ ਦਾ ਮੌਲਵੀ ਆ, ਦਿਲ ਕਰੇ ਸੁਬਾਹ ਰੋਜ਼ ਰਾਤ ਨੂੰ ਸੁਬਾਹ 8 ਵਜੇ ਆ ਕੇ ਆਉਂਦੇ ਹੈ ਕੋਈ ਬਈ ਜਨਾਜ਼ੇ ਵਾਲਾ, ਬਈ ਕੋਈ ਜਨਾਜ਼ੇ ਵਾਲਾ ਵੀ ਜਨਾਜ਼ੇ ਵਾਲਾ, ਉਹ ਸਾਰੇ ਲੱਗਣੋਂ ਲੱਖ ਲਾ ਤੇ ਜਾ ਚੱਲ ਜਾ। ਉਸਤਾਦ ਜੀ ਕਹਿੰਦੇ ਯਾਰ ਫੈਸਲ ਤੂੰ ਜਰਾਬਾਂ ਲਾ ਹੀ ਦੇ, ਤੇ ਦਿਲ ਕਰੇ ਮੌਲਵੀ ਆਵੇ ਅੰਦਰ, ਮੌਲਵੀ ਆ ਕੇ ਦਰਵਾਜ਼ਾ ਖੋਲੇ ਆਪਣੀਆਂ ਲੋਕ ਵੀ ਕੋਈ ਤਾਂ ਕੋਈ ਲਗਾ ਗਿਆ ਹੋਊਗਾ ਤੇ ਚਲੋ ਕੋਈ ਨਵਾਉਣ ਧਵਾਉਂਦਾ ਕੋਈ ਰੁਪਈਆ 5-7-10 ਹਜ਼ਾਰ। ਤੇ ਅੰਦਰ ਆਇਆ ਮੌਲਵੀ, ਅੰਦਰ ਆ ਕੇ ਕਹੇ ਹਾਂਜੀ, ਉਹ ਕਹਿੰਦਾ ਨਹੀਂ ਜੀ ਸਾਰੇ ਠੀਕ ਨੇ। ਉਹ ਸ਼ਿਟ ਮੌਲਵੀ ਖਿੱਚ ਕੇ ਜਾ ਰਿਹਾ ਵਾਪਸ। ਮੌਲਵੀ ਕਹਿ ਰਿਹਾ ਉਹਨੂੰ ਉਸਤਾਦ ਜੀ ਕਹਿੰਦੇ ਤੇ ਖਿੱਚ ਕੇ ਕਹਿ ਰਿਹਾ ਉਹ ਭਾਈ ਜਾਂ ਠੀਕ ਹੋਵੋ ਜਾਂ ਮਰੋ। ਇਹ ਰੋਜ਼ ਸਾਡਾ ਇੱਥੇ ਡਿਊਟੀ ਨਹੀਂ ਲੱਗੀ, ਰੋਜ਼ ਆ ਕੇ ਤੁਹਾਨੂੰ ਪੁੱਛੀਏ। ਤੇ ਇੱਕ ਮਰੀਜ਼ ਦਾ ਉਹਨੂੰ ਪਤਾ ਲੱਗਾ ਵੀ ਇੱਕ ਮਰੀਜ਼ ਜਿਹੜਾ ਨਾ ਐਂਡ ਤੇ ਆ, ਤੇ ਰੋਜ਼ ਉਹਦੇ ਕੋਲ ਆ ਕੇ ਫਿਰ ਰਿਹਾ ਵਾ, ਐਵੇਂ ਉਹਦੇ ਆਲੇ ਦੁਆਲੇ ਫਿਰੀ ਜਾ ਰਿਹਾ। ਉਹ ਵੀ ਕਹਿ ਰਿਹਾ ਯਾਰ ਤੈਨੂੰ ਕੀ ਤਕਲੀਫ ਆ? ਯਾਰ ਮੈਂ ਕਹਿੰਦਾ ਵੀ ਟਾਈਮ ਬਚੇਗਾ, ਮੈਂ ਹੁਣ ਘਰ ਚੱਲ ਜਾਵਾਂ, ਇੱਥੋਂ 10 ਕਿਲੋਮੀਟਰ ਆ, ਮਗਰੋਂ ਫੋਨ ਆ ਜਾਏ ਮੈਂ ਫੇਰ ਆਊਂਗਾ ਤੇ ਚੱਲ ਹੁਣੇ ਹੀ ਅਗਰ ਤੂੰ ਕਿਤੇ ਕਾਸਾ ਆਵੋ। ਕਹਿੰਦਾ ਜਾ ਯਾਰ ਤੂੰ ਐਵੇਂ ਉਹ 15 ਦਿਨ ਨਹੀਂ ਉਸ ਮਰੀਜ਼ ਨੂੰ ਕੁਛ ਹੋਇਆ ਤੇ ਐਵੇਂ ਆ ਕੇ ਕਾਨੇ ਨਾਲ ਉਹਦਾ ਨਾਪ ਲੈ ਰਿਹਾ। ਉਹ ਜਾਗਦਾ ਦੇਖ ਰਿਹਾ ਕੀ ਕਰ ਰਿਹਾ, ਕਦੀ ਆ ਕੇ ਉਹਦੇ ਅੰਗੂਠੇ ਬਣ ਜਾਂਦਾ ਸੀ। ਆਹੋ ਐਵੇਂ ਉਹਦਾ ਹੀ ਦੁਆਲੇ ਹੋਇਆ, ਅੰਦਰ ਵੜਦੇ ਨਾ ਸਿਰਫ ਉਹਦੇ ਵੇਖ ਕੇ ਹੈ ਓਏ ਹੋਏ। ਉਹ ਕਹਿੰਦਾ ਤੈਨੂੰ ਕੀ ਤਕਲੀਫ ਆ ਯਾਰ, ਮੈਂ ਨਹੀਂ ਮਰਦਾ, ਜਾ ਕੰਮ ਕਰ। ਮਾੜੀ ਜੀ ਉਹਦੀ ਅੱਖ ਲੱਗੀ ਤੇ ਨੱਕ ਚ ਨੂੰ ਦੇ ਦਿੰਦੇ। ਵਾਰਡ ਬॉय ਨੂੰ ਕਹਿੰਦਾ ਜਿੱਥੇ ਸਟੇਚਰ ਖੜਨਾ ਮੇਰਾ ਨਹਾਉਣ ਵਾਲਾ ਪੱਟਾ ਵੀ ਨਾਲ ਲੈ ਉਹ ਨਾਲ ਹੀ ਮਸਜਿਦ ਆ। ਮੈਂ ਕਿਹਾ ਦਿਲ ਕਰੇ ਹੋਰ 6 ਮਹੀਨੇ ਨੂੰ ਨਾ ਹਸਪਤਾਲ ਦੇ ਕੰਧ ਸਾਂਝੀ ਨਾ ਉਧਰੋਂ ਬੂਹਾ ਕੱਢ ਲੈਣ। ਸਹੀ ਗੱਲ ਆ ਵੀ ਇਧਰੋਂ ਨੱਥੀ ਹੋਵੋ, ਉਧਰੋਂ ਮੰਜਾ ਲਵੋ ਤੇ ਦਸਤੀ ਫਾਰਗ। ਉਹਨਾਂ ਨੇ ਪੂਰਾ ਪੈਕੇਜ ਬਣਾਇਆ ਵਾ, ਉਹਨੇ ਪੂਰਾ ਪੈਕੇਜ ਬਣਾਇਆ। ਉਸ ਹਸਪਤਾਲ ਨਾ ਜਾਣਾ ਕਿਸੇ ਦਿਲ ਕਰੇ ਜਾ ਕੇ ਨਾਮ ਪੁੱਛੇ ਮੌਤ, ਉੱਥੋਂ ਜਾ ਕੇ ਨਾ ਪਿੱਛੋਂ ਨਾਂ ਦੇਖੇ ਵੀ ਇਸ ਮਰੀਜ਼ ਦਾ ਨਾਂ ਕੀ ਹੈ। ਵਾਲਵੇ ਦਾ ਨਾਮ ਆ ਵੀ
ਅੱਲਾ ਦਿੱਤਾ ਹੈ ਤੇ ਜਾ ਕੇ ਸਿੱਧਾ ਮਸੀਹ ਦਾ ਸਪੀਕਰ ਆਨ ਕਰਿਆ, ਹਜ਼ਰਾਤ ਅੱਲਾ ਦਿੱਤਾ ਸਾਹਿਬ, ਉਹ ਉਹਨੂੰ ਸੁਣ ਰਿਹਾ, ਉਹ ਜਾਗ ਰਿਹਾ। ਕਜ਼ਾਏ ਇਲਾਹੀ ਨਾ 5 ਦਿਨ ਹੋ ਗਏ ਫੌਤ ਨਹੀਂ ਹੋ ਰਹੇ। ਉਹ ਯਾਰ ਰੋਜ਼ਾਨਾ ਪਤਾ ਕਰਨ ਡਿਆ। ਹੋਣਾ ਲਈ ਦੇ ਹਾਂ, ਇਹ ਫੌਤ ਹੋਣ ਨੂੰ ਕਰ ਰਹੇ ਨੇ। ਤੁਸੀਂ ਤਿਆਰੀ ਫੜ ਕੇ ਇਹਨਾਂ ਰੱਖੋ ਤੇ ਲੱਗਦਾ ਕੋਈ ਸਖਤੀ ਆ, ਇਹਨਾਂ ਲਈ ਦੁਆ ਕਰੋ ਇਹਨਾਂ ਦੀ ਜਾਨ ਨਿਕਲੇ। ਤੇ ਮੇਰਾ ਕੰਮ ਨਿਕਲ। ਜਿਹੜਾ ਨਹੀਂ ਛੇਤੀ ਮਾਰਨਾ ਨੂੰ ਆਪ ਜਾ ਕੇ ਸਰਾਣੇ ਤੇ ਸੁਣਾ ਰਿਹਾ ਉਹਨੂੰ ਸਾਰਾ ਕੁਝ। ਮਰ ਜਾ ਯਾਰ। ਅੱਛਾ ਜਾ ਕੇ ਉਹਨੂੰ ਸੁਘਾ ਰਿਹਾ, ਇਹ ਮੁਸ਼ਕੂ ਠੀਕ ਆ। ਉਹਨੂੰ ਜਾ ਕੇ ਵੀ ਪੁੱਛਿਆ, ਅੱਛਾ ਉਹ ਸੁੱਤਾ ਉੱਠਿਆ ਤੇ ਉਹਦੇ ਆਲੇ ਦੁਆਲੇ ਅਗਰਬੱਤੀਆਂ ਲੱਗੀਆਂ ਨੇ। ਉਹ ਕਹਿ ਰਿਹਾ ਉਹਨੂੰ ਬੁਲਾ ਮਾਰ। ਉਹਨੂੰ ਜ਼ਿਆਦਾ ਸਵਾਰ ਰੋਜ਼ਾਨਾ ਗਿਆ, ਦੇਖ ਲੈ ਮੈਂ ਤੇਰੀ ਖਾਤਰ ਅੱਜ ਫੇਰ ਗੁਸਲ ਕਰਕੇ ਆਇਆ। ਉਹਨੂੰ ਜਾ ਕੇ ਕਹਿ ਰਿਹਾ ਫਿਰ ਕੱਪੜੇ ਤੇਰੇ ਕਿਹਨੂੰ ਦੇਣੇ ਆ। ਅੱਲਾ ਮਾਫੀ ਯਾਰ, ਨਾ ਯਾਰ ਰਮਜ਼ਾਨ ਦਾ ਮਹੀਨਾ ਨਾ ਕਰੋ ਯਾਰ, ਨਾ ਕਰੇ ਜੀ। ਅੱਲਾ ਮਾਫੀ। ਸਾਜੀ ਉੱਥੋਂ ਦੇ ਮਾਸ਼ਾਅੱਲਾ ਜਿੱਦਾਂ ਦੇ ਨਹੀਂ ਯਾਰ ਮੈਂ ਇਹ ਜਰਮਨ ਗੱਲ ਆ, ਕੋਈ ਨਾਲ ਮਸਜਿਦ ਆ ਹਾਂਜੀ ਤੇ ਉਹ ਕੋਈ ਬਹੁਤ ਇਹ ਨਹੀਂ ਹੋਣਾ ਵੀ ਬਹੁਤ ਛੱਡ ਕੇ ਕਿਤੇ ਆ ਰਹੇ ਉਹ ਦਸਤੀ ਉਹ ਦਿਲ ਕਰੇ ਉੱਥੋਂ ਹੀ ਪੈਪ ਲੈ ਪਿਓ ਐ ਕਰਕੇ। ਦਵਾਈ ਵੀ ਉੱਤੇ ਹੀ ਹੁੰਦੀ। ਇਹ ਗੱਲ ਕਹਿੰਦੀ ਕਰਕੇ ਨੱਥੀ ਹੋਇਆ ਉਧਰੋਂ ਹੀ ਨਾਲ ਹੀ ਅੰਦਰ। ਕੀ ਲਾਸਟ ਪੈਕਿੰਗ ਜਾ ਰਹੀ ਹੈ। ਉਹ ਕੀ ਸੀਨ ਹੋ ਗਿਆ ਐਂ ਕਰਕੇ ਐਂਬੂਲੈਂਸ ਚੋਂ ਮਰੀਜ਼ ਉਤਰਿਆ ਵਾ, ਨਾਲ ਹੀ ਫੁੱਲਾਂ ਵਾਲਾ ਪੱਟਾ ਲੱਗਾ। ਮੈਂ ਨਾ ਥੱਲੇ ਲੱਥਿਆ, ਮੈਂ ਫੋਨ ਤੇ ਸਿਗਨਲ ਨਹੀਂ ਆ ਰਿਹਾ ਤੇ ਮੈਂ ਉਹਨੂੰ ਕਹਿੰਦੇ ਥੱਲੇ ਚਲ ਜਾਓ ਥੱਲੇ। ਉਹ ਮੈਂ ਥੱਲੇ ਗਿਆ ਤੇ ਥੱਲੇ ਡਰਮ ਪਏ ਤੇ ਮੈਂ ਉਹ ਡਾਕਟਰ ਨਾਲ ਸੀ। ਮੈਂ ਕਿਹਾ ਸਾਰੇ ਤੇ ਇਮਲੀ ਭਰ ਦੇ। ਕਿਤਾ ਭਾਈ ਨਹੀਂ नहीं हॉस्पिटल बड़ा अच्छा हुआ, डॉक्टर साहब बड़े अच्छे ने जिन्होंने ਇਹਦਾ ਆਪਰੇਟ ਕਰਨਾ, ਉਹ ਡਾਕਟਰ ਸਾਹਿਬ ਬੜੇ ਅੱਛੇ ਨੇ। ਲੇਕਿਨ ਇਹ ਆ ਕਿ ਯਾਰ ਲਾਈਟ ਲਾਈਫ ਸ਼ੂਗਲ ਮੇ ਲਾਉਣਾ ਚਾਹੀਦਾ। ਭਾਈ ਮੈਂ ਤਾਂ ਕਹਿੰਦਾ ਉਹ ਦਿਲਬਰ ਵਾਲਾ ਉਹਨੂੰ ਦੇ ਮਸ਼ਵਰਾ ਬਗੈਰ ਡਾਕਟਰ ਤੋਂ ਉਹਨੂੰ। ਯਾਰ ਉਹ ਬਹੁਤ ਬੈਨੁਲ ਅਕਵਾਮੀ ਦਿਲਬਰ ਭਲਵਾਨ, ਇੰਟਰਨੈਸ਼ਨਲ ਲੈਵਲ ਦਾ ਭਲਵਾਨ। ਉਹ ਛੋਟੀਆਂ ਮੋਟੀਆਂ ਹੱਡੀਆਂ ਨੂੰ ਸਮਝਦਾ ਕੱਖ ਨਹੀਂ ਹੈਗਾ। ਸਾਜੀ ਐਮਬੀਬੀਐਸ ਹੈ ਉਸਤਾਦ ਜੀ। ਇੱਕ ਉਹਨੇ ਐਕਸਰਾ ਵੀ ਮੰਗਣਾ ਪਹਿਲੇ? ਨਹੀਂ, ਉਹਨੇ ਐਕਸਰਾ ਆਪ ਖਿੱਚਣਾ, ਫਿਰ ਉਹਨੇ ਦੇਖਣਾ ਵੀ ਕੀ ਹੋਣਾ, ਉੱਥੋਂ ਨੇ ਹੱਡੀ ਸਿੱਧੀ ਕਰ ਦੇਣੀ। ਹਾਂਜੀ, ਉਹਨੇ ਹੱਡੀ ਸਿੱਧੀ ਕਰਕੇ ਤੁਹਾਨੂੰ ਉਹਨੇ ਇੱਕ ਪੱਟੀ ਬੰਨ ਕੇ ਦੇਣੀ ਆ, ਪੱਟੀ ਦੇ ਨਾਲ ਉਹਨੇ ਇੱਕ ਮਾਲਿਸ਼ ਦੱਸਣੀ ਆ। ਸਿਰਫ ਉਹਨੇ ਖੁਰਾਕ ਦੱਸਣੀ ਤੇ ਮਾਲਿਸ਼ ਦੱਸਣੀ, ਬਸ। ਹੋਰ ਉਹਨੇ ਕੁਝ ਨਹੀਂ ਕਹਿਣਾ। ਤੇ ਉਹਨੇ ਕਹਿਣਾ ਜਿੱਥੇ ਮੈਂ ਲੱਤ ਖਿਲਾਰ ਦਿੱਤੀ ਹੈ ਨਾ, ਇਹ ਉੱਥੇ ਹੀ ਰਹਿਣੀ ਚਾਹੀਦੀ। ਉੱਥੇ ਤੇ ਰਹਿਣੀ ਨਹੀਂ ਕਦੀ ਵੀ ਸਾਡਾ ਜਿੱਦਾਂ ਦਾ ਕਰੈਕਟਰ। ਇਹ ਉਹਦੇ ਅਸੂਲ ਬਹੁਤ ਆ। ਸਾਜੀ ਐਮਬੀਬੀਐਸ ਜਿਹੜੇ ਡਾਕਟਰ ਲੱਤ 4-4 5-5 ਜਗ੍ਹਾ ਤੋਂ ਫਾਰਗ ਹੋ ਜਾਂਦੀ ਹੈ ਨਾ, ਤੇ ਡਾਕਟਰ ਕਹਿੰਦੇ ਸਰੀਆ ਹੀ ਲੈਣਾ ਸਾਰੀ ਜ਼ਿੰਦਗੀ ਲੱਤ ਦੇ ਵਿੱਚ। ਉਹਦੇ ਕੋਲ ਅੱਲਾ ਬਿਹਤਰ ਜਾਣੇ ਕੀ ਉਹਦੇ ਸਿਸਟਮ 'ਚ ਵਾ। ਉਹ ਜਿਹੜੀਆਂ ਦਵਾਈਆਂ ਮੜਨ ਵਾਲੀਆਂ ਨਾ, ਫਿਰ ਉਹ ਸਭ ਤੋਂ ਵੱਡੀ ਗੱਲ ਇਹ ਆ ਕਿ 3 ਦਿਨਾਂ ਬਾਅਦ ਤੁਸੀਂ ਪੱਟੀ ਲਾਜ਼ਮੀ ਬਦਲਾਉਣੀ। ਉਹ ਹਕੀਮ ਦਿਲਬਰ ਨਹੀਂ, ਭਲਵਾਨ ਦਿਲਬਰ। ਹਕੀਮ ਜਿਹੜੀ ਕੁੱਟੀਆਂ ਵਾਲਾ। और नहीं पहलवान दिलबर मेरे, तब तक मुझे ऐसे ही तड़पाओगे ਯਾਰ ਉਹ ਭਲਵਾਨ ਦਿਲਬਰ ਉਹ ਵਾਲਾ ਰਾੜ ਜਿਹੜੀ ਪੈਣੀ ਆ, ਦਰਦ ਜਿਹੜੀ ਹੋਣੀ ਆ, ਸਿਰਫ ਇੱਕ ਟਾਈਮ ਹੋਣੀ ਬਸ, ਜਦੋਂ ਉਹਨੇ ਪੱਟੀ ਪਹਿਲੀ ਬੰਨਣੀ ਆ। ਤੇ ਤੇਰੀ ਉੱਥੋਂ ਹੀ ਸਹੀ ਹੋਈ ਸੀ। ਨਹੀਂ ਮੇਰੀ ਨਹੀਂ, ਮੈਂ और दिलबर मेरे कब तक मुझे ऐसे ही तड़पाओगे, ਆਹੋ मैं पट्टी ऊपर लगा दूंगा वो के सुकून में आ जाओगे। ਆਹ ਸਾਜੀ ਨਹੀਂ, ਇੱਕ ਚੀਜ਼ ਆ, ਪੱਟੀ ਹੱਡੀ ਜੋ ਵਿੱਚੋਂ ਕਰੈਕ ਹੋ ਕੇ ਸਾਈਡ ਤੇ ਨਿਕਲ ਗਈ, ਚਿੱਪਰ ਜਿਹੀ ਖਿੱਚਦੇ ਆ ਉਹਨੂੰ, ਖਿੱਚ ਕੇ ਲੱਤ ਨੂੰ ਹੱਡੀ ਜੋੜਦੇ ਆਪਣੀ ਜਗ੍ਹਾ ਤੇ। ਸਰ ਜੀ ਤੂੰ ਅੱਜ ਚੈੱਕ ਕਰਦੇ ਆ, ਆ ਹੱਡੀ ਆ, ਫਰਜ਼ ਕਰੋ ਇਹ ਹੱਡੀ ਆ, ਹਾਂ ਇੱਥੋਂ ਹੱਡੀ ਨੁੱਕਰ ਤੋਂ ਸਾਈਡ ਤੋਂ ਨਾ ਭੁਰ ਕੇ ਉਹਦਾ ਕੋਈ ਉਹਦਾ ਉਹ ਚਿੱਪਰ ਜੀ ਸਾਈਡ ਤੇ ਹੋ ਗਈ। ਉਹਦਾ ਆਪਰੇਟ ਆ ਤੇ ਇਹਦਾ ਆਪਰੇਟ ਹੋਣਾ ਵਾ। ਇਹ ਐਵੇਂ ਦਿਲਬਰ ਅੱਛਾ ਉਹ ਭੁਰ ਗਈ ਆ। ਹਾਂਜੀ, ਸਾਈਡ ਤੇ ਚਿੱਪਰ ਨਿਕਲ ਗਈ ਏ ਫੈਸਲ ਦੀ। ਹਾਂਜੀ ਇਦਾਂ ਕਰ ਜਾ ਯਾਰ, ਚਿੱਪਰ ਨਿਕਲ ਗਈ ਹੋਵੇ ਤੇ ਇਦਾਂ ਹੀ ਬੈਠਾ ਹੋਵੇ। ਉਹ ਨਹੀਂ, ਚਿੱਪਰ ਨਹੀਂ ਨਿਕਲੀ। ਸਹੀ ਹੈ। ਉਹਦੇ ਤੇ ਤੁਸੀਂ ਫਿਰ ਗੋਡਾ ਨਿਕਲਿਆ ਹੋਵੇ ਤੇ ਫਿਰ ਆਪਰੇਟ ਉਹ ਪਾਗਲ ਨੇ ਡਾਕਟਰ 20 ਨਹੀਂ ਥੋੜਾ ਜਿਹਾ ਹਿੱਲ ਗਿਆ ਯਾਰ। ਡਾਕਟਰ ਨੇ ਇਹ ਵੀ ਕਿਹਾ ਵਾ ਕਿ ਇਹ ਐਸੀ ਵੀ ਨਹੀਂ ਕਿ ਜਿਹਨੂੰ 100% ਆਪਰੇਟ ਹੀ ਚਾਹੀਦਾ ਵਾ, ਇਹ ਠੀਕ ਹੋ ਸਕਦੀ ਉਦਾਂ ਵੀ, ਲੇਕਿਨ ਟਾਈਮ ਜ਼ਿਆਦਾ ਲੱਗੇਗਾ। ਸਰ ਉਹਨਾਂ ਨੇ ਕਿਹਾ ਕਿ ਸਾਰੀ ਜ਼ਿੰਦਗੀ ਨਾ ਇਹਦੀ ਮੂਵਮੈਂਟ ਨਹੀਂ ਹੋ ਸਕਦੀ ਗੋਡੇ ਦੀ, ਜੇ ਇਹਨੇ ਉਹ ਕਰਦਾ ਵਾ ਆਪਰੇਟ ਨਹੀਂ ਕਰਦਾ। ਉਹ ਜਦੋਂ ਇਦਾਂ ਉਹ ਸੁਣੋ ਮੇਰੀ ਗੱਲ, ਹਾਂ ਇਹ ਜਿਹੜਾ ਨਾ ਉਹਨੇ ਕਿਹਾ ਜੇ ਇਹ ਚਿੱਪਰ ਸਾਈਡ ਤੋਂ ਜੂ ਇੱਥੋਂ ਭੁਰੀ ਆ ਨਾ, ਯਾਰ ਨਾ ਕਰ ਯਾਰ। ਮੇਰੀ ਗੱਲ ਸੁਣੋ ਭਾਈ ਫਰੀਦ, ਇਹ ਤੇ ਉਹਦੇ ਕੋਲ ਅੱਗੇ ਵੀ ਨਹੀਂ ਹੁੰਦਾ ਖਲੋ ਕੇ ਤੇ ਰੋਟੀ ਖਾਂਦਾ ਯਾਰ ਨਹੀਂ, ਉਹ ਉਹਨਾਂ ਨੇ ਇਹ ਗੱਲ ਕੀਤੀ ਵੀ ਜੇ ਦਿਲ ਕਰੇ ਉਹ ਉਹਦੀ ਲੱਤ ਹੈ ਜਿਹੜੀ ਠੀਕ ਹੋਣ ਤੋਂ ਬਾਅਦ ਇਦਾਂ ਦੀ ਹੋ ਜਾਵੇ, ਉਹ ਦੂਜੀ ਵੀ ਕਰਾਉਣ ਲੱਗ ਤੁਰ ਪਵੇ, ਜਿਹੜੀ ਸਹੀ ਆ। ਜਿਹੜਾ ਉਹਨੇ ਕਿਹਾ ਜੇ ਤੇ ਤੁਸੀਂ ਸਕਰੂ ਪਾਉਣਾ ਨਾ, ਸਕਰੂ ਨਾਲ ਇਹ ਵਾ ਕਿ ਇਹਨੂੰ ਫੋਲਡ ਕਰਕੇ ਬਹਿ ਨਹੀਂ ਸਕਣਾ ਸਾਰੀ ਜ਼ਿੰਦਗੀ। ਇਹ ਜਿੱਦਾਂ ਬਵੇਗਾ ਏਦਾਂ ਜਿੱਥੇ ਵੀ ਜਾ ਕੇ ਬਵੇਗਾ। ਜੇ ਉਹਦੇ 'ਚ ਪਲੇਟ ਪਵਾ ਲਓ ਨਾ, ਪਲੇਟ ਦਾ ਇਹ ਫਾਇਦਾ ਵਾ ਵੀ ਉਹ ਉਹ ਨਹੀਂ ਆਏ, ਉਹ ਜਾ ਯਾਰ, ਪਲੇਟ ਵੀ ਉਹ ਹਾਲੇ ਘਮਾਈ ਫਿਰਦਾ, ਇੰਜ ਕਰੀ ਫਿਰਦਾ, ਉਂਗਲਾਂ ਲਾਈ ਫਿਰਦਾ। ਮੈਂ ਆਪ ਵੇਖਿਆ ਨੂੰ। ਭਾਈ ਨੇ ਚਾਹੁੰਦਾ ਹੀ ਨਹੀਂ ਕਿ ਉਹ ਠੀਕ ਹੋਵੇ। ਆਪ ਹੀ ਚੈੱਕ ਕਰੀਏ, ਇਹਦੀ ਬਿਮਾਰੀ ਇਹਨੇ ਦਿਲ ਚਾ ਵੀ ਮੈਂ ਮੇਨ ਹੋਵਾਂ ਬਸ। ਯਾਰ ਵੇਖੋ ਨਾ ਤਾਂ ਹੀ ਉਹਦੇ ਸੈਨ ਵੀ ਕਰਦਾ ਫਿਰਦਾ ਨਕਲੀ, ਉਹਦੇ ਕੇ ਮਾਰ ਦੇਣ ਇਹਨੂੰ ਜੋ ਮਰਜ਼ੀ ਕਰਦੇ ਨੇ, ਗੇਮ ਤੇ ਆ। ਡਿਗਿਆ ਵੀ ਉਹ ਉਦੋਂ ਜਦੋਂ ਇਹਦੇ ਨਾਲ ਕਾਲ ਤੇ ਇਹ ਫੋਨ ਤੇ ਗੱਲ ਕਰ ਰਿਹਾ ਸੀ ਭਾਈ ਫਰੀਦ ਸਾਹਿਬ।
ਕਹਿੰਦਾ ਪੈਰ ਜੀ, ਨਹੀਂ ਲੱਗ ਰਹੀ। ਉਹਦੇ ਚਿੱਪੜ, ਉਹ ਜਿੰਨੀ ਉਹਦੀ ਸਿਹਤ ਆ ਉਹਦੇ ਚਿੱਪੜ ਨਹੀਂ ਪੂਰੀ ਗਾਚੀ ਉਹਦੇ ਡਿੱਗਣੀ। ਸਾਰੀਆਂ ਸ਼ਾਖਾਂ ਤੁਹਾਡੇ ਵੱਲ ਨੂੰ ਜਾਣ ਡਈਆਂ ਉਹਦੇ ਐਕਸੀਡੈਂਟ। ਨਹੀਂ ਛਾਗਾ ਮੇਰੇ ਵੱਲ ਨੂੰ ਕਾਤੋਂ ਜਾਣ ਨਹੀਂ ਦੇਖਣਾ ਤੂੰ ਉਦੋਂ ਦਾ ਸਾਰਿਆਂ ਤੋਂ ਜ਼ਿਆਦਾ ਤੂੰ ਹੀ ਉਹਦੇ ਅੱਗੇ ਹੋ ਕੇ ਡਾਕਟਰ ਵੀ ਤੂੰ ਆਪਣਾ ਲੱਭਿਆ ਆਪੇ ਹੀ, ਡਾਕਟਰ ਵੀ ਇਹਨੇ ਲੱਭਿਆ, ਹਸਪਤਾਲ ਵੀ ਇਹਨੇ ਸਿਲੈਕਟ ਕੀਤਾ, ਠੀਕ ਆ ਜੀ, ਸਾਰਾ ਕੁਝ ਇਹਨੇ ਕੀਤਾ। ਡਾਕਟਰ ਨਾਲ ਰਾਬਤੇ 'ਚ ਵੀ ਇਹੀ ਆ, ਉਹਨਾਂ ਦੇ ਘਰ ਤੋਂ ਜ਼ਿਆਦਾ ਵੀ ਉੱਥੇ ਇਹੀ ਸੈਨ ਵੀ ਕਰਨ ਵਾਲਾ ਇਹ ਆ। ਉਹ ਕਾਰ ਵਾਲਾ ਵੀ ਇੰਨੇ ਹੀ ਭੇਜਿਆ ਵਾ। ਜਾਂ ਤਾਂ ਇਹਦਾ ਦੁਸ਼ਮਣ ਵਾ ਤੇ ਜਾਂ ਨਾ ਉਹ ਉਹਦੇ ਨਾਲ ਬੈਂਕ ਮੈਨੇਜ ਹੋਣ ਡਿਆ, ਇਹ ਕੀ ਹੋਣ ਡਿਆ? ਬੈਂਕ ਦੀ ਸੈਟਿੰਗ ਕਰ ਰਿਹਾ, ਉਹਦਾ ਉੱਪਰੋਂ ਫੰਡ ਆਉਣਾ, ਜੋ ਵੀ ਉਹਦਾ ਹਿਸਾਬ ਕਿਤਾਬ ਇੰਸ਼ੋਰੈਂਸ ਟੈਪ ਇੰਸ਼ੋਰੈਂਸ ਟੈਪ ਇਹ ਕਰ ਏਜੰਟ ਟੈਪ ਨਹੀਂ ਇਹਦਾ ਸਿਰਫ ਇੱਕੋ ਹੀ ਆ, ਪ੍ਰੋਫੈਸ਼ਨਲ ਜੈਲਸੀ ਆ ਕਿ ਵੀ ਇੱਥੇ ਮੈਂ ਮੇਨ ਹੋ ਜਾਵਾਂ। ਹਾਂਜੀ ਸਰ ਜੀ ਪ੍ਰੋਫੈਸ਼ਨਲ ਜੈਲਸੀ ਦੇ ਵਿੱਚ ਮੈਂ ਉਹਦਾ ਲੱਖ ਰੁਪਏ ਦਾ ਕੰਮ ਜਿਹੜਾ ਫ੍ਰੀ ਕਰਵਾਉਣ ਡਿਆ। ਉਹ ਤੇ ਤੂੰ ਉਹਨੂੰ ਦੱਸ ਰਿਹਾ ਨਾ, ਫ੍ਰੀ ਦੇ ਵਿੱਚ ਤੇ ਗੇਮ ਪੈਣੀ ਆ, ਲੱਖ ਰੁਪਏ ਦਾ ਠੀਕ ਹੋਣਾ। 50,000 ਤੁਸੀਂ ਕਿੰਨਾ ਦਿੱਤਾ? 30,000 ਰੁਪਇਆ, 50,000 ਰੁਪਇਆ ਮੈਂ ਦਿੱਤਾ ਉਹਦੀ ਫੈਮਿਲੀ ਨੂੰ। ਉਹਦੀ ਫੈਮਿਲੀ ਨੂੰ 50,000 ਰੁਪਇਆ। ਕਸਮ ਹੈ, ਤੇਰੇ ਨਿਆਣੇ ਐ ਕਰਕੇ ਨੱਕ ਸਾਫ਼ ਕਰਦੇ, ਤੂੰ ਤੀਆਂ ਦੀ ਪਰਚੀ ਤੋਂ ਨਹੀਂ ਉਹਨਾਂ ਨੂੰ ਦਵਾਈ ਲੈ ਕੇ ਦਿੰਦਾ। ਤੂੰ ਉਧਰ 50 ਦੇਤਾ ਵਾ, ਨਿਆਣੇ ਦੇ ਕੱਚੇ ਸਿਲਣ ਵਾਲੇ ਕਹੇ ਉਹ ਤਾਂ ਚੁੱਕ ਲਾ ਦਰਜੀ ਕੋਲੋਂ। ਕਸਮ ਤੇਰੇ ਨਿਆਣੇ ਬਾਂਹ ਤੇ ਨਾ ਰੇਸ਼ੇ ਨਾਲ ਸਾਈਨ ਕਰ ਦਿੱਤੇ ਮਰੇ ਯਕੀਨ ਕਰ। ਆਪਣੇ ਕੰਨਾਂ ਦੀ ਦਵਾਈ ਨਹੀਂ ਲੈਣ ਦੇ। ਹਕੂਮਤ ਗਰੀਬਾਂ ਲਈ ਸਕੀਮ ਕੱਢੇ, ਇਹਨਾਂ ਦੇ ਘਰ ਤੋਂ ਸ਼ੁਰੂ ਹੁੰਦੀ ਹੈ ਤੇ ਤੂੰ 50,000 ਦੇ ਦਿੱਤਾ। ਕਸਮ ਹੈ, ਓਏ ਤੁਹਾਨੂੰ ਕਿਸੇ ਗੱਲ ਦਾ ਨਹੀਂ ਪਤਾ, ਉਹਨੂੰ ਪੁੱਛੋ ਜਿਹਦੇ ਨਾਲ ਭਾਬੀ ਬੈਤਲ ਨੂੰ। ਮਾਲ ਨਹੀਂ, ਬੈਤਲ ਮਾਲ ਉਹਦੀ ਫਹਿਰਿਸਤ 'ਚ ਹੱਕਦਾਰਾਂ 'ਚ ਸਭ ਤੋਂ ਉੱਤੇ ਨਾਂ ਇਹਦਾ ਲਿਖਿਆ। ਤੁਹਾਡੇ ਮਹੱਲੇ 'ਚ ਜਿਹੜਾ ਕਾਉਂਸਲਰ ਨਾ, ਤੁਸੀਂ ਉਹਨੂੰ ਜਾ ਕੇ ਪੁੱਛਣ ਡਿਆ ਹੈ ਕੋਈ ਮਹੱਲੇ 'ਚ ਅਮੀਰ ਸ਼ਖਸ ਜਿਹੜਾ ਇੱਧਰ ਕੁਝ ਦੇਣਾ ਚਾਹਵੇ? ਹੈ ਰੌਂਡ ਆ ਤੁਹਾਡਾ। ਕਸਮ ਹੈ, ਤਾਵਨ ਵਾਲੇ ਤੇ ਸੂਟ ਪਾਉਂਦੇ, ਅੱਗੇ ਲੰਘ ਜਾਂਦੇ, ਪਿੱਛੇ ਲਿਖਿਆ ਹੁੰਦਾ ਲਾਡੋ ਸਾਬਣ। ਤੇਰਾ ਤਾਂ ਐਡਾ ਛੋਟਾ ਸੀ ਨਾ, ਤੂੰ ਤਾਂ 100 ਰੁਪਇਆ ਕਿਸ਼ਤਾਂ ਤੇ ਲੈਣ ਚਲਾ ਗਿਆ ਸੀ। ਆਹ ਤੇ ਤੂੰ 50,000 ਰੁਪਇਆ ਮੈਂ ਦਿੱਤਾ। ਸਰ ਜੀ ਇਹ ਤੁਸੀਂ ਫੈਸਲ ਨੂੰ ਪੁੱਛੋ, ਕਿਉਂਕਿ ਤੁਹਾਨੂੰ ਕਿਸੇ ਚੀਜ਼ ਦਾ ਪਤਾ ਹੀ ਇਹ ਨਹੀਂ। ਪੁੱਛਣਾ ਵਾ ਜਦੋਂ ਭਾਬੀ ਨੂੰ ਈਦ ਦੀ ਸ਼ਾਪਿੰਗ। ਇੱਕ ਮਿੰਟ ਹਟ ਹੁਣੀ ਪੁੱਛ ਲਓ ਜੀ। ਚਲੋ ਆ 50,000 ਜਿਹੜੀ ਧੁੰਮ ਪੈਣ ਦੀ ਹੈ ਤਾਂ ਫੜੋ। ਲਓ ਜੀ, ਹੁਣੇ ਮੈਂ ਪੁੱਛ ਲੈਣਾ ਨਾ, ਇਹ 'ਚ ਕਿਹੜੀ ਐਡੀ ਅੱਜ ਕੱਲ ਕਿਹੜਾ ਫੋਨਾਂ ਦਾ ਹੀ ਤੇ ਫਾਇਦਾ ਵੀ ਤੂੰ ਕਿਹੜਾ 50,000 ਰੁਪਇਆ ਦਿੱਤਾ। ਉਹ ਠਹਿਰ ਜਾ, ਇੱਕ ਮਿੰਟ ਠਹਿਰ ਜਾ, ਤੂੰ 50 ਦਿੱਤਾ ਤੂੰ। ਇੱਕ ਮਿੰਟ ਠਹਿਰ ਜਾ। ਹੈਲੋ ਵਾਸਲਾਮ ਫੈਸਲ, ਤੈਨੂੰ ਫਰੀਦ ਨੇ 50,000 ਰੁਪਇਆ ਦਿੱਤਾ ਕੋਈ ਜਦੋਂ ਦਾ ਤੇਰਾ ਐਕਸੀਡੈਂਟ ਹੋਇਆ? ਅੱਲਾ ਰਹਿਮ ਕਰੇ ਉਸਤਾਦ ਜੀ, ਅੱਲਾ ਨਾ ਕਦੇ ਇੰਜ ਦਾ ਟਾਈਮ ਲਿਆਵੇ ਕਿ ਮੈਨੂੰ ਇਹਨਾਂ ਦੀ ਲੋੜ ਪਵੇ। ਉਹ ਇੱਥੇ ਟੀ ਟਾਈਮ 'ਚ ਬੈਠਾ ਕਹਿੰਦੇ ਜੀ ਮੈਂ 50,000 ਰੁਪਇਆ ਦਾਨ ਕੀਤਾ ਫੈਸਲ ਨੂੰ। ਉਸਤਾਦ ਜੀ ਬਕਵਾਸ ਕਰਨ ਡਿਆ ਹੈਗਾ। ਇਹ ਉਦੋਂ ਦਾ 4 ਛੁੱਟੀਆਂ ਨੇ ਕਰ ਲਈਆਂ, ਤੇਰੇ ਕੋਲ ਹੀ ਆ, ਇਹਨੇ ਕੀਤਾ ਕੀ ਹੁਣ ਤੱਕ ਤੇਰਾ? ਉਸਤਾਦ ਜੀ ਮੈਨੂੰ ਨਹੀਂ ਪਤਾ ਕਿਹੜੀਆਂ ਨੇ 4 ਛੁੱਟੀਆਂ ਕੀਤੀਆਂ ਨੇ, ਇਹਦੀ ਵਜ੍ਹਾ ਤੋਂ ਕੰਮ ਕਸਮ ਵਾਲੀ ਗੱਲ ਜੇ ਲੇਟ ਹੋਇਆ ਉਸਤਾਦ ਜੀ। ਮਤਲਬ ਠੀਕ ਹੈ, ਮਤਲਬ ਹੈ ਕਿ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਮੈਂ ਨਾ ਇਹਨੂੰ ਮੈਂ ਕਿਹਾ, ਮੈਂ ਕਿਹਾ ਮੈਂ ਘਰ ਜਾ ਕੇ ਫੋਨ ਕਰਦਾ, ਤੇ ਕਹਿੰਦਾ ਮੇਰੀ ਗੱਲ ਸੁਣ। ਕਿਦੋਂ ਇਹ ਲੱਗਾ ਜਦੋਂ ਇਹ ਹਾਦਸਾ ਹੋਇਆ। ਅੱਛਾ, ਜਦੋਂ ਤੂੰ ਫੋਨ ਤੇ ਗੱਲ ਕਰ ਰਿਹਾ ਸਾਂ? ਇਹ ਤਾਂ ਨਹੀਂ ਕਰਨ ਡਿਆ ਸੀ, ਜਦੋਂ ਮੈਂ ਕਿਹਾ ਯਾਰ ਫੋਨ ਬੰਦ ਕਰ, ਮੈਂ ਘਰ ਜਾ ਕੇ ਕਰਦਾ, ਨਹੀਂ ਚੰਗਾ ਲੱਗਦਾ। ਹਾਂ ਖੈਰ ਉਹ ਤੇ ਉਸਤਾਦ ਜੀ ਫਿਰ ਉਸ ਤੋਂ ਬਾਅਦ ਆਪੇ ਹੀ ਮੈਨੂੰ ਡਾਕਟਰ ਕੋਲ ਲੈ ਕੇ ਆਇਆ। ਹਾਂ ਆਪੇ ਇਹਨੇ ਸਾਈਨ ਸੂਨ ਕਰਕੇ ਕਿਹਾ ਜੀ ਸਰਜਰੀ ਕਰੋ। ਓਕੇ। ਉਸ ਤੋਂ ਬਾਅਦ ਉਸਤਾਦ ਜੀ ਇਹ ਠਹਿਰ ਜਾ, ਮੇਰੀ ਗੱਲ, ਡਾਕਟਰ ਨੇ ਤੈਨੂੰ ਕਿਹਾ ਸੀ ਕਿ ਬਗੈਰ ਸਰਜਰੀ ਤੋਂ ਵੀ ਮਤਲਬ 2-3 ਮਹੀਨੇ ਠੀਕ ਹੋ ਜਾਏਗਾ? ਡਾਕਟਰ ਨੇ ਕਿਹਾ ਉਸਤਾਦ ਜੀ, ਡਾਕਟਰ ਕਹਿੰਦਾ ਅਗਰ ਬਗੈਰ ਸਰਜਰੀ ਤੋਂ ਕਰਾਏ ਤਾਂ 2 ਮਹੀਨੇ ਲੱਗਣਗੇ, ਹਾਂ, ਅਗਰ ਸਰਜਰੀ ਕਰਾਵੇ ਤਾਂ 15-20 ਦਿਨ ਲੱਗਣਗੇ। ਫਿਰ ਇਹਨੇ ਯਾਰ 2 ਮਹੀਨੇ ਮੈਂ ਕਿਹਾ ਕਰ ਲਾਂਗੇ, ਕੋਈ ਇਸ਼ੂ ਨਹੀਂ ਹੈਗਾ। ਇਹਨੇ ਕੀ ਕਿਹਾ ਫਿਰ? ਮੈਨੂੰ ਕੋਈ ਮੈਂ ਕਿਹਾ ਜ਼ਰੂਰ, ਇਹਨੇ ਕਿਹਾ ਨਹੀਂ ਜੀ ਸਰਜਰੀ ਕਰਾਣੀ ਹੈਗੀ ਹੈ। ਉਹ ਤੇਰੀ ਮੈਂ ਬਿਹਤਰੀ। ਫਰੀਦ ਨੂੰ ਕਿਹਾ, ਮੈਂ ਕਿਹਾ ਫਰੀਦ ਯਾਰ ਅਸੀਂ ਤੇਰਾ ਕੁਝ ਮੰਗਾ ਲਿਆ ਤੇ ਮੈਨੂੰ ਦੱਸ ਦੇ ਤੂੰ ਕਾਹਤੋਂ ਕਰੀ ਜਾਂਦਾ। ਉੱਥੇ ਸਾਈਨ ਵੀ ਕਰਾਇਆ, ਪਤਾ ਨਹੀਂ ਉੱਥੇ ਉਸਤਾਦ ਜੀ ਕੀ ਇਹ ਚਾਹੁੰਦਾ ਹੈਗਾ ਮੇਰੇ ਤੋਂ। ਇਹਨੂੰ ਮੈਂ ਕਿਹਾ ਭਾਈ ਵੈਸੇ ਹੀ ਛੱਡ ਦੇਣਾ, ਤੁਸੀਂ ਹਿੱਟ ਹੋ ਜੇ ਭਰਾਵਾ, ਮੈਨੂੰ ਕੋਈ ਟੈਨਸ਼ਨ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਇਹ ਜ਼ਿਆਦਤੀ ਤੇ ਤੂੰ ਯਾਰ ਇੱਕੋ ਤੂੰ ਤੈਨੂੰ ਸਮਝ ਨਹੀਂ ਆਈ ਵੀ ਇੱਕ ਬੰਦਾ ਸਵੇਰ ਸ਼ਾਮ ਦੁਪਹਿਰ ਅੱਗੇ ਹੋ ਕੇ ਅੱਗ ਲਵਾਂਡੀ ਆਪ ਹੀ ਸਾਰਾ ਕੁਝ ਕਰੀ ਜਾ ਰਿਹਾ। ਇਹ ਨਾ ਉਸਤਾਦ ਜੀ ਅੱਗੇ ਹੋਇਆ, ਕਦੋਂ ਅੱਗੇ ਹੋਇਆ ਉਸਤਾਦ ਜੀ? ਇਹ ਉਦੋਂ ਹੀ ਅੱਗੇ ਹੋਇਆ ਜਦੋਂ ਤੁਸੀਂ ਆਏ ਹੋ ਨਾ, ਉਦੋਂ ਹੀ ਅੱਗੇ ਹੋਇਆ। ਅੱਗੇ ਪਿੱਛੇ ਤੇ ਮੈਨੂੰ ਲੱਭਦਾ ਹੀ ਨਹੀਂ। ਇੱਥੇ ਆ ਕੇ ਜੋ ਖੁਦਾ ਦੀ ਕਸਮ ਹੈ ਸਾਈਡ ਤੇ ਬਹਿ ਕੇ ਫੋਨ ਸੁਣਦਾ ਰਹਿੰਦਾ ਤੇ ਦੁਨੀਆ ਨੂੰ ਇਹੀ ਪਤਾ ਕਿ ਫੈਸਲ ਰਾਮੇ ਕੋ ਆਇਆ। ਠੀਕ ਹੈ, ਦੁਨੀਆ ਨੂੰ ਇਹੀ ਪਤਾ ਕਿ ਫੈਸਲ ਰਾਮੇ ਕੋ ਬੈਠਾ ਹੋਇਆ, ਸੇਵਾ ਕਰ ਰਿਹਾ ਜੀ, ਦਿਨ ਰਾਤ ਇੱਕ ਕਰਦਾ। ਤੇ ਅੱਲਾ ਜਾਣਦਾ, ਇਹਨੂੰ ਕਹੋ ਕਿ ਆਪ ਕਸਮ ਖਾ ਕੇ ਨਾ, ਆਪਣੇ ਪਿਓ ਦੀ ਕਸਮ ਖਾ ਕੇ ਕਹੋ ਕਿ ਫੈਸਲ ਰਾਮੇ ਕੋ ਇਹ 10 ਮਿੰਟ ਵੀ ਬੈਠਾ ਹੋਵੇ, ਇਹਨੂੰ ਕਹੋ ਕਸਮ ਖਾ ਕੇ ਕਹਿ ਦੇਵੇ ਕਿ 10 ਮਿੰਟ ਵੀ ਬੈਠਾ ਹੋਵੇ। ਉੱਥੇ ਵੀ ਫੋਨ ਕਰਦਾ ਰਹਿੰਦਾ, ਮੈਸੇਜ ਫੋਨ ਤੇ ਲੱਗਾ ਰਹਿੰਦਾ। ਜੀ ਮੈਂ ਤੁਹਾਨੂੰ ਕਹਿਣ ਡਿਆ ਕਿ ਮੈਂ ਕਸਮ ਖਾਣ ਨੂੰ ਤਿਆਰ ਹਾਂ ਕਿ ਮੇਰੇ ਕੋਲ 10 ਮਿੰਟ ਨਹੀਂ ਬੈਠਾ ਹੈ। ਓਏ ਹੋਏ, ਨਹੀਂ ਤੇ ਤੈਨੂੰ ਕੋਈ ਜੂਸ, ਕੋਈ ਫਲ, ਕੋਈ ਇਹ ਵੋ? ਬਾਜੀ
ਤਾਂ ਜੀ ਤੁਸੀਂ ਕੀ ਕਰਦੇ ਹੋ, ਤੁਹਾਨੂੰ ਯਕੀਨ ਹੈ, ਤੁਹਾਨੂੰ ਇਹਦੇ ਤੇ ਯਕੀਨ ਹੈ ਕਿ ਮੇਰੇ ਤੇ ਯਕੀਨ ਹੈ? ਯਾਰ ਮੈਨੂੰ ਤੇ ਤੇਰੇ ਤੇ ਯਕੀਨ ਆ, ਲੇਕਿਨ ਤੈਨੂੰ ਕੋਈ ਫਲ ਲਿਆ ਕੇ, ਇਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਫਲ ਲੈ ਕੇ ਜਾਈ, ਇਹਨੂੰ ਮੈਂ ਫੋਨ ਕੀਤਾ, ਮੈਂ ਕਿਹਾ ਗੋਸ਼ਤ ਜਿਹੜਾ ਨਾ ਉਹ 2 ਕਿਲੋ ਲੈ ਕੇ ਜਾ, ਯਖਣੀ ਫੈਸਲ ਨੂੰ ਪਿਆ ਸੁਬਾ, ਇਹਨੂੰ ਮੈਂ ਤੇਰੇ ਤੇ ਛੱਡਿਆ, ਅੱਜ 3 ਦਿਨ ਹੋ ਗਏ, 4 ਦਿਨ ਇਹ ਮੇਰੇ ਵੱਲੋਂ ਦਫ਼ਤਰੋਂ ਤੇਰੇ ਕੋਲ ਆਏ। ਉਸਤਾਦ ਜੀ ਮੇਰੇ ਕੋਲ ਕੋਈ ਨਹੀਂ ਹੈਗਾ, ਸਿੱਧੀ ਸਾਫ਼ ਗੱਲ ਹੈ, ਮੇਰੇ ਕੋਲ ਕੋਈ ਨਹੀਂ ਹੈਗਾ। ਉਹ ਤਾਂ ਲੱਗ ਗਿਆ ਮੈਨੂੰ ਪਤਾ, ਤਦੀ ਤੇ ਅੱਜ 5 ਦਿਨ ਹੋ ਗਏ ਤੇਰਾ ਆਪਰੇਟ ਤੱਕ ਨਹੀਂ ਹੋਇਆ। ਉਹ ਯਾਰ ਫੈਸਲ ਸਾਹਿਬ ਤੁਹਾਡਾ ਮੈਂ ਜਿਹੜਾ 50,000 ਰੁਪਇਆ ਭਾਬੀ ਨੂੰ ਪੁੱਛੋ ਫੋਨ ਕਰਕੇ, ਬੱਚਿਆਂ ਨੂੰ ਕਿਹਾ ਕੱਪੜੇ ਕੁਪੜੇ ਲੈ ਲਿਓ, ਉਹਦਾ ਭਾਈ ਫੈਸਲ ਦਾ ਐਕਸੀਡੈਂਟ ਹੋਇਆ ਵਾ, ਭਾਬੀ ਨੂੰ ਮੈਂ ਚੇਜ਼ਅਪ ਤੇ ਲੈ ਕੇ ਗਿਆ ਵਾਂ, ਬਾਅਦ ਦੇ ਵਿੱਚ ਮੈਂ ਚਾਏ ਖਾਣਾ ਤੇ ਭਾਬੀ ਨਹੀਂ ਇਹ ਕੋਈ ਖੁਸ਼ੀ ਵਾਲੀ ਗੱਲ ਆ ਵੀ ਫੈਸਲ ਦਾ ਐਕਸੀਡੈਂਟ ਹੋਇਆ, ਮੇਰੇ ਲੋ ਕੱਪੜੇ ਕੁਪੜੇ ਲੈ ਲਿਓ ਹੈ। ਇਹਨੂੰ ਖੁਸ਼ੀ ਹੈ ਇਸ ਗੱਲ ਦੀ? ਇਹ ਮੈਨੂੰ ਫੈਸਲ ਸਾਹਿਬ ਗੇਮ ਕੋਈ ਹੋਰ ਲੱਗ ਰਹੀ ਜੇ। ਕਾਤੋਂ ਮਾਮਾ ਬਣਿਆ ਤੂੰ ਉਹਨਾਂ ਦਾ ਸਾਰਿਆਂ ਦਾ? ਅੱਲਾ ਰਹਿਮ ਕਰੇ ਉਸਤਾਦ ਜੀ। ਉਹ ਭਾਬੀ ਨੂੰ ਮੈਂ ਲੈ ਕੇ ਗਿਆ ਵਾਂ, ਸ਼ਾਪਿੰਗ ਕਰਾਈ ਆ, ਫਿਰ ਉਹਨੂੰ ਚਾਹ ਪਿਲਾਈ ਇੱਕ ਜਗ੍ਹਾ ਤੋਂ, ਫਿਰ ਉਹਨੂੰ ਮੈਂ ਕਿਹਾ ਚੱਲ ਆ ਭਾਬੀ ਚੱਲਨੇ ਉੱਥੇ ਹੋਟਲ ਤੇ ਵੱਡੇ ਤੇ ਅਸੀਂ ਖਾਣਾ ਖਾਦਾ ਵਾ, ਇਹ ਸਾਰੇ ਪੈਸੇ ਜਿਹੜੇ ਫਜ਼ੂਲ ਦੇ ਮੈਂ ਲਾ ਦਿੱਤੇ। ਨਹੀਂ ਤੂੰ ਕਾਹਤੋਂ ਖਾਣੇ ਖਿਲਾਉਂਦਾ ਫਿਰਦਾ ਵਾ, ਕਿਹੜਾ ਤੇਰਾ ਐਡਾ, ਤੂੰ ਫੈਸਲ ਨੂੰ ਫਲ ਫਰੂਟ ਲੈ ਕੇ ਜਾ ਭਾਈ ਫੈਸਲ ਵਾਸਤੇ। ਯਾਰ ਫੈਸਲ ਹੁਣ ਤੂੰ ਕੀ ਕਹਿਣਾ, ਦੱਸ ਕੀ ਕਰੀਏ ਹੁਣ ਅਸੀਂ? ਭਾਈ ਨੇ ਇਹਨੇ ਕਰਾਇਆ ਜੋ ਕਰਾਇਆ, ਫਰੀਦ ਨੇ ਐਕਸੀਡੈਂਟ ਕਰਾਇਆ ਇਹਦਾ। ਓਏ ਮੈਨੂੰ ਜੀ ਮੈਂ ਸਿਰਫ ਤੁਹਾਨੂੰ ਇੱਕ ਐਡਵਾਈਸ ਲਿਖਣੀ ਹੈ ਕਿ ਫਰੀਦ ਜ਼ਿੰਮੇਦਾਰ ਹੈ ਉਸਤਾਦ ਜੀ ਮੇਰੇ ਸਾਰੇ ਹਾਦਸੇ ਦਾ। ਬਿਲਕੁਲ ਓਕੇ ਬਸ ਇਹ ਮੈਂ ਛੱਡਣਾ ਨਹੀਂ ਉਸਤਾਦ ਜੀ। ਓਕੇ ਠੀਕ ਹੋ ਗਿਆ। ਨਹੀਂ ਸਾਨੂੰ ਸਮਝ ਆ ਰਹੀ ਸਾਰੀ ਗੇਮ ਦੀ। ਹਾਂ ਪੈਸੇ ਪੂਏ ਤਾਂ ਨਹੀਂ ਤੇਰੇ ਕੋਲ ਲੈ ਕੇ ਗਿਆ, ਕੋਈ ਦਵਾਈਆਂ ਦੇ ਕੇ ਦਈ 1000 ਰੁਪਇਆ ਮੈਂ ਟੀਕਾ ਲਿਆਉਣਾ ਤੇ ਇਹ ਉਹ ਇੰਜ? ਅੱਲਾ ਜਾਣਦਾ ਉਸਤਾਦ ਜੀ, ਇਹਨੇ ਨਾ ਐਂਬੂਲੈਂਸ ਦਾ 2500 ਰੁਪਇਆ ਦਿੱਤਾ, 2500 ਰੁਪਇਆ ਹਾਂ ਐਂਬੂਲੈਂਸ ਦਾ। ਮੈਂ ਖੁਦਾ ਜਾਣਦਾ ਮੈਂ 5000 ਰੁਪਇਆ ਨੂੰ ਸੈੱਟ ਕੀਤਾ। ਮੈਂ ਕਿਹਾ ਯਾਰ ਫਰੀਦ ਨਾ ਯਾਰ ਫੈਸਲ ਓਏ ਫਰੀਦ ਮੈਂ ਕੀਤਾ ਵਾ, ਤੂੰ ਚੈੱਕ ਕਰ ਲੈ ਉਹ ਬਕਵਾਸ ਨਾ ਕਰ, ਮੈਂ ਵੱਡਾ ਹੋਣ ਦੇ ਨਾਤੇ ਮੈਂ ਤੇਰਾ ਹਿਆ ਕਰਨ ਡਿਆ। ਭਾਬੀ ਨੂੰ ਪੁੱਛ ਜਦੋਂ ਮੈਂ ਅਲ ਅਜ਼ੀਜ਼ ਆਈਸਕ੍ਰੀਮ ਉਹ ਭਾਬੀ ਦਾ ਕੀ ਤਲਕਾ? ਉਹਦੇ ਸੱਟ ਲੱਗੀ ਆ, ਉਹਦੀ ਬੇਗਮ ਨੂੰ ਤੂੰ ਸ਼ਾਪਿੰਗ ਕਰਾਉਣ ਡਿਆ ਵਾ। ਭਾਬੀ ਦਾ ਕੀ ਤਲਕਾ? ਹਾਂ ਅਸੀਂ ਆਪਣੇ ਮਰੀਜ਼ ਨੂੰ ਦੇਖਣਾ ਵਾ ਕਿ ਉਹਦੇ ਲਵਾਹਕੀਨ ਨੂੰ ਅਸੀਂ ਸ਼ਾਪਿੰਗਾਂ ਕਰਾਉਣੀਆਂ। ਹਾਂਜੀ ਭਾਬੀ ਨੇ ਕਿਹਾ ਮੈਨੂੰ ਕਿੱਟ ਲੈ ਕੇ ਦੇ, ਮੈਂ ਉੱਥੋਂ ਕਿੱਟ ਲੈ ਕੇ ਦਿੱਤੀ ਉਹਨੂੰ ਪੂਰੀ ਮੇਕਅਪ। ਅੱਛਾ ਜੇ ਇਦਾਂ ਹੋਵੇ ਨਾ ਕਿਸੇ ਭਰਜਾਈ ਵਾਸਤੇ ਕਰ ਜੀ ਤੇ ਖੱਪ ਨਹੀਂ ਪਾਈਦੀ। ਜੇ ਇਹ ਗੱਲ ਆਵੇ ਨਾ ਤੇ ਮੈਂ ਇੱਥੇ 2 ਘੰਟੇ ਦਾ ਸ਼ੋਅ ਕਰ ਸਕਦਾ ਆਪਣੀ ਭਰਜਾਈ ਤੇ। ਮੈਂ ਆਉਣਾ ਯਾਰ ਤੇਰੇ ਕੋਲ ਆਉਣਾ ਮੈਂ। ਅੱਛਾ ਆਪ ਹੀ ਜਾਓ ਭਾਈ ਨੇ ਇਹਦੇ ਸਿਰ ਤੇ ਨਾ ਛੱਡੋ। ਕਿਹੜਾ ਯਾਰ ਤੂੰ ਲੋਕਾਂ ਨਾਲ ਝੂਠ ਬੋਲਦਾ? 50,000 ਦੇਤਾ ਉਹਦੇ ਬੱਚਿਆਂ ਨੂੰ ਸ਼ਾਪਿੰਗ ਕਰਾਉਣ ਡਿਆ ਵਾ, ਆਪ ਤੇਰੇ ਨਿਆਣੇ ਲੈ ਐਂਬੂਲੈਂਸ ਚੋਂ ਦਿਹਾੜੀ ਲਾ ਲਈ ਆ। ਐਂਬੂਲੈਂਸ ਚ ਵੀ 5,000। ਅਸਤਗਫਿਰullah। ਫਰੀ ਤੇਰੇ ਹੱਥ ਪੈਰ ਪੁੱਠੇ ਹੋ ਜਾਣੇ, ਮਜ਼ਾਕ ਨਹੀਂ। ਉਹ ਕੀ ਗੱਲ ਹੋਈ ਹੈ ਮੈਨੂੰ? ਇਦਾਂ ਦੇ ਪੈਸੇ ਖਾ ਤਾਂ ਸਿੱਧੇ ਹੋਏ ਉਹ ਉਹਦੇ। ਕਿਹੜੇ ਹੈਦਾਂ ਦੇ ਪੈਸੇ? ਮੈਂ ਕਿਹੜੇ ਖਾ ਲਏ ਪੈਸੇ? 50,000 ਰੁਪਇਆ ਉਹ ਮੰਨੇ ਨਾ ਤੇ ਮੈਂ ਕੀ ਕਰਾਂ? ਨਾ ਇਹਨਾਂ ਨੇ ਕਦੀ ਮੰਨਣਾ ਵਾ। ਆ ਮੇਰੇ ਆ ਕੇ ਵੇਖੋ ਮੇਰੇ ਅੱਛਾ ਜਿਹਨੂੰ ਦਿੱਤੇ ਉਹ ਵੀ ਨਹੀਂ ਮੰਨਿਆ, ਜਿਹਨੂੰ ਕੋਈ ਵੀ ਨਹੀਂ ਮੰਨ ਰਿਹਾ, ਇਹ ਇਕੱਲਾ ਹੀ ਵਿੱਚ ਪ੍ਰੂਫ ਦੇ ਕਿਦਾਂ ਦਿੱਤਾ? 50,000 ਕੈਸ਼ ਦਿੱਤਾ, ਅਕਾਊਂਟ 'ਚ ਦਿੱਤਾ? ਉਹ ਯਾਰ ਉਹ ਭਾਬੀ ਨੂੰ ਪੁੱਛੋ। ਹਾਂ ਉਹ ਮਰੇ ਤੁਹਾਡੇ ਘਰ ਪੂਰਾ 50 ਆ ਜਾਵੇ, ਤੁਸੀਂ 3 ਵਿਆਹ ਰੱਖ ਲੈਨੇ ਆ, ਤੂੰ ਕਿੱਥੇ ਪਹੁੰਚੀ ਆ? 3 ਵਿਆਹ ਰੱਖ ਲੈਂਦੇ, ਗਾਉਣਿਆਂ ਦਾ ਘਰ ਆ ਸਾਡਾ ਵੀ 3 ਵਿਆਹ। ਸਭ ਤੋਂ ਮਹਿੰਗੀ ਆਈਟਮ ਇਹਨਾਂ ਦੇ ਘਰ ਨਾ ਉਹ ਘੋੜੇ ਵਾਲੀ ਟੂਪ ਆ, ਉਹ ਜਿਹੜੀ ਜ਼ਖਮਾਂ ਤੇ ਨਹੀਂ ਲਾਈ। ਉਸ ਤੋਂ ਬਾਕੀ ਹਰ ਸ਼ੈ ਥੱਲੇ। ਸਹੀ ਗੱਲ ਅਰੇ ਝੂਠ ਬੋਲਦੇ ਮਜ਼ਾਕ ਨਹੀਂ। ਇਹਦੇ ਪਿੰਨੀਆਂ 'ਚ ਪਾਣੀ ਪੈਣਾ ਹੀ, ਵੇਖ ਲਈ ਭਲਾ। ਇਹ ਪਿੰਨੀਆਂ 'ਚ ਇਹਦੀਆਂ ਅੱਖਾਂ 'ਚੋਂ ਰੇਸ਼ਾ ਨਿਕਲਿਆ ਕਰਨੀ, ਦੇਖੀ ਤੂੰ ਜਿੰਨਾ ਕੁਛ ਓਏ ਸਾਹ ਨਾ ਕਰਿਆ ਕਰ ਯਾਰ। ਜੀ ਮੈਨੂੰ ਓਏ ਤੂੰ ਮੇਰੇ ਕੋਲ 1.5 ਲੱਖ ਰੁਪਇਆ ਤਨਖਾਹ ਲੈ ਕੇ ਜਾਵੇਂ ਨਾ ਤੇ ਅਗਲੇ ਦਿਨ ਤੂੰ ਆ ਕੇ ਕਹਿਣਾ ਸਾਜੀ ਮੇਰੀ ਟੂਬ ਨਵੀਂ ਪੈਣੀ ਆ 200 ਰੁਪਇਆ। ਤੂੰ ਉਹਦੇ ਤੋਂ 200 ਦੀ ਟੂਬ ਨਹੀਂ ਲੈਂਦਾ। ਉਸਤਾਦ ਜੀ ਮੇਰੇ ਕੋਲ ਜਿੰਨੇ ਪੈਸੇ ਹੁੰਦੇ ਨੇ ਮੈਂ ਇਸੇ ਤਰ੍ਹਾਂ ਮਾੜਿਆਂ ਬੰਦਿਆਂ ਤੇ ਗਰੀਬਾਂ ਤੇ ਲਾ ਦਿੰਨਾ ਵਾ। ਤੁਹਾਨੂੰ ਕੀ ਪਤਾ ਹੋਗਾ? ਬਸ ਕਰਦੇ ਜਿੱਦਾਂ ਆ ਕੇ ਤੂੰ ਥੱਲੇ ਬਹਿਣਾ ਨਾ, ਤੇਰੇ ਤੋਂ ਗਰੀਬ ਕੌਣ ਹੋ ਸਕਦਾ? ਦੱਸ। ਬਾਹਰ ਤੂੰ ਗਰੀਬਾਂ ਦੇ ਪੈਸੇ ਲਾਉਣ ਡਿਆ ਵਾ, ਘਰ ਤੇਰੇ ਤਖਤੀ ਲਿਖੀ ਗਰੀਬਾਂ ਵਾਲੀ। ਉਹ ਤਖਤੀ ਮੰਮਾ ਕਿਹੜੀ ਲਿਖੀ ਐ? ਐਡਾ ਤੂੰ ਕੈਸੀਆਂ ਗੱਲਾਂ ਕਰਨ ਡਿਆ? ਕੈਸੀ ਫਿੱਕੀ ਗੱਲ ਕਰੀ ਜਾਣਾ। 50,000 ਕੋਟ ਹੀ ਨਹੀਂ ਚੱਲ ਲੈਂਦੇ। ਜੇ ਦਿੱਤਾ ਵੀ ਇੱਕ ਮਿਸਾਲ ਮੰਨ ਲਿਆ ਦਿੱਤਾ ਤੇ ਤੂੰ ਸਾਰੇ ਸਾਹਮਣੇ ਉਹਨੂੰ ਖਾਪਾ ਉਹਨੇ 50,000 ਦਾ। ਤੇ ਤੁਸੀਂ ਸਾਰਿਆਂ ਨੂੰ ਸਾਹਮਣੇ ਫੈਸਲ ਗੈਰਤਮੰਦ ਆਦਮੀ ਫੈਸਲ ਨਹੀਂ ਪੈਸੇ ਲੈਂਦਾ। ਖੁਦਾਰ ਆਦਮੀ ਪੈਸੇ ਉਹ ਨਹੀਂ ਲੈ ਨਹੀਂ ਸਕਦਾ। ਲੈਂਦਾ। ਖੁਦਾਰ ਆਦਮੀ ਹੈ ਭਾਜੀ ਇਹ ਦੇ ਵੀ ਨਹੀਂ ਸਕਦਾ ਨਾਲੇ। ਓਏ ਮੈਂ ਭਾਬੀ ਨੂੰ ਮੂੰਹ ਤੇ ਲਿਆਓ। ਉਹ ਛਾ ਲਿਆ ਯਾਰ। ਜੇ ਭਾਬੀਆਂ ਵਾਲੇ ਪਾਸੇ ਪਿਆ ਨਾ ਤੇ ਤੂੰ ਫਸ ਜਾਣਾ ਹੀ, ਫਿਰ ਬਹੁਤ ਕਿਉਂਕਿ ਲੰਬੀ ਹੋ 3.5-4 ਲੱਖ ਤੇਰੇ ਨਾਲ ਨਿਕਲ ਆਉਣਾ ਮੇਰਾ। ਜਿੱਦਣ ਤੁਹਾਡੇ ਘਰ ਪਹਿਲੀ ਦਫਾ 50,000 ਰੁਪਇਆ ਆਇਆ ਸੀ, ਸਾਰੇ ਸੱਖੜ ਚਲੇ ਗਏ ਸੀ, ਮਹੀਨਾ ਰਹਿ ਕੇ ਆਏ ਸੀ। ਸੱਖਰ ਕਿਉਂ ਗਏ ਸੀ 50,000? ਉੱਥੇ ਜਾ ਕੇ ਤੇ ਖਰਚਦੇ ਆ। ਉੱਥੇ ਤੇ ਐਸੀ ਪਤਾ ਨਹੀਂ ਸੱਖਰ ਕਿਹੜੀ ਇਹਦੇ ਬਾਰੇ ਇਹ ਸੋਚਣਾ ਸੱਖਰ ਕਿਤੇ ਸਿਰੀ ਪਾਏ ਤੋਂ ਅੱਗੇ। ਯਾਰ ਸੱਖਰ ਕੋ ਠੰਡਾ ਇਲਾਕਾ।
ਸੱਖਰ ਬੇਟੇ ਸੱਖਰ 'ਚ ਝੀਲਾਂ ਵਾ, ਨਹੀਂ ਉੱਥੇ ਉਹ ਨਾਨਕੇ ਸੀ ਨਾ, ਉਹਨਾਂ ਦਾ ਪਤਾ ਲੈਣ ਚਲਾ ਗਿਆ ਸੀ। ਉਹ ਕੈਂਚੀ ਪੁਲ ਦੀ ਵਜ੍ਹਾ ਤੋਂ ਕਹੀ ਜਾ ਰਹੇ। ਆਹੋ 50,000 ਰੁਪਇਆ ਮੈਂ ਤੂੰ ਸੱਖਰ ਕੈਂਚੀ ਪੁਲ ਗਿਆ? ਹਾਂ। ਦੇਖਿਆ ਕੈਂਚੀ ਪੁਲ? ਤੁਸੀਂ ਦੇਖਿਆ? ਮੈਂ ਦੇਖਿਆ ਗਿਆ ਸੀ ਉਹ ਸਾਜੀ। ਸੱਖਰ ਵਾਲਾ ਕੈਂਚੀ ਪੁਲ ਚਿੱਬਾ ਰੋਡ ਤੇ, ਉਹਨਾਂ ਦੇ ਨੱਚ ਤੇਜ਼ ਕਰਾਉਣ ਆਏ ਸੀ, ਮੈਂ ਫਿਰ ਵਿੱਚੋਂ ਹੀ ਗਿਆ। ਨਹੀਂ ਫੇਰ ਵੀ ਮੈਂ ਬਾਬਾ ਜੀ ਤਕਰੀਬਨ ਕੋਈ ਉਹ ਹਿਲਦਾ ਵੀ ਉਹ 4 ਵਾਰੀ ਦੇਖਿਆ, 4-5 ਯਾਰ। ਵਾਰੀ ਉਹਦੀ ਕੀ ਟੈਕਨੋਲੋਜੀ ਹੈ ਯਾਰ, ਉਹ ਹੋ ਉਹ ਬੰਦ ਹੁੰਦਾ, ਇਹ ਇੰਜ ਤੇ ਇੰਜ ਹੁੰਦਾ ਸੀ। ਹਾਂਜੀ ਸਾਜੀ ਨਹੀਂ ਹੁਣ ਇੱਕੋ ਜਗ੍ਹਾ ਖਲੋ ਗਿਆ ਨਾ, ਉਹ ਖਰਾਬ ਹੋ ਗਿਆ ਉਹਦਾ। ਸਾਜੀ ਉਹਦੀ ਕਹਿੰਦੇ ਚਾਬੀ ਨਾ ਉਹਦੇ, ਉਹ ਨਹੀਂ ਉਹ ਇਹ ਕੋਈ ਨਹੀਂ ਉਹਦੀ ਚਾਬੀ ਬਣਾ ਵੀ ਕੇ ਲੰਘਦੀ ਉਹਦੇ ਉੱਤੋਂ। ਉਹ ਯਾਰ ਠਹਿਰ, ਮੈਂ ਤੇ ਭਾਈਜਾਨ ਉਹਦੀ ਇੱਕ ਟੈਕਨੀਕ ਸੀ, ਉਹ ਦਰਿਆ ਸਿੰਧ ਦਾ ਬਹੁਤ ਚੌੜਾ। ਉਹਨਾਂ ਨੇ ਉਦੋਂ ਕਿਹਾ ਸੀ ਕਿ ਬਗੈਰ ਸਪੋਰਟ ਤੋਂ, ਯਾਨੀ ਐਸੀ ਟੈਕਨੋਲੋਜੀ ਨਹੀਂ ਸੀਗੀ ਕਿ ਦਰਿਆ ਦੇ ਅੰਦਰ ਤੁਸੀਂ ਸਤੂਨ ਬਣਾ ਸਕੋ, ਤੇ ਉਹਨਾਂ ਨੇ ਕਿਹਾ ਸੀ ਬਗੈਰ ਸਪੋਰਟ ਤੋਂ ਇਹਦੇ ਤੇ ਪੁਲ ਕਿੱਦਾਂ ਬਣੇਗਾ। ਫਿਰ ਇੱਕ ਇੰਜੀਨੀਅਰ ਨੇ ਬਗੈਰ ਸਪੋਰਟ ਤੋਂ ਉਸ ਦੌਰ 'ਚ ਪੁਲ ਬਣਾਇਆ ਸੀ। ਅੱਜ ਵੀ ਉਹਦੇ ਥੱਲੇ ਸਪੋਰਟ ਨਹੀਂ ਹੈਗੀ। ਹਾਂ ਨਹੀਂ ਹੈਗੀ। ਔਰ ਉਹ ਟੈਕਨੀਕ ਪਤਾ ਕੀ ਸੀ? ਟੈਕਨੀਕ ਐਸੀ ਸੀ ਕਿ ਦੁਨੀਆ 'ਚ ਫਿਰ ਉਸ ਟੈਕਨੀਕ ਦੇ ਪੁਲ ਬਣੇ ਨੇ। ਹਾਂਜੀ ਬਿਲਕੁਲ ਭਾਜੀ ਉਹਦੇ ਤੋਂ ਐਡਾ ਨੱਟ ਆ ਉੱਥੇ ਲੱਗਾ, ਮੈਂ ਆਪ ਦੇਖਿਆ, ਐਡਾ ਨੱਟ ਜਿਹੜਾ ਇੰਜ ਕਰਕੇ ਲੱਗਾ ਨਾ, ਜਾ ਰਿਹਾ, ਉਹਨੇ ਉੱਪਰੋਂ ਇੰਜ ਕਰਕੇ ਪੈਪ ਪਾਇਆ, ਯਾਨੀ ਉਹਨੇ ਇੰਜ ਇੱਕ ਚੀਜ਼ ਇੱਧਰ ਫਿੱਟ ਕੀਤੀ, ਇੰਜ ਇੱਕ ਇੱਧਰ ਫਿੱਟ ਕੀਤੀ, ਉਹਨੇ ਇੰਜ ਕਰ ਜੁੜ ਗਈ, ਉਹਨਾਂ ਜੁੜ ਗਈ। ਹੁਣ ਇਹਦੇ ਤੇ ਜਿੰਨਾ ਵਜ਼ਨ ਪੈਣਾ ਨੇ ਉਹਨਾਂ ਇੱਕ ਦੂਜੇ 'ਚ ਕਿਤੇ ਮਜ਼ਬੂਤ ਹੋਣਾ। ਇੱਥੇ ਉਹਨੇ ਪਾਈਆਂ ਨੇ ਤਾਰਾਂ, ਠੀਕ ਆ ਜੀ, ਤਾਰਾਂ ਪਾ ਕੇ ਥੱਲੇ ਉਹਨਾਂ ਤਾਰਾਂ ਦੇ ਉੱਤੇ ਨੇ ਪੁਲ ਪਾਤਾ, ਉੱਪਰੋਂ ਇੰਜ ਜਾਓ। ਹੁਣ ਜਿੰਨਾ ਉੱਤੇ ਵਜ਼ਨ ਪੈ ਰਿਹਾ ਨਾ, ਉਹ ਉਨਾ ਹੀ ਇੱਕ ਮਜ਼ਬੂਤ ਹੋ ਰਿਹਾ। ਇੱਕ ਇੱਧਰ ਨਾਟਾ ਕਿਧਰ ਪੂਰਾ ਦਰਿਆ ਸਿੰਧ ਦੇ ਵਿੱਚ ਇੰਜ ਕਰਕੇ ਉੱਪਰੋਂ ਤੇ ਵਿੱਚ ਤਾਰਾਂ ਪਾਈਆਂ ਨੇ, ਤੇ ਉਹਨੂੰ ਜਦੋਂ ਖਿੱਚ ਪੈਂਦੀ ਤਾਰਾਂ ਦੀ ਪਈ, ਉਹ ਹੋਰ ਇੱਕ ਦੂਜੇ ਦੇ ਨਾਲ ਜੁੜ ਗਏ। ਇਹ ਟੈਕਨੀਕ, ਔਰ ਇਸ ਟੈਕਨੀਕ ਦੇ ਦੁਨੀਆ 'ਚ ਪੁਲ ਬਣੇ ਨੇ ਹੁਣ। ਉਹਦੀ ਕਹਿੰਦੇ ਸਾਈ ਉਹ ਚਾਬੀ, ਟ੍ਰੇਨ ਲੰਘਦੀ ਨਾ ਉੱਤੋਂ ਸੀਨ ਦੇਖਣ ਵਾਲਾ। ਉਹਦੀ ਚਾਬੀ ਸੁਣ ਲੈ, ਚੌਥੀ ਵਾਰੀ ਚਾਬੀ ਉਹਦੀ ਇੱਕ ਚਾਬੀ ਹੈਗੀ ਜਿਹਨੇ ਬਣਾਇਆ ਸੀ ਨਾ ਪੁਲ, ਉਹਨੇ ਉਹ ਚਾਬੀ ਜਿਹੜੀ ਉਹ ਗਵਾਤੀ ਸੀ। ਨਹੀਂ ਉਹ ਤੇ ਉਹਨੇ ਹੱਥ ਲਾਤੇ ਸੀ ਉਹਨੇ, ਬਾਦਸ਼ਾਹ ਨੇ ਉਹਦੇ। ਉਹ ਨਹੀਂ ਯਾਰ, ਚਾਬੀ ਦਾ ਰੌਲਾ ਸੀ। ਉਹ ਚਾਬੀ ਕਹਿੰਦੇ ਜਦੋਂ ਵੀ ਲੱਗ ਗਈ ਨਾ, ਉਹ ਪੁਲ ਜਿਹੜਾ ਚੁੱਕਿਆ ਜਾਣਾ, ਵਾਪਸ ਆ ਜਾਣਾ ਪੁਲ। ਉਹ ਚਾਬੀ 50,000 ਦੀ ਵੇਚ ਦਿੱਤੀ ਸੀ ਉਹਨੇ। ਉਹ ਤੇ ਇੱਥੋਂ ਮੋਟਰਸਾਈਕਲ ਵਾਲੇ ਕੋਲ ਲੈ ਜਾ, ਚਾਬੀ ਨਵੀਂ ਬਣਵਾ ਲਾ ਉਹਦੀ। ਓਏ ਉਹ ਚਾਬੀ ਸਾਜੀ ਇਹਦੀ ਗੱਲ ਹਕੀਕਤ ਹੈਗੀ, ਤਾਰੀਖ ਹੈ ਵਾ ਇਹਦੇ ਵਿੱਚ ਚਾਬੀ ਦੀ। ਹਾਂਜੀ ਉਹ ਇੱਕ ਚਾਬੀ ਇਹ ਵੀ ਤਰੀਕ ਹੈਗੀ ਕਿ ਜਿਹਨੇ ਤਾਜ ਮਹਿਲ ਬਣਾਇਆ ਸੀ ਜੀ, ਸ਼ਾਹਜਹਾਂ ਨੇ ਉਹਦੇ ਹੱਥ ਵਢਾਤੇ ਸੀ। ਇਹ ਵੀ ਹਕੀਕਤ ਹੈਗੀ, ਉਹ ਇਹ ਬਸ ਵੀ ਕਰਦੇ। ਹਕੀਕਤ। ਅੱਛਾ, ਹੱਥ ਵਢਾਉਣ ਨਾਲ ਕੀ ਹੋ ਜਾਊਗਾ? ਹੱਥ ਵਢਾਤੇ ਉਹਨੇ ਕਿ ਐਸਾ ਸਾਂਚਾ ਕੋਈ ਨਾ ਬਣਾ ਨਹੀਂ ਸਕੇ। ਉਹਨੇ ਕਿਹੜਾ ਆਪ ਹੱਥਾਂ ਨਾਲ ਬਣਾਇਆ? ਉਹ ਨਹੀਂ ਮਿਸਤਰੀਆਂ ਨੇ ਤੇ ਬਣਾਇਆ ਸੀ ਨਾ, ਸਾਰੇ ਮਿਸਤਰੀਆਂ ਦੇ ਹੱਥ ਵਢਤੇ ਹਾਂ ਤੇ ਸੀ। ਹੋਰ ਕੀ। ਉਹ ਗੁਮਾਨ ਸੀ ਨਾ। ਮੁੜ ਕੇ ਹੱਥ ਦਾ ਢੇਰ ਲੱਗ ਗਿਆ ਹੋਣਾ, ਹਾਂਜੀ ਤੇ ਉਹ ਤੇ ਮਿਸਤਰੀਆਂ ਉਸ ਇਲਾਕੇ 'ਚ ਸਾਰੇ ਟੁੰਡੇ ਫਿਰ ਰਹੇ ਹੋਣੇ। ਮੈਂ ਉਹੀ ਕਹਿ ਰਿਹਾ ਨਾ ਕਿ ਉਹ ਬੱਸ ਕਰਦੇ। ਬਾਬਾ ਜੀ ਉਹਨੂੰ ਗੁਮਾਨ ਸੀ ਆਪਣੇ ਆਪ ਤੇ ਕਿ ਮੇਰੇ ਤੋਂ ਮੈਂ ਪਤਾ ਨਹੀਂ ਮਰਨਾ ਕਿ ਨਹੀਂ। ਉਹ ਯਾਰ ਇਹਨਾਂ ਨੇ ਨਹੀਂ ਤਰੀਕ ਪੜੀ, ਮੈਂ ਤਰੀਕ ਨਹੀਂ ਨਾ ਪੜ੍ਹੀ ਹੈਗੀ। ਉਹ 3-4 ਨਸਲਾਂ ਜਿਹੜੀਆਂ ਮਿਸਤਰੀਆਂ ਦੀਆਂ ਆਉਣੀਆਂ, ਉਹ ਇੰਜ ਟੁੰਡੇ ਹੀ ਆਉਂਦੇ ਨੇ। ਉਹ ਬਸ ਕਰਦੇ ਯਾਰ, ਤਾਜ ਮਹਿਲ ਦੀਆਂ ਗੱਲਾਂ ਕਰਦੇ, ਸਾਰੇ ਘਰਦਿਆਂ ਨੂੰ ਖੁਰਕ ਪਈ ਹੈ ਤੇ ਖਾਜ ਮਹਿਲ 'ਚ ਰਹਿੰਦੇ। ਉਹਨਾਂ ਨੂੰ ਕਹਿੰਦੇ ਤਰੀਕ ਨਹੀਂ ਪਤਾ, ਤੇ ਆਪ ਤਰੀਕ ਲਿਖਦਾ ਰਿਹਾ ਹੀ। ਅੱਛਾ ਜੀ। ਹਾਂ, ਬੁਰਸ਼ ਲੈ ਕੇ ਨਾ ਪੁਲ ਦੇ ਉੱਤੇ ਇੱਕ ਦਿਨ ਲਿਖਣ ਦਿਆ ਫਿਰ। ਆਹੋ ਜਿਹੜੀ ਉਹ ਥੱਲੇ ਤੀਰ ਮਾਰ ਕੇ SN ਵੀ ਨਾਲੇ ਉਹ ਅਮੀਰ ਆਦਮੀ ਆ ਉਸਤਾਦ ਜੀ, ਇਦਾਂ ਦੇ ਕੰਮਾਂ ਦੇ ਲਈ ਕੋਈ ਔਖੇ ਨਹੀਂ ਹੈਗੇ। 50-60 ਬੜੇ ਫਰੀਦ ਖਾਨ ਦੁਨੀਆ ਤੇ ਐਸੇ ਕੰਮ ਹੋਏ ਨੇ। ਅੱਜ ਤੱਕ ਟੈਕਨੋਲੋਜੀ ਦੇ ਵਿੱਚ ਲੋਕ ਰਹਿ ਕੇ ਪਰੇਸ਼ਾਨ ਨੇ ਕਿ ਅੱਜ ਤੋਂ 1000-2 ਸਾਲ 3000 ਸਾਲ ਪਹਿਲੇ ਇਹ ਕੰਮ ਹੋਇਆ ਕਿੱਦਾਂ। ਕਸਮੇ ਮੈਂ ਇਹ ਬੜੀ ਵੱਡੀ ਗੇਮ ਅਹਿਰਾਮੇ ਮਿਸਰ ਚੈੱਕ ਕਰ। ਅੱਜ ਤੱਕ ਸਵਾਲ ਆ ਸਿੱਧਾ ਨਹੀਂ ਹੋ ਪਾਇਆ ਵੀ ਉਸ ਦੌਰ ਦੇ ਵਿੱਚ ਜਿਹੜਾ ਪੱਥਰ ਆਇਆ ਕਿੱਦਾਂ ਆਇਆ, ਕਮਰੇ ਜਿੱਡਾ ਪੱਥਰ ਭਾਈਜਾਨ ਉਸ ਦੌਰ 'ਚ ਆਇਆ ਕਿੱਦਾਂ, ਔਰ ਉਹਦੀ ਜਿਹੜੀ ਟੈਕਨੀਕ ਆ, ਉਹ ਸੂਰਜ ਦੇ ਨਾਲ, ਹਵਾ ਦੇ ਨਾਲ, ਬਾਰਿਸ਼ ਦੇ ਨਾਲ, ਉਹ ਕਈਆਂ ਚੀਜ਼ਾਂ ਨੂੰ ਮੇਨਟੇਨੈਂਸ ਕਰਨ ਲਈ, ਬਿਜਲੀ ਹਾਸਲ, ਇਲੈਕਟ੍ਰਿਕ ਵੀ ਉਹਦੇ ਨਾਲ, ਕਿ ਕੀ ਚੱਕਰ ਆ। ਹੁਣ ਉਸ ਦੌਰ 'ਚ ਨਾ ਕਰੇਨਾ, ਨਾ ਗੱਲਬਾਤ, ਨਾ ਕਿੱਦਾਂ ਆਇਆ ਉੱਥੇ ਸਾਫ਼। ਇਹ ਅੱਜ ਤੱਕ ਪਰੇਸ਼ਾਨੀ ਆ। ਉਹ ਇੰਨਾ ਵੱਡਾ ਉਹ ਕੰਮ ਆ। ਇਦਾਂ ਹੀ ਬਹੁਤ ਸਾਰੇ ਕੰਮ ਨੇ। ਹਾਂ ਅੱਜ ਦੁਨੀਆ ਤੇ ਤੁਹਾਡੇ ਹਿਸਾਬ ਨਾਲ ਇੱਕ ਜੂਬਾ ਮੁਹੰਮਦ ਰਫੀ ਸਾਹਿਬ, ਮੇਰੇ ਹਿਸਾਬ ਨਾਲ ਵੀ, ਹਾਂ ਤੁਹਾਡੇ ਹਿਸਾਬ ਨਾਲ ਦੂਸਰਾ ਜੂਬਾ ਜਿਹੜਾ ਤੁਸੀਂ ਆਪਣੇ ਤੌਰ ਤੇ ਅਖਜ਼ ਕਰੋ, ਕਿਹੜਾ ਹੋਏਗਾ? ਯਾਨੀ ਬਾਅਦ 'ਚ ਇਨਸਾਨਾਂ, ਜਿਹੜੇ ਨਾਰਮਲ ਇਨਸਾਨਾਂ ਦੇ ਵਿੱਚ। ਭਾਈ ਨੇ ਰੋਜ਼ ਇਦਾਂ ਦੇ ਸਵਾਲ ਪੁੱਛਦਾ ਰਹਿੰਦਾ। ਨਹੀਂ ਮਿਊਜ਼ਿਕ ਦੇ ਵਿੱਚ ਤਾਂ ਨਾ ਨਹੀਂ, ਮੈਂ ਮਿਊਜ਼ਿਕ ਤੋਂ ਹਟ ਕੇ ਵੀ ਬੋਲਰ ਐਸਾ ਜਿਵੇਂ ਮੁਹੰਮਦ ਆਸਫ ਸੀ, ਤੁਸੀਂ ਇਦਾਂ ਕਹਿ ਸਕਦੇ, ਜਾਂ ਬਾਕਸਰ ਐਸਾ ਮੁਹੰਮਦ ਅਲੀ ਸਾਹਿਬ, ਤੁਸੀਂ ਐਸਾ ਕਿਹੜਾ ਕੋਈ ਅਜੂਬਾ ਦੁਨੀਆ ਤੇ ਜਿਹੜਾ ਤੁਹਾਨੂੰ ਕੋਈ ਪਤਾ ਆ ਜਿਹੜਾ ਇਹ ਬੰਦਾ? ਹਾਂ ਸਾਜੀ ਇਹ ਬੰਦਾ ਅਕਲੋਂ ਸਮਝੋ ਬਾਹਰ ਆ ਗੇਮ। ਇਹਨਾਂ ਦਾ ਨਾਮ ਜੈਫ ਹਾਰਡੀ। ਤੋਬਾ ਦਾ ਮੁਕਾਮ ਆ, ਤੋਬਾ ਦਾ ਮੁਕਾਮ ਹੈ ਇਨਸਾਨੀ। ਜਿਵੇਂ ਅੱਛਾ, ਫਿਰ ਇੱਕ ਹੈ ਵਿਤਾਸ ਸਿੰਗਰ। ਵਿਤਾਸ ਜਿੰਨੀ ਹਾਈ ਉਹਦੀ ਪਿੱਚ ਹੈ ਨਾ, ਅੱਛਾ ਉਹ ਜਿਹੜਾ ਹਾਈ ਪਿੱਚ ਤੇ ਗਾਉਂਦਾ ਜਿਹੜਾ, ਗੋਰਾ, ਉਹ ਸਾਇੰਸਦਾਨਾਂ ਨੇ ਕਿਹਾ ਕਿ ਇਹ ਹਿਊਮਨ ਪਿੱਚ ਹੈ ਹੀ ਨਹੀਂ, ਇਨਸਾਨ ਦੀ ਪਿੱਚ ਹੁੰਦੀ ਨਹੀਂ ਏਡੀ। ਇਹ ਵੇਲ ਮੱਛਲੀ ਦੀ ਫ੍ਰੀਕੁਐਂਸੀ ਹੁੰਦੀ ਹੈ ਸਮੁੰਦਰ 'ਚ, ਜਿਹੜੀ ਉਸ ਇਨਸਾਨ ਦੀ ਵਿਤਾਸ ਦੀ ਹੈ। ਸਰ ਉਹ ਚੀਖ ਵਾ, ਚੀਕ ਸੀਨੇ ਦਾ ਆਵਾਜ਼, ਸੁਰ ਗੱਲ ਚੀਕ ਦੀ ਨਹੀਂ, ਗੱਲ ਹੈਗਾ ਹਾਈ ਨੋਟ ਕਿਸੇ ਵੀ ਤਰੀਕੇ ਨਾਲ ਲਾ, ਚੀਕ ਨਾ ਲਾ, ਸੀਨੇ ਨਾ ਲਾ, ਗਲੇ ਨਾ ਲਾ,
ਇੱਕ ਮੈਕਸਿਮਮ ਹੀ ਹਾਈ ਨੋਟ ਲਾ ਸਕੇਗਾ ਨਾ, ਠੀਕ ਹੈ ਨਾ, ਉਹਦੀ ਉਸ ਤੋਂ ਵੀ ਸਬਕਤ ਉੱਤੀ ਹੈ, ਯਾਨੀ ਕਿ ਵਾਇਲਨ ਤੋਂ ਵੀ ਉੱਤੇ ਚੀਕ ਹੀ ਮੰਨ ਲਾ ਤੂੰ ਭਾਜਨ, ਨਹੀਂ ਉਹ ਅਜੂਬਾ ਹੀ ਆ ਬਿਲਕੁਲ ਇਦਾਂ ਹੀ ਵਿਤਾਸ। ਭਾਜੀ ਇਹ ਸੁਣਨਾ ਚਾਹੁੰਦਾ ਤੁਹਾਡੇ ਮੂੰਹ ਆਪਣਾ ਨਾਂ, ਤਾਂ ਹੀ ਰੋਜ਼ਾਨਾ ਇਦਾਂ ਦੇ ਸਵਾਲ ਉਹ ਕਹਿੰਦਾ ਕਿ ਮੈਨੂੰ ਵੀ ਅਜੂਬਾ ਕਹੋ, ਮੈਂ ਵੀ 50 ਵੰਡਿਆ ਵਾ। ਕਦੀ ਪੁੱਛਣ ਲੱਪੇਗਾ ਪਾਕਿਸਤਾਨੀ ਐਕਟਰਾਂ ਚ ਤੁਹਾਨੂੰ ਕੌਣ ਪਸੰਦ ਆ। ਆਹੋ ਇਹ ਮੈਂ ਨਾ ਇਸੇ ਕੰਮ ਕਰਦਾ ਪਤਾ ਉਹਦਾ ਚੱਕਰ ਹੈ ਇਹਦਾ ਕਿ ਮੇਰਾ ਨਾਮ ਲੈ ਦੇਣ ਕਿਤੇ। ਉਹ ਯਾਰ ਮੈਂ ਤੁਹਾਨੂੰ ਪਤਾ ਨਹੀਂ ਹੈਗਾ, ਨੌਲੇਜ ਦੀਆਂ ਗੱਲਾਂ ਨੇ ਇਹਨਾਂ ਦੇ ਕੋਲ। ਇੱਕ ਚੀਜ਼ ਆ, ਉਸਤਾਦ ਜੀ ਜਿਹੜੀ ਚੀਜ਼ ਸਿਲੈਕਟ ਕਰਦੇ ਨਾ, ਜਿਵੇਂ ਮੈਨੂੰ ਕੀਤਾ, ਮੈਂ ਜ਼ਾਹਰ ਕਿਉਂਕਿ ਗੱਲ ਕਰਨੀ ਆ। ਤੁਸੀਂ ਨੌਲੇਜ ਦੀਆਂ ਗੱਲਾਂ ਇੰਨੀਆਂ ਨਾ ਪਰੇਸ਼ਾਨੀ ਨਾਲ ਸੋਚਿਆ ਕਰੋ। ਉਸਤਾਦ ਜੀ ਮਾਰ ਮੈਨੂੰ ਲੜ ਲੈਣ ਦਿਓ ਮੱਛਰ, ਇਹ ਕਿਹੜੀ ਗੱਲ ਹੋਈ ਭਲਾ? ਤੁਸੀਂ ਮੇਰਾ ਮੋਢਾ ਲਾ ਯਾਰ ਤੈਨੂੰ ਨਹੀਂ ਬਚਾ ਰਹੇ, ਮੱਛਰ ਬਚਾ ਰਹੇ ਆ ਲਓ ਜੀ ਜਿਹੜੇ। ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਤੇ ਫੈਸਲ ਰਾਮੇ ਵਾਸਤੇ ਸਪੈਸ਼ਲ ਦੁਆ ਕਰਨਾ। ਔਰ ਬਾਕੀ ਸਾਰਾ ਸ਼ੁਗਰ ਮੇਲਾ ਹੁੰਦਾ ਵਾ, ਤੁਸੀਂ ਸੀਰੀਅਸ ਨਾ ਲਿਆ ਕਰੋ। ਅਸੀਂ ਫਰੀਦ ਨੂੰ ਕਹਿ ਰਹੇ ਕਿ ਇਦਾਂ 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 ਇਦਾਂ, ਇਹ ਸਾਰਾ ਸ਼ੁਗਰ ਮੇਲਾ ਹੁੰਦਾ। 3 ਦਿਨ ਹੋ ਗਏ ਫਰੀਦ ਸਾਹਿਬ ਉਹਦੇ ਕੋਲ ਨੇ, ਸਾਰਾ ਹਿਸਾਬ ਕਿਤਾਬ ਕਰ ਰਹੇ ਨੇ। ਇਹਨੇ ਬੜਾ ਪਿਆਰ ਕਰਦੇ। 50,000 ਵਾਲੀ ਕੁਝ ਨਹੀਂ ਉਹ ਸਾਰਾ ਮਜ਼ਾਕ ਸੀ, ਕੋਈ ਨਹੀਂ। ਉਹ ਸਾਡੇ ਨਾਜ਼ਰੀਨ ਬਹੁਤਾ ਸਮਝਦੇ, ਇਹਨੂੰ ਗਾਲਾਂ ਕੱਢਣ ਲੱਗ ਪੈਂਦੇ ਐਵੇਂ ਥੱਲੇ। ਆਹੋ ਨਹੀਂ ਇਹ ਸਾਰਾ ਸ਼ੁਗਰ ਮੇਲਾ ਜੀ ਇਦਾਂ ਲੱਗਦਾ ਨਾ ਕਿ ਦਫ਼ਤਰ ਦੇ ਵਿੱਚ ਇੱਕ ਰੌਣਕੀ ਜੀ ਫੈਸਲ ਹੋ ਗਿਆ ਨਾ। ਫੈਸਲ ਤੋਂ ਗਿਆ। ਉਸਤਾਦ ਉਹਨਾਂ ਦਾ ਸਭ ਤੋਂ ਲਾੜਲਾ ਸ਼ਾਗਿਰਦ ਉਹ ਆ। ਹਾਂ ਸਹੀ ਗੱਲ। ਕਹਿੰਦਾ ਮੇਰਾ ਦਿਲ ਕਰਦਾ ਹੁੰਦਾ ਕਿ ਮੈਂ ਨਾ ਆਪਣੇ ਉਸਤਾਦ ਨੂੰ ਦੰਦੀਆਂ ਵੱਢਾਂ। ਲਾਡੀਆਂ ਕਰ ਰਹੇ ਯਾਰ ਯਕੀਨ ਕਰ ਵੀ ਜਦੋਂ ਦਾ ਗਿਆ ਨਾ, ਮੈਂ ਸੱਚੀ ਦੱਸਾਂ, ਮੈਨੂੰ ਅਜੀਬ ਜਿਹਾ ਸਕੂਨ ਜਿਹਾ ਵਾ। ਹਾਂ ਹਾਏ ਹਾਏ ਮੈਂ ਅੰਦਰ ਹੋਣਾ, ਉਦਾਸੀ ਦੀ ਨਿਸ਼ਾਨੀ ਆ ਮੈਂ ਤੁਹਾਡੀ। ਅੰਦਰ ਹੋਣਾ ਨਾ ਤੂੰ ਨਹੀਂ ਹੁੰਦਾ, ਤੇ ਮੈਂ ਕਹਿੰਦਾ ਯਾਰ ਕਾਸ਼ ਰੋਜ਼ ਹੀ ਨਾ ਹੋਇਆ ਕਰੇ। ਇਹ ਵਕਤ ਇੱਥੇ ਹੀ ਠਹਿਰ ਜਾ। ਹਾਂ ਸਾਰੇ ਉੱਥੋਂ ਅੰਦਰੋਂ ਕਹਿੰਦੇ ਇਹਨੂੰ ਕਾ ਗਾਣਾ ਬੰਦ ਕਰ ਲਾ। ਦਿਲ ਤੋਂ ਬੱਚਾ ਯਾਰ ਇੱਥੇ ਬੈਠਾ ਨਾ, ਉਹਨੇ ਐਵੇਂ ਕਰੀਆ ਨਾਲ, ਉਹਨੇ ਵੇਪ ਪੀਣਾ। 10 ਪੁੱਤ ਹੱਡ ਤੇਰਾ ਨਾਮ ਕੋਸ ਤੋਂ ਬਾਰ ਬਾਰ ਅਸੀਂ ਦਰਵਾਜ਼ੇ ਵੱਲ ਦੇਖਦੇ ਆ। ਸਾਰੇ ਕਿੱਦਾਂ ਕਰਦਾ ਐਸਾ। ਉਹ ਜਿਹੜਾ ਨਹੀਂ ਸੀ, ਉਹ ਜਿਹੜਾ ਕਰੋਨਾ ਚ ਚਪੇੜਾ ਮਾਰਨ ਵਾਲਾ, ਕਰੋਨਾ ਚ ਪੁਲਿਸ ਵਾਲਾ ਬਣਿਆ, ਬੰਦ ਕਰਕੇ ਤਾਂ ਬੰਦ ਕਰ। ਉਹਦੇ ਚ ਮੈਂ ਇਹਨਾਂ ਨੂੰ ਮਾਰਦੇ ਮਾਰਦੇ ਉਹਨੂੰ ਕੀਤਾ, ਤੇ ਇਹਨਾਂ ਨੂੰ ਮਾਰਦਾ ਮਾਰਦਾ ਮੈਨੂੰ ਵੀ ਨਾਲ ਕਰ ਰਹੇ ਨਾਲ ਕਰ ਅੱਛਾ ਮਨ ਜੁਗਤ ਕਰੇ। ਬਾਤ ਕਰ ਨਹੀਂ ਕਹਿੰਦਾ ਅਦੋਗਿਨ ਹੋਗਾ ਫਾਇਰ। ਓਏ ਓਏ ਲੋ ਜੀ, ਆਪਣਾ ਬਹੁਤ ਖਿਆਲ ਰੱਖਣਾ ਤੇ ਸਾਰਿਆਂ ਵਾਸਤੇ ਦੁਆ ਕਰਨਾ, ਸਪੈਸ਼ਲੀ ਫੈਸਲ ਰਾਮੇ ਵਾਸਤੇ ਵੀ। ਤੇ ਕੱਲ ਇਨਸ਼ਾਅੱਲਾ ਤਾਲਾ ਜਾਂ ਅੱਜ ਰਾਤ ਨੂੰ ਅਸੀਂ ਜਾਵਾਂਗੇ, ਅਸੀਂ ਵੀਡੀਓ ਬਣਾ ਕੇ ਵੀ ਤੁਹਾਨੂੰ ਉਹਦੀ ਹੈਲੋ ਵੀ ਕਰਾਵਾਂਗੇ। ਠੀਕ ਹੈ ਜੀ, ਆਪਣਾ ਖਿਆਲ ਰੱਖਣਾ। ਥੈਂਕ ਯੂ, ਲਵ ਯੂ, ਪਾਕਿਸਤਾਨ ਜ਼ਿੰਦਾਬਾਦ।